ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ ਦੀ ਫੋਨ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਇਸ਼ੂ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 6 ਅਗਸਤ 2026 22 ਸਾਹਿਬ ਨਾਲ ਸ਼ਾਇਦ ਸਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਮਾਰਟਫੋਨ ਕੇਬਲ ਆਰਸਨ ਕੇਬਲ ਪਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਸੰਤੋਖ ਸਿੰਘ ਫੋਰਟ ਵਰਥ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਵੱਧ ਤੋਂ ਵੱਧ ਜਿਹੜੀ ਹੈ ਮਾਈਕ ਸਹਾਇਤਾ ਕਰਨ ਲਈ ਕਿਹਾ ਔਰ ਨਾਲ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੰਤੋਖ ਸਿੰਘ ਫੋਰਟ ਵਰਥ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਈਮੇਲ ਵੀ ਕਰ ਸਕਦੇ info@tv ਤੇ। ਸੋ ਵੀਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਭਾਰਤ ਵੱਲੋਂ ਕੈਨੇਡਾ ਵਿੱਚ ਖਾਲਿਸਤਾਨੀ ਐਕਟ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਕਾਫੀ ਸਮੇਂ ਤੋਂ ਬਣਾਇਆ ਜਾ ਰਿਹਾ ਹੈ ਔਰ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਇੰਕਸ਼ਾਫ ਕੈਨੇਡੀਅਨ ਪਾਰਲੀਮੈਂਟ ਵਿੱਚ ਕੀਤਾ ਸੀ। ਸੋ ਲੇਕਿਨ ਮਾਰਕਾਰਨੀ ਸਰਕਾਰ ਨੇ ਭਾਰਤ ਨੂੰ ਕਲੀਨ ਚਿੱਟ ਦਿੰਦਿਆਂ ਉਸ ਨਾਲ ਵਪਾਰਕ ਸਬੰਧ ਬਣਾਏ। 3 ਜੂਨ ਨੂੰ ਯੂਨਾਈਟਿਡ ਨੇਸ਼ਨ ਦੇ ਸਪੈਸ਼ਲ ਰਾਪੋਰਟੀਅਰਸ ਵੱਲੋਂ 5 ਐਕਸਪਰਟਸ ਨੇ ਕੈਨੇਡਾ ਸਰਕਾਰ ਨੂੰ ਪੱਤਰ ਲਿਖ ਕੇ ਕੈਨੇਡਾ ਦੇ ਖੋਖਲੇ ਦਾਅਵਿਆਂ ਨੂੰ ਐਕਸਪੋਜ਼ ਕੀਤਾ ਔਰ ਯੂਨਾਈਟਿਡ ਨੇਸ਼ਨਸ ਵੱਲੋਂ ਇਸ ਸੰਬੰਧੀ ਕੈਨੇਡਾ ਦੀ ਜਵਾਬਦੇਹੀ ਕੀਤੀ ਗਈ ਹੈ। ਸੋ ਸੈਂਕੜਿਆਂ ਖਬਰਾਂ ਅਨੁਸਾਰ ਕੈਨੇਡਾ ਦੇ ਯੂਨਾਈਟਿਡ ਨੇਸ਼ਨ ਐਂਬੈਸਡਰ ਨੇ ਹੁਣ UN ਦੇ ਪੱਤਰ ਦਾ ਜਵਾਬ ਦਿੰਦਿਆਂ ਮੰਨਿਆ ਹੈ ਕਿ ਭਾਰਤ ਸਰਕਾਰ ਕੈਨੇਡਾ ਵਿੱਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੈਕਸਾਸ ਫੋਰਟ ਵਰਥ ਨਿਵਾਸੀ ਵੀਰ ਸੰਤੋਖ ਸਿੰਘ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੰਤੋਖ ਸਿੰਘ ਪ੍ਰੋਮੀਨੈਂਟ ਕਬੱਡੀ ਖਿਡਾਰੀ ਰਹੇ ਨੇ, ਹੁਣ ਉਹ ਕਬੱਡੀ ਪ੍ਰਮੋਟਰ ਨੇ ਔਰ ਜ਼ਾਹਰ ਹੈ ਕਿ ਸਪੋਰਟਸ ਦੇ ਐਂਗਲ ਤੋਂ ਜਦੋਂ ਪੰਜਾਬ ਦੀਆਂ ਬਹੁਤ ਪਿਆਰੀਆਂ ਖੇਡਾਂ ਵੱਲ ਧਿਆਨ ਜਾਂਦਾ ਹੈ ਤੇ ਉਹਨਾਂ ਦੇ ਵਿੱਚ ਕਬੱਡੀ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਹਾਲਾਂ ਇਹ ਬਦਕਿਸਮਤੀ ਹੈ ਕਿ ਵੀ ਵਕਤ ਦੇ ਨਾਲ ਪੈਸਾ ਇਨਵੋਲਵ ਹੋਇਆ, ਨਸ਼ੇ ਇਨਵੋਲਵ ਹੋਏ ਔਰ ਫਿਰ ਉਹ ਲਾਰੈਂਸ ਬਿਸ਼ਨੋਈ ਗੈਂਗਾਂ ਰਾਹੀਂ ਜਾਂ ਦੂਸਰਿਆਂ ਨਾਲ ਭਾਰਤ ਸਰਕਾਰ ਨੇ ਕਿਸ ਲੈਵਲ ਦੇ ਉੱਤੇ ਕਬੱਡੀ ਖਿਡਾਰੀਆਂ ਦਾ ਵੀ ਉਹਨਾਂ ਨੂੰ ਵੀ ਜਿਹੜਾ ਉਹ ਨਿਸ਼ਾਨਾ ਬਣਾਇਆ, ਗੈਂਗਸਟਰ ਉਹਦਾ ਹਿੱਸਾ ਬਣੇ, ਉਸਨੇ ਖੇਡ ਨੂੰ ਬਦਨਾਮੀ ਦਿੱਤੀ। ਪਰ ਕੁਝ ਉਹ ਵੈਲ ਵਿਸ਼ਰ ਨੇ ਜਿਹੜੇ ਸੱਚੇ ਸੁੱਚੇ ਅੰਦਾਜ਼ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਸਪੋਰਟਸ ਨੂੰ ਪ੍ਰਮੋਟ ਕਰਦੇ ਨੇ। ਜ਼ਾਹਰ ਹੈ ਕਬੱਡੀ ਦੇ ਨਾਲ ਦੋਵੇਂ ਹੀ ਪਾਸੇ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਇਹ ਇਸ ਨੂੰ ਇੱਕ ਮਾਂ ਖੇਡ ਵਾਂਗ ਦੇਖਿਆ ਜਾਂਦਾ ਹੈ ਕਿ ਜਿਹੜੀ ਉਸ ਧਰਤੀ ਦੀ ਖੇਡ ਹੈ। ਔਰ ਸਾਡੇ ਵੀਰ ਹਰਦੀਪ ਸਿੰਘ ਜਿਹੜੇ ਖੁਦ ਵੀ ਜਿਹੜੇ ਇਸ ਸਾਰੇ ਸਪੋਰਟਸ ਨੂੰ ਪ੍ਰਮੋਟ ਕਰਦੇ ਨੇ ਕਬੱਡੀ ਦੇ ਨਾਲ ਔਰ ਬਾਕੀ ਸਾਲਾਨਾ ਤੌਰ ਤੇ ਆਪਣੇ ਪਿੰਡ ਔਰ ਆਲੇ ਦੁਆਲੇ ਦੇ ਵਿੱਚ ਜਿਹੜੇ ਚੰਗੇ ਨੌਜਵਾਨ ਖਿਡਾਰੀ ਨੇ ਉਹਨਾਂ ਨੂੰ ਇਨਕਰੇਜ ਕਰਦੇ ਨੇ। ਔਰ ਜ਼ਾਹਰ ਹੈ ਕਿ ਇਹ ਜਦੋਂ ਅਸੀਂ ਅਜੋਕੇ ਸੰਘਰਸ਼ ਦੇ ਵਿੱਚ ਵੀ ਕੰਟਰੀਬਿਊਸ਼ਨ ਦੇਖਦੇ ਹਾਂ ਤੇ ਇਹ ਜਦੋਂ
ਅੱਡ-ਅੱਡ ਸਟੂਡੈਂਟ ਅੱਡ-ਅੱਡ ਵਿਸ਼ਿਆਂ ਤੇ ਸਾਡੇ ਸੰਘਰਸ਼ ਨਾਲ ਰਿਲੇਟਡ ਰਿਸਰਚ ਕਰਨਗੇ ਜਾਂ ਉਹਦੇ ਤੇ PhDs ਹੋਣਗੀਆਂ ਤੇ ਇੱਕ ਸਬਜੈਕਟ ਜਿਹੜਾ ਬਹੁਤ ਫੇਵਰੇਟ ਹੋਏਗਾ ਕਿ ਜਿਹੜੇ ਸਪੋਰਟਸਮੈਨ ਸੀ ਉਹ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਘਰਸ਼ ਦੇ ਵਿੱਚ ਆਏ ਔਰ ਉਹਨਾਂ ਨੇ ਕਿੰਨਾ ਵੱਡਾ ਯੋਗਦਾਨ ਪਾਇਆ। ਬਿਲਕੁਲ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਦਿਲਾਵਰ ਸਿੰਘ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਪੰਜਾਬ ਪੁਲਿਸ ਦੇ ਵਿੱਚੋਂ, ਇਸ ਗੱਲ ਦਾ ਧਿਆਨ ਰਹੇ ਕਿ ਇਹ ਕੋਈ ਪੁਲਿਸ ਭਰਤੀ ਵਾਲੇ ਪੁਲਿਸੀਏ ਨਹੀਂ ਸੀ, ਇਹ ਉਹ ਸੀ ਜਿਹੜੇ ਕਿ ਸਪੋਰਟਸਮੈਨ ਸੀ ਔਰ ਸਪੋਰਟਸ ਕੋਟੇ ਚੋਂ ਭਰਤੀ ਹੋਏ ਔਰ ਇਸ ਢੰਗ ਨਾਲ ਹੀ ਬਹੁਤ ਸਾਰਿਆਂ ਦੀ ਕੰਟਰੀਬਿਊਸ਼ਨ ਹੈ। ਸੋ ਅਸੀਂ ਜਿੱਥੇ ਵੀਰ ਸੰਤੋਖ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਹਰਦੀਪ ਸਿੰਘ ਜਿਹੜੇ ਵੈਲ ਵਿਸ਼ਰ ਨੇ, ਭਾਈ ਗੋਬਿੰਦਰ ਸਿੰਘ ਹੋਰਾਂ ਦਾ ਪਰਿਵਾਰ ਸਮੁੱਚੇ ਤੌਰ ਦੇ ਉੱਤੇ ਜਿੱਥੇ ਸਾਡੇ ਨਾਲ ਇੱਕ ਮੋਹ ਵਰਗਾ ਰਿਸ਼ਤਾ ਰੱਖਦਾ ਹੈ, ਕਿਉਂਕਿ ਇਹ 1990 ਦੇ ਵਿੱਚ ਇੱਥੋਂ ਨਿਊਯਾਰਕ ਡਾਕਟਰ ਰਣਜੀਤ ਸਿੰਘ ਹੋਰਾਂ ਦੀਆਂ ਸਾਂਝਾਂ ਉਹਨਾਂ ਰਾਹੀਂ ਅਸੀਂ ਸਾਰੇ ਮਿਲੇ ਔਰ ਹੁਣ ਵੀ ਜਿਵੇਂ ਹਿੱਕ ਤਾਣ ਕੇ ਨਾਲ ਖਲੋਤੇ ਹੁੰਦੇ ਨੇ। ਪਿਛਲੇ 3 ਦਿਨ ਤੋਂ ਅਸੀਂ ਜਿਹੜਾ ਜ਼ੂਮ ਰਾਹੀਂ ਪ੍ਰੋਗਰਾਮ ਕੀਤਾ ਤੇ ਭਾਈ ਗੋਬਿੰਦਰ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਕਿ ਜੀ ਤੁਸੀਂ ਇਹ ਨਾ ਹੋਏ ਹੌਲੀ ਹੌਲੀ ਤੁਸੀਂ ਪਿੱਛੇ ਹੋ ਰਹੇ ਹੋ, ਫਿਰ ਪਤਾ ਲੱਗੇ ਵੀ ਡਾਕਟਰ ਸਾਹਿਬ ਪਹਾੜਾਂ ਤੇ ਕਿਤੇ ਚਲੇ ਗਏ ਜਾ ਕੇ ਗਾਇਬ ਹੋ ਗਏ ਤੇ ਅਸੀਂ ਜਿਹੜਾ ਉਹ ਜਵਾਬ ਦੇਣ ਤੇ ਰਹੀ ਹੈ ਕਿ ਕੀ ਹੋ ਗਿਆ। ਮੈਂ ਕਿਹਾ ਨਹੀਂ, ਇਹ ਨਹੀਂ ਹੈ ਗੱਲ। ਬਹੁਤ ਵਾਰ ਸਾਨੂੰ ਕਈ ਚੀਜ਼ਾਂ ਨੇ ਜਿਹੜੀਆਂ ਇੱਕੋ ਵੇਲੇ ਹੈਂਡਲ ਕਰਨੀਆਂ ਪੈਂਦੀਆਂ। ਛੁੱਟੀਆਂ ਵੀ ਮੰਨਣੀਆਂ, ਤੁਹਾਡਾ ਵੀ ਹੱਕ ਹੈ ਛੁੱਟੀਆਂ ਦਾ। ਔਰ ਫਿਰ ਵੀ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਇਹ ਸਾਰੇ ਪੀਰੀਅਡਸ ਜਿਹੜਾ ਉਹ ਫਿਕਰ ਵੀ ਜ਼ਾਹਰ ਕੀਤਾ ਵੀ ਕੀ ਗੱਲ ਹੋ ਗਈ, ਬੀਬੀ ਨੀਲਮ ਕੌਰ ਜੀ ਕਿੱਥੇ ਚਲੇ ਗਏ। ਸੋ ਵੀਰ ਸੁਖਵਿੰਦਰ ਸਿੰਘ ਉਹਨਾਂ ਦਾ ਧੰਨਵਾਦ, ਕਿਉਂਕਿ ਇਹ ਸਾਰੇ ਜਿਹੜੇ ਦਿਨ ਨੇ ਹੈ ਤਾਂ ਬੜੇ ਅਹਿਮੀਅਤ ਵਾਲੇ ਸੀ। 5 ਫਰਵਰੀ ਦਾ ਦਿਨ ਸੀ ਜਦੋਂ ਕਿ 5 ਫਰਵਰੀ 2019 ਚ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ, ਸਟੇਟਸ ਖਤਮ ਕੀਤਾ। ਉਸ ਦੇ ਉੱਤੇ ਵੀ ਅਸੀਂ ਚਰਚਾ ਕੀਤੀ ਔਰ ਇਸੇ ਪੀਰੀਅਡ 'ਚ ਜਿਹੜਾ ਇੱਕ ਸਪੈਸ਼ਲ ਰਿਪੋਰਟ ਯੂਨਾਈਟਿਡ ਨੇਸ਼ਨਸ ਸਪੈਸ਼ਲ ਰੈਪੋਰਟੀਅਰਸ, ਜਦੋਂ ਸਪੈਸ਼ਲ ਰੈਪੋਰਟੀਅਰਸ ਹੁੰਦਾ UN ਦੇ ਜਿਹੜੇ ਆਪਣੇ ਅੱਡ-ਅੱਡ ਅਹੁਦੇ ਨੇ, ਉਹਨਾਂ ਦੇ ਵਿੱਚ ਹਿਊਮਨ ਰਾਈਟਸ ਦਾ ਜਿਹੜਾ ਹੈੱਡਕੁਆਰਟਰ ਹੈ ਉਹ ਜਿਨੀਵਾ ਦੇ ਵਿੱਚ ਹੈ। ਜਦੋਂ ਅਸੀਂ ਨਿਊਯਾਰਕ ਦੀ ਗੱਲ ਕਰਦੇ ਹਾਂ ਤਾਂ ਨਿਊਯਾਰਕ ਯੂਨਾਈਟਿਡ ਨੇਸ਼ਨ ਦਾ ਹੈੱਡਕੁਆਰਟਰ ਹੈ। ਤੇ ਫਿਰ ਹਿਊਮਨ ਰਾਈਟਸ ਜਿਹੜਾ ਕਮਿਸ਼ਨ ਕਿਸੇ ਜ਼ਮਾਨੇ 'ਚ ਹੁੰਦਾ ਸੀ, ਹੁਣ ਉਹਨੂੰ ਹਿਊਮਨ ਰਾਈਟਸ ਕੌਂਸਲ ਕਹਿੰਦੇ ਨੇ। ਉਹਨਾਂ ਦੀਆਂ ਸਾਲ ਦੇ ਵਿੱਚ 2 ਪ੍ਰਮੁੱਖ ਹੀਅਰਿੰਗਸ ਵੀ ਹੁੰਦੀਆਂ ਜਿਨ੍ਹਾਂ ਦੇ ਵਿੱਚ ਅੱਡ-ਅੱਡ NGOs ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਉਹ ਆਪਣੀਆਂ ਪ੍ਰੈਜੈਂਟੇਸ਼ਨਸ ਦਿੰਦੀਆਂ ਨੇ। ਔਰ ਫਿਰ ਉਹਨਾਂ ਨੇ ਕੁਝ ਖਾਸ ਜਿਹੜੇ ਟਾਰਚਰ ਦੇ ਕੇਸ ਨੇ ਜਾਂ ਡਿਸਅਪੀਅਰੈਂਸਿਸ ਨੇ ਜਾਂ ਵਾਇਲੇਸ਼ਨਸ ਨੇ, ਉਹਨਾਂ ਦੇ ਲਈ ਨਾਲ ਨਜਿੱਠਣ ਦੇ ਲਈ ਇੰਡੀਪੈਂਡੈਂਟ ਮਹਿਕਮਾ ਸਪੈਸ਼ਲ ਰੈਪੋਰਟੀਅਰ ਉਹ ਖੜਾ ਕੀਤਾ ਹੋਇਆ। ਉਹਨਾਂ ਨੇ ਉਹ ਫਿਰ ਅੱਗੋਂ ਜਿਸ ਖਿੱਤੇ ਨਾਲ ਸੰਬੰਧਿਤ ਕੋਈ ਖਬਰ ਹੁੰਦੀ ਹੈ ਉਹ ਉਸ ਦੇ ਉੱਤੇ ਜਿਹੜਾ ਫਿਰ ਆਪਣੀ ਇਨਵੈਸਟੀਗੇਸ਼ਨ ਕਰਦੇ ਨੇ ਕਿ ਉਹਨਾਂ ਕੇ ਉੱਥੇ ਕੀ ਚੱਲ ਰਿਹਾ ਹੈ। ਔਰ ਇਹ ਸਾਰੇ ਦੇ ਉੱਤੇ ਜਿਹੜੀ ਹੈ ਫਿਰ ਵਕਤਨ ਬਾ ਵਕਤਨ ਜਦੋਂ ਉਹਨਾਂ ਦੇ ਕਨਵਿੰਸ ਹੁੰਦੇ ਨੇ ਕਿ ਵਾਕਈ ਜਿਹੜੀ ਗਵਰਨਮੈਂਟ ਦੀ ਟੈਰੀਟਰੀ ਦੇ ਵਿੱਚ ਕੋਈ ਵਾਇਲੇਸ਼ਨ ਹੋ ਰਹੀ ਹੈ, ਉਹ ਗਵਰਨਮੈਂਟ ਉਸ ਬਾਰੇ ਸੰਜੀਦਾ ਨਹੀਂ ਹੈ ਜਾਂ ਉਹਨੂੰ ਅੰਡਰ ਦਾ ਕਾਰਪਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਉਸ ਤੋਂ ਡਿਨਾਇਲ ਹੈ ਜਾਂ ਵਪਾਰਕ ਹਿੱਤਾਂ ਤੋਂ ਹਿਊਮਨ ਰਾਈਟਸ ਕੁਰਬਾਨ ਕੀਤੇ ਜਾ ਰਹੇ ਨੇ, ਫਿਰ ਉਹ ਉਸ ਮੁਲਕ ਨੂੰ ਸਪੈਸ਼ਲ ਤੌਰ ਦੇ ਉੱਤੇ ਖਤ ਵੀ ਲਿਖਦੀ ਹੈ ਜਾਂ ਉਹਨੂੰ ਜਿਹੜਾ ਵਾਰਨ ਵੀ ਕਰਦੀ ਹੈ। ਔਰ ਉਹ ਉਸ ਦਾ ਪਹਿਲਾਂ ਉਹ ਪ੍ਰਾਈਵੇਟ ਹੁੰਦਾ ਹੈ, 60 ਦਿਨ ਦਾ ਟਾਈਮ ਹੁੰਦਾ ਹੈ ਕਿ ਵੀ ਤੁਸੀਂ 60 ਦਿਨ ਦੇ ਵਿੱਚ ਰਿਸਪੌਂਡ ਕਰੋ। ਜੇ 60 ਦਿਨਾਂ ਦੇ ਵਿੱਚ ਰਿਸਪੌਂਡ ਨਹੀਂ ਕਰਦੇ ਤਾਂ ਫਿਰ ਉਹ ਉਸ ਲਿਖਤ ਨੂੰ ਜਿਹੜੀ ਉਸ ਮੁਲਕ ਬਾਰੇ ਆ ਉਹਨੂੰ ਉਹ ਜਨਤਕ ਕਰ ਦਿੰਦੇ ਨੇ, ਉਹਨੂੰ ਪਬਲਿਕ ਕਰ ਦਿੰਦੇ ਨੇ। ਹੁਣ ਭਾਈ ਹਰਦੀਪ ਸਿੰਘ ਨਿੱਜਰ ਦੇ ਨੇੜਲੇ ਸਾਥੀ ਭਾਈ ਮਨਿੰਦਰ ਸਿੰਘ ਸਿੱਖ ਫੈਡਰੇਸ਼ਨ ਦੇ ਆਗੂ ਨੇ, ਬਹੁਤ ਚੰਗਾ ਉਹਨਾਂ ਦਾ ਜੀਵਨ ਹੈ, ਪੰਜਾਬੀ ਅੰਗਰੇਜ਼ੀ ਦੋਨਾਂ ਜ਼ਬਾਨਾਂ ਤੇ ਵੀ ਮੁਹਾਰਤ ਹੈ ਔਰ ਪਰਿਵਾਰਕ ਤੌਰ ਤੇ ਵੀ ਖਾਲਿਸਤਾਨ ਦੇ ਸੰਘਰਸ਼ ਨਾਲ ਜੁੜੇ ਹੋਏ ਨੇ। ਹਰਦੀਪ ਸਿੰਘ ਨਿੱਜਰ ਦੀ ਸੱਜੀ ਬਾਂਹ ਵਾਂਗ ਉਹ ਉਹਨਾਂ ਦੇ ਨਾਲ ਜਿਹੜੇ ਰਹੇ ਨਿਭੇ। ਔਰ ਜਦੋਂ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਪਹਿਲਾਂ ਜਿੱਥੇ ਉਹਨਾਂ ਨੂੰ ਵੀ ਡਿਊਟੀ ਟੂ ਵਾਰ ਨੋਟਿਸ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਹਰਦੀਪ ਸਿੰਘ ਨਿੱਜਰ ਨੂੰ ਵੀ ਵਾਰਨ ਕਰਦੀਆਂ ਰਹੀਆਂ ਜੀ ਤੁਹਾਡੀ ਜਾਨ ਨੂੰ ਖਤਰਾ ਹੈ, ਪਰ ਕੋਈ ਨਾ ਸਿਕਿਉਰਿਟੀ ਪ੍ਰੋਵਾਈਡ ਕਰਦੇ ਨੇ, ਨਾ ਕੈਨੇਡਾ ਅਮਰੀਕਾ 'ਚ ਵੀ ਨਹੀਂ ਹੈ,
ਨਾ ਜਿਹੜਾ ਹੈ ਉਸ ਦੇ ਉਹ ਆਇਡੈਂਟੀਫਾਈ ਕਰਦੇ ਨੇ ਵੀ ਖਤਰਾ ਕਿਹਦੇ ਤੋਂ ਹੈ, ਉਹਨਾਂ ਨੂੰ ਤੁਸੀਂ ਜਵਾਬਦੇਹ ਬਣਾਓ। ਹੁੰਦਾ ਕਿ ਜੀ ਤੁਸੀਂ ਵੱਧ ਤੋਂ ਵੱਧ ਉਹ ਇੰਨਾ ਫੋਰਸ ਕਰਦੇ ਨੇ ਜੀ ਇੱਥੋਂ ਆਪਣਾ ਟੱਬਰ ਟੀਰ ਚੁੱਕੋ ਤੇ ਗੁਪਤ ਥਾਂ ਤੇ ਚਲੇ ਜਾਓ, ਆਪਣੀ ਸਾਰੀ ਐਕਟੀਵਿਟੀ ਬੰਦ ਕਰ ਦਿਓ। ਦੂਸਰਾ ਔਰ ਇਵੇਂ ਹੀ ਭਾਈ ਮਨਿੰਦਰ ਸਿੰਘ ਦੇ ਨਾਲ ਵੀ ਲਗਾਤਾਰਤਾ ਨਾਲ ਉਹਨਾਂ ਨੂੰ ਡਿਊਟੀ ਟੂ ਵਾਰ ਨੋਟਿਸ ਮਿਲਦੇ ਰਹੇ, ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਪਹਿਲਾਂ ਵੀ। ਔਰ ਉਹਨਾਂ ਦੀ ਵਾਈਫ ਬੱਚੇ ਉਹਨਾਂ ਨੂੰ ਸਭ ਕੁਝ ਛੱਡ ਛਡਾ ਕੇ ਉਹ ਆਪਣੇ ਵਾਈਫ ਤੇ ਬੱਚਿਆਂ ਨਾਲੋਂ ਵੀ ਕਿੰਨੀ ਦੇਰ ਅੱਡ ਲੁਕ ਛਿਪ ਕੇ ਰਹਿਣ ਵਾਲਾ ਕੰਮ ਰਿਹਾ। ਪਰ ਇਹਦੇ ਬਾਵਜੂਦ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ। ਇਹਦਾ ਮਤਲਬ ਵੱਡੀ ਫੇਲਿਅਰ ਤਾਂ ਕੈਨੇਡੀਅਨ ਏਜੰਸੀਆਂ ਦੀ ਸੀ। ਔਰ ਇਸ ਗੱਲ ਨੂੰ ਵੀ 18 ਜੂਨ 2023 ਨੂੰ ਇਹ ਵਾਕਿਆ ਹੁੰਦਾ ਹੈ। 3 ਮਹੀਨੇ ਬਾਅਦ 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ 'ਚ ਦਾ ਇੰਕਸ਼ਾਫ ਕਰਦੇ ਨੇ ਔਰ 6 ਜਿਹੜੇ ਉੱਚ ਅਧਿਕਾਰੀ ਨੇ ਜਿਨ੍ਹਾਂ 'ਚ ਉਹਨਾਂ ਦਾ ਇੰਡੀਆ ਦਾ ਹਾਈ ਕਮਿਸ਼ਨਰ ਕੈਨੇਡਾ ਦੇ ਵਿੱਚ ਸੰਜੇ ਵਰਮਾ, ਉਹਨਾਂ ਨੂੰ ਮੁਲਕ 'ਚੋਂ ਨਿਕਲਣ ਦਾ ਆਦੇਸ਼ ਦਿੰਦੇ ਨੇ। ਹੁਣ ਇਸ ਸਾਰੇ ਦੇ ਬਾਵਜੂਦ ਜਿਹੜਾ ਹੈ ਔਰ ਫਿਰ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੀ ਸਰੀ ਤੇ ਫਿਰ ਐਡਮਿੰਟਨ ਤੇ ਬਾਅਦ ਦੇ ਵਿੱਚ ਫੈਡਰਲ ਏਜੰਸੀਆਂ ਵੀ ਦਹਿਸ਼ਤਗਰਦ ਜਿਹੜਾ ਉਸ ਨੂੰ ਗੈਂਗ ਐਲਾਨਦੀਆਂ ਨੇ ਟੈਰਰਿਸਟ ਗੈਂਗ ਦੇ ਤੌਰ ਤੇ। ਆਪਰੇਸ਼ਨ ਹਾਰਡਬਾਲ ਜਿਹੜਾ ਅਮਰੀਕਨ FBI ਨੇ ਲੀਡ ਕੀਤਾ ਔਰ ਅਕ੍ਰੋਸ ਦਾ ਕੰਟੀਨੈਂਟਸ ਹੈ, ਉਸ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਸਿੱਧੇ ਤੌਰ ਤੇ ਲਾਰੈਂਸ ਬਿਸ਼ਨੋਈ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਔਰ ਉਹਦਾ ਲੈਫਟੀਨੈਂਟ ਜਿਹੜਾ ਅਮਰੀਕਾ ਕੈਨੇਡਾ ਦੇ ਵਿੱਚ ਹੈਂਡਲ ਕਰਦਾ ਗੋਲਡੀ ਬਰਾਡ ਜੀ। ਹੁਣ ਇਸ ਸਾਰੇ ਦੇ ਚੱਲਦੇ ਔਰ ਹਰ ਇੱਕ ਨੂੰ ਪਤਾ ਹੈ ਵੀ ਲਾਰੈਂਸ ਬਿਸ਼ਨੋਈ ਜਿਹੜਾ ਉਹ ਸਾਬਰਮਤੀ ਗੁਜਰਾਤ ਦੀ ਜੇਲ੍ਹ 'ਚ ਬੈਠਾ ਹੈ, ਅਮਿਤ ਸ਼ਾਹ ਦਾ ਬੰਦਾ। ਇਹਦੇ ਬਾਵਜੂਦ ਮਾਰਕ ਕਾਰਨੀ ਨੇ ਜਿਸ ਤਰੀਕੇ ਦੇ ਨਾਲ ਯੂ ਟਰਨ ਮਾਰਿਆ, ਸਾਰੀ ਸਿਚੁਏਸ਼ਨ 'ਚੋਂ ਬਿਲਕੁਲ ਹੈਂਡ ਵਾਸ਼ ਕੀਤੇ, ਕੈਨੇਡੀਅਨ ਸਿਟੀਜ਼ਨਸ ਦੀ ਸਿਕਿਉਰਿਟੀ ਨੂੰ ਤਾਕ 'ਤੇ ਰੱਖ ਕੇ ਭਾਰਤ ਦੇ ਨਾਲ ਟ੍ਰੇਡ ਡੀਲ ਔਰ $2.5 ਬਿਲੀਅਨ ਦੀ ਯੂਰੇਨੀਅਮ ਡੀਲ ਜਿਹੜੀ ਹੈ ਉਹ ਕੀਤੀ। ਹੁਣ ਇਸ ਸਭ ਦੇ ਬਾਵਜੂਦ ਮਨਿੰਦਰ ਸਿੰਘ ਜਾਂ ਦੂਸਰੇ ਐਕਟਿਵਿਸਟ ਕੈਨੇਡਾ 'ਚ ਕੋਈ ਬਿਸ਼ਨੋਈ ਗੈਂਗ ਜਾਂ ਦੂਸਰਿਆਂ ਦਾ ਖਤਰਾ ਕੋਈ ਟਲਿਆ ਨਹੀਂ ਹੈ। ਲਗਾਤਾਰ ਉਹਨਾਂ ਨੂੰ ਮਨਿੰਦਰ ਸਿੰਘ ਦੀ ਜਾਨ ਨੂੰ ਖਤਰਾ ਹੈ, ਡਿਊਟੀ ਟੂ ਵਾਰ ਨੋਟਿਸ ਵੀ ਹੈ। ਲੇਕਿਨ ਮਨਿੰਦਰ ਸਿੰਘ ਕਿਉਂਕਿ ਬੜੇ ਸੋਫਿਸਟੀਕੇਟ ਢੰਗ ਦੇ ਨਾਲ ਕੰਮ ਕਰਦੇ ਨੇ, ਉਹਨਾਂ ਨੇ ਜਨੀਵਾ ਦੇ ਵਿੱਚ ਕੁਝ ਮਹੀਨੇ ਪਹਿਲਾਂ ਜਿੱਥੇ ਕਿ ਪੂਰਾ ਡੈਲੀਗੇਸ਼ਨ ਸਿੱਖਾਂ ਦਾ, ਯੂਰਪ ਦੇ ਸਿੱਖਾਂ ਦਾ, ਕੈਨੇਡਾ ਦਾ ਜਾਂ ਦੂਸਰੇ ਉੱਥੇ ਮੌਜੂਦ ਸੀ, ਉੱਥੇ ਵੀ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਉਹਨਾਂ ਨੇ ਦੱਸਿਆ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ, ਬੜੀ ਡੀਟੇਲ ਰਿਪੋਰਟ ਸਿੱਖ ਫੈਡਰੇਸ਼ਨ ਵੱਲੋਂ ਸਬਮਿਟ ਕੀਤੀ ਗਈ। ਨਤੀਜੇ ਦੇ ਤੌਰ ਤੇ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਰੈਪੋਰਟੀਅਰ ਜਿਹੜੇ ਨੇ ਉਹ ਇਸ ਗੱਲ ਤੋਂ ਕਨਵਿੰਸ ਹੋਏ। ਉਹਨਾਂ ਨੇ ਆਪਣੀ ਪੜਤਾਲ ਵੀ ਕੀਤੀ ਹੋਏਗੀ। ਇਵੇਂ ਤਾਂ ਨਹੀਂ ਹੁੰਦਾ ਕਿ ਬਈ ਕਿਸੇ NGO ਦੇ ਕਹਿਣ ਦੇ ਉੱਤੇ ਉਹ ਕੋਈ ਉਸ ਦੇ ਉੱਤੇ ਫੌਰਨ ਐਕਟ ਕਰਦੇ ਨੇ। ਹੁਣ ਜਿਉਂ ਹੀ ਇਹ ਲੈਟਰ 2 ਜੂਨ 2026 ਨੂੰ ਲਿਖਿਆ ਗਿਆ, 60 ਦਿਨ ਬੀਤ ਗਏ, ਕੈਨੇਡੀਅਨ ਗਵਰਨਮੈਂਟ ਨੇ ਕੋਈ ਰਿਸਪੌਂਡ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਜਾਨ ਨੂੰ ਖਤਰਾ ਹੈ, ਇੰਡੀਆ ਸਿੱਧੇ ਤੌਰ ਦੇ ਉੱਤੇ ਜਿਹੜਾ ਜ਼ਿੰਮੇਵਾਰ ਹੈ। ਲੇਕਿਨ ਇਹ ਜਿਵੇਂ ਸੀ ਕਿ 60 ਦਿਨ ਦੇ ਦਿਨਾਂ ਦੇ ਵਿੱਚ ਜੇ ਰਿਸਪੌਂਡ ਨਾ ਕਰਨ ਫਿਰ ਉਸ ਲੈਟਰ ਨੂੰ ਜਨਤਕ ਕਰ ਦਿੱਤਾ ਜਾਂਦਾ। ਸੋ ਪਿਛਲੇ ਦਿਨ ਹੀ ਯੂਨਾਈਟਿਡ ਨੇਸ਼ਨਸ ਨੇ ਇਸ ਨੂੰ ਜਨਤਕ ਕਰ ਦਿੱਤਾ ਔਰ ਇਸ ਦੇ ਨਾਲ ਕੈਨੇਡੀਅਨ ਦੇ ਮੀਡੀਆ 'ਚ ਸਿੱਖ ਆਰਗੇਨਾਈਜੇਸ਼ਨਸ 'ਚ ਹਾਲਾਂ ਜਿਹੜੇ ਉਹ 20-22 ਮਿੱਟੀ ਦੇ ਮਾਧੋ MP ਬਿਠਾਏ ਹੋਏ ਨੇ, ਇੱਕ ਦੋ ਨੂੰ ਛੱਡ ਕੇ ਇਹਨਾਂ ਸਾਰਿਆਂ ਦੇ ਮੂੰਹ 'ਚੋਂ ਕੋਈ ਆਵਾਜ਼ ਨਹੀਂ ਨਿਕਲੀ ਕਿ ਭਾਈ ਤੁਸੀਂ ਕੈਨੇਡੀਅਨ ਸਿਟੀਜ਼ਨਸ ਦੀ ਜਿਹੜੀ ਸੇਫਟੀ ਸਿਕਿਉਰਿਟੀ ਉਹਨੂੰ ਕੰਪਰੋਮਾਈਜ਼ ਉਹਦੇ ਨਾਲ ਕਰ ਰਹੇ ਹੋ। ਤੁਸੀਂ ਵਪਾਰ ਔਰ ਕੈਨੇਡਾ ਦਾ ਇੱਕ ਆਪਣਾ ਰੈਪੂਟੇਸ਼ਨ ਰਿਹਾ ਹਿਊਮਨ ਰਾਈਟਸ ਦੇ ਮਾਮਲੇ 'ਚ। ਕੈਨੇਡਾ ਦਾ ਰਿਕਾਰਡ ਅਮਰੀਕਾ ਨਾਲੋਂ ਵੀ ਬਿਹਤਰ ਹੈ ਕਿਉਂਕਿ ਅਮਰੀਕਾ ਤਾਂ ਵੱਡੀਆਂ ਜੰਗਾਂ ਦੇ ਵਿੱਚ ਵਿਤਨਾਮ ਹੋਏ, ਕੋਰੀਆ ਹੋਏ, ਅਫਗਾਨਿਸਤਾਨ ਹੋਏ, ਇਹੀ ਕਾਰਨ ਹੈ ਕਿ ਅਮਰੀਕਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ ਮੈਂਬਰ ਵੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੇ ਸੋਲਜਰ ਉੱਥੇ ਜਾ ਕੇ ਕੀ ਕਰਦੇ ਨੇ। ਲੇਕਿਨ ਕੈਨੇਡਾ ਦਾ ਰਿਕਾਰਡ ਬੜਾ ਕਲੀਨ ਰਿਹਾ, ਰੈਫਿਊਜੀਜ਼ ਦੇ ਮਾਮਲੇ 'ਚ ਵੀ, ਹਿਊਮਨ ਰਾਈਟਸ ਦੇ ਮੁੱਦੇ ਤੇ ਵੀ, ਮਾਈਨਸ ਵਿਛਾਣ ਦੇ ਮੁੱਦੇ ਦੇ ਉੱਤੇ ਵੀ ਜਿਹੜਾ ਉਹ ਹਮੇਸ਼ਾ ਉਹਨਾਂ ਨੇ ਵਿਰੋਧ ਕੀਤਾ। ਪਰ ਮਾਰਕ ਕਾਰਨੀ ਨੇ ਬੜਾ ਵੱਡਾ ਵੱਟਾ ਲਾਇਆ। ਲੇਕਿਨ ਜਦੋਂ ਇਹ ਲੈਟਰ ਜਨਤਕ ਹੋਇਆ, ਕੈਨੇਡੀਅਨ ਜਿਹੜੀ ਹੈ ਮੀਡੀਆ ਔਰ ਉਹਨਾਂ ਦਾ ਵੀ ਪ੍ਰੈਸ਼ਰ ਇੱਕ ਬਿਲਟ ਹੋਇਆ। ਇਵੈਂਚੁਅਲੀ ਅੱਜ ਜਿਹੜਾ ਲੈਟਰ ਕੈਨੇਡਾ ਨੇ UN ਨੂੰ ਲਿਖਿਆ 60 ਦਿਨ ਬੀਤਣ ਕਿਉਂਕਿ ਜਨਤਕ ਹੋ ਗਿਆ, ਉਹਨਾਂ ਨੂੰ ਲੱਗਦਾ ਸੀ ਠੀਕ ਹੈ ਇਹਨੂੰ ਵੀ ਅੰਡਰ ਦਾ ਰਗ ਰੱਖੋ। ਔਰ ਉਹ 7 ਸਫ਼ੇ ਦਾ ਲੈਟਰ ਕੈਨੇਡਾ ਨੇ ਜਿਹੜਾ ਆਪਣੀ ਜਿਹੜੀ ਹੈ ਡਿਫੈਂਸ ਦੇ ਵਿੱਚ ਲਿਖਿਆ, ਹਾਲਾਂ ਉਹਦੇ 'ਚ ਉਹਨਾਂ ਨੇ ਐਡਮਿਟ ਕੀਤਾ ਕਿ ਇਹ ਬਰਾਬਰ ਜਾਰੀ ਹੈ, ਖਤਰਾ ਹੈ, ਇੰਡੀਅਨ ਇੰਟਰਫੀਅਰੈਂਸ ਹੈ। ਦੂਸਰਾ ਲੇਕਿਨ ਜਿਹੜਾ ਪਹਿਲਾਂ ਕਿਉਂਕਿ ਅਸੀਂ
ਪਿਛਲੇ 3 ਦਿਨਾਂ ਦੇ ਪ੍ਰੋਗਰਾਮ 'ਚ ਇੱਕ ਦਿਨ ਉਹਨੂੰ ਟੱਚ ਬੇਸ ਜ਼ਰੂਰ ਕੀਤਾ ਸੀ। ਲੇਕਿਨ ਪਹਿਲਾਂ ਮੈਂ CBC ਦੀ ਰਿਪੋਰਟ ਸੀ, ਜਿਹੜਾ ਸਪੈਸ਼ਲ ਰੈਪੋਰਟਰ ਦਾ ਲੈਟਰ ਸੀ, ਫਿਰ ਮੈਂ ਥੋੜਾ ਜਿਹਾ ਹਿੱਸਾ ਜਿਹੜਾ ਕੈਨੇਡਾ ਨੇ ਉਸ ਦਾ ਜਵਾਬ ਦਿੱਤਾ ਉਸ ਦਾ ਜ਼ਿਕਰ ਕਰਾਂਗਾ। CBC ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ, ਉਹਨਾਂ ਨੇ ਹੈਡਲਾਈਨ ਹੀ ਇਹ ਲਾਈ ਸੀ ਉਸ ਲੈਟਰ ਦੇ ਉੱਤੇ, ਜਿਹੜਾ 5 ਸਪੈਸ਼ਲ ਰੈਪੋਰਟਰਸ ਨੇ ਲਿਖਿਆ, ਕੈਨੇਡਾ ਟੈਲਸ ਯੂਨਾਈਟਿਡ ਨੇਸ਼ਨਸ it's taking robust action to disrupt threats against Sikh activists। ਇਹ ਹੁਣ ਜਿਹੜਾ ਜਵਾਬ ਆਇਆ ਉਸ ਦੇ ਉੱਤੇ ਕਹਾਣੀ ਉਹਨਾਂ ਨੇ ਬੇਸ ਕਰਕੇ ਹੈਡਲਾਈਨ ਉਹਦਾ ਹੀ ਬਣਾਈ ਹੈ, ਲੇਕਿਨ ਉਹਦੇ ਵਿੱਚ ਜਿਹੜਾ ਮੁੱਖ ਤੌਰ ਦੇ ਉੱਤੇ ਉਹਨਾਂ ਨੇ ਆਧਾਰ ਔਰ CBC ਨੇ ਇਸ ਸਟੋਰੀ ਨੂੰ ਬਰਾਬਰ ਕੀਤਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਹੁਣ ਜਿਹੜੀ ਕੈਨੇਡਾ ਦੀ ਸਰਕਾਰ ਨੇ 5 ਸਪੈਸ਼ਲ ਰੈਪੋਰਟਰਸ ਨੇ ਜਿਹੜਾ ਲੈਟਰ ਲਿਖਿਆ ਸੀ, ਉਹਦੇ ਜਵਾਬ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਰੋਬਸਟ ਐਕਸ਼ਨ ਲਵਾਂਗੇ, ਲੈ ਰਹੇ ਹਾਂ ਟੂ ਡਿਸਰਪਟ ਥ੍ਰੈਟ ਅਗੇਂਸਟ ਸਿੱਖ ਐਕਟਿਵਿਸਟ। ਸੋ ਮੈਨੂੰ ਇਹ ਲੱਗਦਾ ਹੈ ਹਾਲਾਂ ਆਲਮੋਸਟ 4 ਦਹਾਕਿਆਂ ਤੋਂ ਅਸੀਂ ਲੌਬਿੰਗ ਔਰ ਦੂਸਰੇ ਐਫਰਟਸ ਨੂੰ ਦੇਖਦੇ ਹਾਂ ਜੋ ਸਾਡੇ ਤੋਂ ਹੁੰਦਾ ਉਹ ਵੀ, ਲੇਕਿਨ ਮੈਂ ਸਮਝਦਾ ਵੀ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਇਸ ਲੈਵਲ ਦੇ ਉੱਤੇ ਯੂਨਾਈਟਿਡ ਨੇਸ਼ਨਸ ਦਾ ਹਿਊਮਨ ਰਾਈਟਸ ਵਿੰਗ ਕਨਵਿੰਸ ਹੋਇਆ ਵੀ ਸਿੱਖਾਂ ਨਾਲ ਕੀ ਹੋ ਰਿਹਾ। ਉਹਨਾਂ ਨੇ ਕੈਨੇਡਾ ਵਰਗੇ ਮੁਲਕ ਦੀ ਜਿਹੜੀ ਹੈ ਉਹ ਟਿਬਰੀ ਟਾਈਟ ਕੀਤੀ ਕਿ ਵੀ ਤੁਸੀਂ ਕਰ ਕੀ ਰਹੇ ਹੋ, ਔਰ ਉਹਦੇ ਥੱਲੇ ਕੈਨੇਡਾ ਨੂੰ ਮਜਬੂਰ ਹੋਣਾ ਪਿਆ ਜਵਾਬ ਦੇਣ ਤੇ। ਹਾਲਾਂਕਿ ਇਹ ਨਹੀਂ ਹੈ ਕਿ ਵੀ ਦੂਸਰੇ ਰਿਪੋਰਟ ਨਹੀਂ ਕਰਦੇ। ਹੁਣ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम US ਸਰਫ ਪਿਛਲੇ 5 ਸਾਲ ਤੋਂ ਉਹਨਾਂ ਦੀ ਲਗਾਤਾਰ ਇਹ ਰਿਪੋਰਟ ਹੈ ਇੰਡੀਆ ਬਾਰੇ ਕਿ ਵੀ ਇਹ ਵਾਇਲੇਟ ਕਰਦਾ ਹੈ, ਇਹਨੂੰ ਜਿਹੜਾ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ। ਲੇਕਿਨ ਅਗਲੇ ਦਿਨ ਹੀ ਉਹਨਾਂ ਦੀ ਫੋਰਨ ਮਿਨਿਸਟਰੀ ਦਾ ਉਹ ਬਹਿ ਕੇ ਸਪੋਕਸਮੈਨ ਗੰਜਾ ਜਿਹਾ ਉਹ ਅੱਗੋਂ ਬਿਆਨ ਦੇ ਦੇਗਾ, ਇਹ ਅਸੀਂ ਅਮਰੀਕਾ ਤੋਂ ਨਹੀਂ ਡਰਦੇ, ਅਮਰੀਕਾ ਪਹਿਲਾਂ ਆਪਣਾ ਦੇਖੇ, ਉੱਥੇ ਦੇਖੇ ਵੀ ਉੱਥੇ ਕੀ ਹੋ ਰਿਹਾ, ਅਸੀਂ ਆਜ਼ਾਦ ਮੁਲਕ ਹਾਂ, ਅਸੀਂ ਸੋਵਰਨ, ਯਾਨੀ ਉਹ ਡਿਸਮਿਸ ਕਰਦੇ ਨੇ। ਇਵੇਂ ਹੀ ਹਿਊਮਨ ਰਾਈਟਸ ਕੌਂਸਲ ਦੀ ਜੇ ਕੋਈ ਰਿਪੋਰਟ ਵੀ ਆਉਂਦੀ ਹੈ ਉਹਨੂੰ ਵੀ ਉਹ ਜਿਹੜਾ ਉਹ ਇਗਨੋਰ ਹੀ ਕਰਨਗੇ ਉਹਦੇ ਤੇ। ਲੇਕਿਨ ਕੈਨੇਡਾ ਮਜਬੂਰ ਹੋਇਆ ਕਿਉਂਕਿ ਕੈਨੇਡਾ ਨੂੰ ਇਹ ਲੱਗਾ ਕਿ ਵੀ ਸਾਡਾ ਤਾਂ ਰੈਪੂਟੇਸ਼ਨ ਜਿਹੜਾ ਉਹ ਮਿੱਟੀ 'ਚ ਮਿਲ ਗਿਆ, ਔਰ ਇਹ CBC ਨੇ ਇੱਥੋਂ ਹੀ ਸ਼ੁਰੂ ਕੀਤੀ ਹੈ ਗੱਲ ਕਿ ਬਈ ਕੈਨੇਡਾ ਨੇ ਇਹ ਕਿਹਾ UN ਨੂੰ ਕਿ ਵੀ ਅਸੀਂ ਰੋਬਸਟ ਐਕਸ਼ਨ ਲਵਾਂਗੇ ਆਪਣੇ ਜਿਹੜੇ ਕਾਰਕੁਨ ਸਿੱਖ ਐਕਟਿਵਿਸਟ ਨੇ ਉਹਨਾਂ ਨੂੰ ਪ੍ਰੋਟੈਕਟ ਦੇ ਕਰਨ ਲਈ। ਐਸ਼ੋਰੈਂਸਿਸ ਕਮ ਆਫਟਰ UN ਇਨਵੈਸਟੀਗੇਟਰਸ ਕਾਲ ਔਨ ਕੈਨੇਡਾ ਟੂ ਡੂ ਮੋਰ, ਕਿ ਇਹ ਕੈਨੇਡਾ ਨੇ ਉਦੋਂ ਕਿਹਾ ਜਦੋਂ ਕਿ ਉਹਨਾਂ ਨੇ ਇਹ ਕਿਹਾ ਕਿ ਭਾਈ ਕਰੋ, ਤੁਸੀਂ ਕੁਛ ਨਹੀਂ ਕਰ ਰਹੇ, ਬੰਦਿਆਂ ਦੀ ਜ਼ਿੰਦਗੀ ਖਤਰੇ 'ਚ। ਔਰ ਫੈਡਰਲ ਗਵਰਨਮੈਂਟ ਨੇ ਜਿਹੜਾ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੀ ਅਸੀਂ ਬਹੁਤ ਡੀਪਲੀ ਕੰਸਰਨਡ ਹੈ ਜਿਹੜੀਆਂ BC ਬੇਸ ਸਿੱਖ ਐਕਟਿਵਿਸਟ, ਕਿਉਂਕਿ ਮਨਿੰਦਰ ਸਿੰਘ ਹੀ ਪ੍ਰੈਜ਼ੈਂਟਰ ਵੀ ਸੀ ਔਰ ਇਹ ਸਾਰੇ ਕੇਸ ਜਿਹੜਾ ਜਵਾਬ ਵੀ ਆ ਮਨਿੰਦਰ ਸਿੰਘ ਦੀ ਸੇਫਟੀ ਨੂੰ ਲੈ ਕੇ ਹੈ, ਪਰ ਉਹਦੇ ਨਾਲ ਓਵਰਆਲ ਸਾਰਾ ਹੀ ਸਿੱਖ ਐਕਟਿਵਿਜ਼ਮ ਅਰੇ ਖਾਲਿਸਤਾਨੀ ਐਕਟਿਵਿਜ਼ਮ ਦੀ ਬਹੁਤ ਵੱਡੀ ਵਿਕਟਰੀ ਹੈ ਕਿ UN ਨੂੰ ਕਨਵਿੰਸ ਕਰਨਾ, UN ਦਾ ਕੈਨੇਡਾ ਨੂੰ ਸਕਾਲਡ ਕਰਨਾ, ਕੈਨੇਡਾ ਦਾ ਵਾਪਸ ਆਪਣੇ ਡਿਫੈਂਸ ਦੇ ਵਿੱਚ ਜਿਹੜਾ ਐਸ਼ੋਰ ਕਰਨਾ ਕਿ ਵੀ ਅਸੀਂ ਜਿਹੜਾ ਇਹਦੇ ਤੇ ਕਾਰਵਾਈ ਕਰਾਂਗੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਐਂਡ ਇਜ਼ ਟੇਕਿੰਗ ਐਕਸ਼ਨ ਟੂ ਡਿਸਰਪਟ all credible threats made by foreign actors against those on Canadian soil, ਕਿ ਜੀ ਜਿਹੜੇ ਬਾਹਰਲੇ ਐਕਟਰਸ ਆ ਰਹੇ ਗੈਂਗਸਟਰ ਜਿਹੜੇ ਇੰਡੀਅਨ ਹੋਮ ਮਿਨਿਸਟਰੀ ਦੀ ਕਮਾਂਡ ਥੱਲੇ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਉਹ ਨੱਥ ਪਾਵਾਂਗੇ। The assurances came after 5 UN special rapporteurs wrote to Canada in June asking for answers and urging action in order to prevent what they said was an imminent threat to the lives of Singh and his family। ਮਨਿੰਦਰ ਸਿੰਘ ਉਹਨਾਂ ਦੇ ਪਰਿਵਾਰ ਦਾ ਜ਼ਿਕਰ ਹੈ। Aside from asking to accelerate the investigation into the allegations and to hold perpetrators accountable, ਇਹ ਜਿਹੜੀ ਰਿਪੋਰਟ ਸੀ ਸਪੈਸ਼ਲ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੂੰ ਹੋਲਡ ਅਕਾਊਂਟੇਬਲ ਬਣਾਓ ਜੋ ਕਰਦਾ। ਰੈਪੋਰਟਰਸ ਆਲਸੋ wanted to know if Canada has assessed the threat, what they have done about it and what they are doing to protect all Sikhs in Canada। ਮਤਲਬ ਕਿ UN ਨੇ ਪੂਰਾ ਬਾਰ ਰੇਜ਼ ਕਰਤੇ, ਉਹਨਾਂ ਨੇ ਕਿਹਾ ਸਾਰੇ ਸਿੱਖ ਖਤਰੇ 'ਚ ਨੇ ਕਿਉਂਕਿ ਕਿਸੇ ਦਾ ਮਰਡਰ ਐਡਮਿੰਟਨ 'ਚ ਹੁੰਦਾ, ਕਿਸੇ ਦਾ ਕੈਲਗਰੀ 'ਚ ਹੁੰਦਾ, ਕਿਸੇ ਦਾ ਬਰੈਂਪਟਨ 'ਚ ਹੁੰਦਾ, ਕੋਈ ਸਰੀ 'ਚ ਹੁੰਦਾ, ਪਤਾ ਹੀ ਨਹੀਂ ਹੈ ਜੀ ਉਹ ਆ ਗਏ ਉਹ ਆ ਗਏ ਉਹ ਆ ਗਏ। ਔਰ ਉਹ ਸਾਰਿਆਂ ਨੂੰ ਜਦੋਂ ਕਿ ਕੈਨੇਡਾ ਦੇ ਜਸਟਿਸ ਟਰੂਡੋ ਗਵਰਨਮੈਂਟ ਨੇ ਜਸਟਿਸ ਹੌਕ ਕਮਿਸ਼ਨ ਬਣਾਇਆ,
ਚਾਈਨਾ ਤੋਂ ਬਾਅਦ ਨੰਬਰ 2 ਦੇ ਉੱਤੇ ਇੰਡੀਆ ਦੀ ਚਾਈਨਾ ਦੇ ਤਾਂ ਵੀ ਚਾਈਨਾ ਨੇ ਤਾਂ ਨਹੀਂ ਮਾਰਿਆ ਹੈ ਕੈਨੇਡਾ ਦੀ ਸੋਇਲ ਤੇ। ਉਹਦੇ ਤਾਂ ਇਹ ਆਇਆ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੀਆਂ ਅੰਦਰੂਨੀ ਚੋਣਾਂ ਦੇ ਵਿੱਚ ਵੀ ਇੰਡੀਆ ਦਖਲਅੰਦਾਜ਼ੀ ਕਰਦਾ ਹੈ, ਪੈਸੇ ਰਾਹੀਂ ਕਿਹੜੇ ਕੈਂਡੀਡੇਟ ਨੂੰ ਜਿਤਾਣਾ ਹੈ ਕਿ ਉਹਨੂੰ ਹਰਾਣਾ ਹੈ। ਸੋ ਇਸ ਸਭ ਦੇ ਬਾਵਜੂਦ ਮਾਰਕ ਕਾਰ ਨਹੀਂ ਜਾਂਦਾ, ਅੰਨਾ ਹੈ ਬਿਲਕੁਲ, ਤੇ ਜਾਂ ਮੂੰਹ ਖਾਂਦਾ, ਅੱਖਾਂ ਸ਼ਰਮਾਂਦੀਆਂ, ਕਾਣਾ ਕੀਤਾ ਹੋਇਆ ਨੂੰ। ਪਰ ਉਹ ਜਿਹੜੇ ਮਿੱਟੀ ਦੇ ਮਾਦ ਉਹ ਦੂਜੇ ਬੈਠੇ ਨੇ, ਉਹਨਾਂ ਨੂੰ ਨਹੀਂ ਸੁਝਦਾ ਹੈ ਵੀ ਕਿ ਪਰ ਇਸ ਮਾਮਲੇ 'ਚ ਕੈਨੇਡੀਅਨ ਮੀਡੀਆ ਨੇ ਉਹਨਾਂ ਬਹੁਤ ਗਲੋਬ ਐਂਡ ਮੇਲ ਹੋਏ, CBC, ਇਹਨਾਂ ਸਾਰਿਆਂ ਦੀ ਬੜੀ ਪੋਜ਼ਿਟਿਵ ਕੰਟਰੀਬਿਊਸ਼ਨ ਹੈ। ਅੱਛਾ, ਹੁਣ ਇਹਦੇ ਜਵਾਬ ਦੇ ਵਿੱਚ ਕੈਨੇਡਾ ਸਰਕਾਰ ਕਹਿ ਰਹੀ ਹੈ ਕੈਨੇਡਾ ਟੇਕ ਸੀਰੀਅਸਲੀ all credible threats against persons within its territory and is deeply concerned by the threats against Bhai Maninder Singh and his family and his work and by the death of his colleague Hardeep Singh Nijjar, the letter says। ਇਹ ਹੁਣ ਜਿਹੜਾ 7 ਸਫ਼ੇ ਦਾ ਲੈਟਰ ਕੈਨੇਡੀਅਨ ਗਵਰਨਮੈਂਟ ਨੇ ਲਿਖਿਆ ਉਹਦੇ ਚੋਂ CBC ਕੋਟ ਕਰ ਰਹੀ ਹੈ, ਕਿਉਂਕਿ ਜਿਹੜਾ ਇਹ ਲੈਟਰ ਹੈ ਕੈਨੇਡਾ ਵੱਲੋਂ, ਕੈਨੇਡਾ ਦੇ ਜਿਹੜੇ ਯੂਨਾਈਟਿਡ ਨੇਸ਼ਨਸ ਐਂਬੈਸਡਰ ਨੇ ਜਿਹਨੂੰ ਪਰਮਾਨੈਂਟ ਮਿਸ਼ਨ ਕਿਹਾ ਜਾਂਦਾ ਹੈ, ਉਹਨਾਂ ਦੇ ਵੱਲੋਂ ਇਹ ਲਿਖਿਆ ਗਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਪਰਮਾਨੈਂਟ ਮਿਸ਼ਨ ਆਫ ਕੈਨੇਡਾ ਟੂ ਦਾ ਯੂਨਾਈਟਿਡ ਨੇਸ਼ਨਸ ਐਂਡ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਐਟ ਜਨੀਵਾ presents its compliments to the special rapporteur on the promotion and protection of human rights and fundamental freedoms while countering terrorism, the special rapporteurs on the right to freedom of peaceful assembly and of association, the special rapporteurs on situation of human rights defenders, ਇਹ ਜਿਹੜੇ 5 ਐਕਸਪਰਟ ਨੇ ਅੱਡ-ਅੱਡ ਫੀਲਡ ਦੇ ਨੇ, the independent expert on the promotion of democratic and equitable international order and the special rapporteur on freedom of religion or belief pursuant to Human Rights Council resolution ਇਹ ਨੰਬਰ ਦਿੱਤੇ ਹੋਏ ਨੇ, and has the honor to make reference to the letter dated 3 June 2026। ਹੁਣ ਕੈਨੇਡਾ ਬੜਾ ਰਿਸਪੈਕਟਫੁਲੀ ਉਹਨਾਂ ਪੰਜੋਂ ਹੀ ਵਿੰਗ ਜਿਹੜੇ ਨੇ ਐਕਸਪਰਟਸ ਦੇ ਉਹਨਾਂ ਨੂੰ ਐਕਨੋਲਜ ਕਰਦਾ ਹੈ, ਫਿਰ ਕਹਿੰਦਾ ਜੀ ਅਸੀਂ ਰਿਸਪੈਕਟਫੁਲੀ ਆਪਣਾ ਜਿਹੜਾ ਉਹ ਜਵਾਬ ਸਬਮਿਟ ਕਰ ਰਹੇ ਹਾਂ ਔਰ ਅਸੀਂ ਜਿਹੜਾ ਆਨਰ ਹੈ ਸਾਡੇ ਲਈ ਵੀ ਅਸੀਂ ਇਸ ਨੂੰ ਜਵਾਬ ਦੇ ਰਹੇ ਹਾਂ। ਹੁਣ ਇਹ ਕਿਉਂਕਿ ਰਿਪੋਰਟ ਬੜੀ ਵੱਡੀ ਹੈ 7 ਸਫ਼ੇ ਦੀ ਔਰ ਸਾਡਾ ਟਾਈਮ ਆਲਮੋਸਟ ਇਸ ਸੈਗਮੈਂਟ ਦਾ ਓਵਰ ਹੀ ਹੋ ਰਿਹਾ, ਪਰ ਮੈਂ ਜਿਹੜੀ CBC ਨੇ ਇਸ ਲੈਟਰ ਚੋਂ ਕੋਟ ਕੀਤਾ ਉਹਨੂੰ ਮੈਂ ਕੋਟ ਕਰ ਰਿਹਾ ਕਿ ਵੀ ਉਹਨਾਂ ਨੇ ਇਸ ਨੂੰ ਕਿਹਾ ਕਿ ਵੀ ਅਸੀਂ ਕੈਨੇਡਾ ਇਜ਼ ਟੇਕਿੰਗ ਰੋਬਸਟ ਐਕਸ਼ਨ ਟੂ ਡਿਟੈਕਟ, disrupt and deter transnational repression online and offline and to enhance protections and support for those in Canada who are targeted by such acts। कि कनाडा ਜਿਹੜਾ बहुत robust action ਹੈ ਇਸ ਦੇ ਉੱਤੇ ਹੁਣ ਲਏਗਾ, डिटेक्ट करेगा, disrupt करेगा, deter करेगा transnational repression जो ਚੱਲ ਰਿਹਾ, online ਚੱਲ ਰਿਹਾ, offline ਚੱਲ ਰਿਹਾ। ਔਰ ਫਿਰ ਉਸ ਲੈਟਰ ਦੇ ਵਿੱਚ ਕਿਹਾ ਕਿ ਵੀ ਅਸੀਂ ਜਿਹੜਾ 2024 ਤੋਂ ਫਿਰ ਇਹਨੇ ਹਿਸਟਰੀ ਦਿੱਤੀ ਹੈ ਵੀ ਕੀ ਹੋਇਆ ਔਰ ਜਸਟਿਨ ਟਰੂਡੋ ਨੇ ਫਿਰ ਨਰਿੰਦਰ ਮੋਦੀ ਦੀ ਕੀ ਕਰਤੂਤ ਹੈ ਇਸ ਦਾ ਜ਼ਿਕਰ ਹੈ ਔਰ ਫਿਰ ਡਿਊਟੀ ਟੂ ਵਾਰ ਨੋਟਿਸ ਦਾ ਜ਼ਿਕਰ ਹੈ। ਕੈਨੇਡਾ ਆਲਸੋ ਟੋਲਡ UN that it's generally aware certain foreign states intimidate, harass and harm people in Canada and their relatives living abroad। ਇਹ ਹੁਣ ਕੈਨੇਡਾ ਦੀ ਮਾਰ ਕਾਰਨੀ ਸਰਕਾਰ ਮੰਨਣ ਤੇ ਮਜਬੂਰ ਹੋਈ ਹੈ ਕਿ ਸਾਨੂੰ ਇਹ ਪਤਾ ਹੈ ਕਿ ਭਾਈ ਸਾਡੀ ਧਰਤੀ ਦੇ ਉੱਤੇ ਜਿਹੜੇ ਐਕਟਿਵਿਸਟ ਨੇ ਉਹਨਾਂ ਦੀਆਂ ਜਾਨਾਂ ਨੂੰ ਖਤਰਾ ਹੈ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਹਰਾਸ ਕੀਤਾ ਜਾਂਦਾ ਹੈ ਔਰ ਉਹਨਾਂ ਦੇ ਉੱਤੇ ਜਿਹੜਾ ਉਹ ਕਾਫੀ ਪ੍ਰੈਸ਼ਰ ਹੈ। ਬਟ assured the rapporteurs that when it's informed of a threat it leverages the full authorities of CSIS Act to respond। ਹੁਣ ਉਹ ਆਪਣਾ ਡਿਫੈਂਸਿਵ ਸਟੇਟਮੈਂਟ ਦੇ ਰਹੇ ਨੇ ਕਿ ਜੀ ਸਾਡੀ CSIS ਨੂੰ ਜਦੋਂ ਰਿਪੋਰਟ ਹੁੰਦਾ ਤੇ ਅਸੀਂ ਜਿਹੜਾ ਉਹ ਇਹਦੇ ਤੇ ਐਕਟ ਕਰਦੇ ਹਾਂ। ਥਰੂ these joint efforts the RCMP and its law enforcement partners have identified several credible and imminent threats to life which have led them to issue duty to war notifications to members of South Asian community and specifically members of Khalistan movement। ਹੁਣ ਇਹ ਵੀ ਉਹਨਾਂ ਨੇ ਮੰਨਿਆ ਵੀ ਥ੍ਰੈਟ ਖਾਲਿਸਤਾਨੀ ਮੂਵਮੈਂਟ ਨੂੰ ਆ, ਦੂਜਿਆਂ ਨੂੰ ਆ, ਪਰ ਗੱਲ ਇੱਥੇ ਰੁਕਦੀ ਹੈ ਵੀ ਤੁਹਾਡੇ ਡਿਊਟੀ ਟੂ ਵਾਰ ਨੋਟਿਸ ਦਾ ਮਤਲਬ ਕੀ ਰਹਿ ਗਿਆ ਜੇ ਫਿਰ ਵੀ ਉਸ ਬੰਦੇ ਨੂੰ ਮਾਰਤਾ। ਜਾਂ ਤਾਂ ਤੁਸੀਂ
ਪ੍ਰੋਟੈਕਟਿਵ ਅੰਬ੍ਰੈਲਾ ਦਿਓ, ਸਿਕਿਉਰਿਟੀ ਦਿਓ, ਉਹਨੂੰ ਗਾਰਡ ਕਰੋ, ਗਾਈਡ ਕਰੋ, ਐਕਸਟਰਾ ਪੈਟਰੋਲਿੰਗ ਹੋਏ, ਯਕੀਨਨ ਹੋਏ। ਹੁਣ ਤੁਸੀਂ ਕਹੀ ਜਾਓ ਜੀ ਉਹੀ ਕਰੇ ਜਿਹੜਾ ਉਹ ਕੀ ਕਰੇ, ਕਿੱਥੇ ਵੜ ਜਾਏ, ਉਹਨੇ ਕੰਮ ਵੀ ਕਰਨਾ ਹੈ, ਦੂਜਾ ਵੀ ਫਿਰ ਗੁਰਦੁਆਰੇ ਦੇ ਕੰਪਲੈਕਸ 'ਚ ਆ ਕੇ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ। ਫਿਰ ਇਹ ਸਾਰਾ ਦਾ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਭਾਈ ਮਨਿੰਦਰ ਸਿੰਘ ਨੇ ਵੀ ਇਸ ਦੇ ਉੱਤੇ ਹੀ ਰਿਸਪੌਂਡ ਕੀਤਾ ਦਾ ਡਿਊਟੀ ਟੂ ਵਾਰ ਅਨਫੋਰਚੂਨੇਟਲੀ is exactly what it says it is. It is duty to warn, and after that the individual is kind of left on their own. ਵੀ ਤੁਸੀਂ ਵਾਰਨਿੰਗ ਦੇ ਦਿੱਤੀ ਕਿ ਵੀ ਤੁਹਾਨੂੰ ਖਤਰਾ ਹੈ, ਤਾਂ ਫਿਰ ਕਿਹਾ ਵੀ ਤੂੰ ਹੁਣ ਆਪੇ ਹੀ ਨਿਬੜ ਜਿਹੜਾ ਉਹ। ਹੁਣ ਇਹ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ ਮੈਂ ਸਮਝਦਾ ਵੀ ਇਹ ਪਹਿਲੀ ਸਾਡੀ ਅਚੀਵਮੈਂਟ ਜਿਹੜੀ ਹੈ, ਜੇ ਲੌਬਿੰਗ ਦੇ ਐਫਰਟਸ ਕਹਿਣਾ ਹੋਏ ਯੂਨਾਈਟਿਡ ਨੇਸ਼ਨਸ ਦੇ ਹਵਾਲੇ ਨਾਲ, ਇਹ ਪਹਿਲਾ ਪਾਰਟ ਹੈ। ਔਰ ਇਹ ਸਾਡਾ ਕਿ ਇਸ ਖਾਲਿਸਤਾਨ ਦਾ ਆਉਣ ਵਾਲੇ ਫਿਊਚਰ 'ਚ ਬਿਲਡ ਕਰੇਗਾ, ਕਿਉਂਕਿ ਇਸ ਮਾਮਲੇ 'ਚ ਇੰਡੀਆ ਤਾਂ ਰਿਸਪੌਂਡ ਹੀ ਨਹੀਂ ਕਰਦਾ, ਉਹ ਤਾਂ ਡਿਸਮਿਸ ਕਰਦਾ ਹੈ। ਹੁਣ ਕੈਨੇਡਾ ਨੇ 7 ਸਫ਼ੇ ਦਾ ਲੈਟਰ ਆਪਣੇ ਡਿਫੈਂਸ ਦੇ ਵਿੱਚ ਲਿਖਿਆ ਹੈ ਔਰ ਇਹ ਅਸ਼ੋਰ ਕੀਤਾ ਕਿ ਜੀ ਅਸੀਂ ਜਿਹੜਾ ਇਸ ਦੇ ਉੱਤੇ ਐਕਟ ਕਰਾਂਗੇ। ਹਾਲਾਂ ਮਾਈਲਡ ਹੈ ਲੈਟਰ, ਲੇਕਿਨ 60 ਦਿਨ ਤਾਂ ਉਹਦੇ ਉੱਤੇ ਬੈਠੇ ਰਹੇ। ਉਹਨਾਂ ਨੂੰ ਲੱਗਾ ਕਿ ਵੀ ਕੋਈ ਗੱਲ ਨਹੀਂ ਹੈ। ਹੁਣ ਮਜਬੂਰ ਹੋਏ, ਕਿਉਂਕਿ ਜਦੋਂ ਇਹ ਹੁੰਦਾ ਜਿਹੜੀ ਲੌਬੀ ਦਾ ਮਤਲਬ ਇਹ ਹੁੰਦਾ ਜਦੋਂ ਮੀਡੀਆ ਕੋਈ ਗੱਲ ਚੁੱਕ ਲੇ, ਤੁਹਾਡੀਆਂ ਜਥੇਬੰਦੀਆਂ ਉਸ ਨੂੰ ਜਾਰੀ ਰੱਖਣ। ਔਰ ਮੈਂ ਸਮਝਦਾ ਵੀ ਇਸ ਮਾਮਲੇ 'ਚ ਵੀਰ ਮਨਿੰਦਰ ਸਿੰਘ ਔਰ ਉਹਨਾਂ ਦੀ ਟੀਮ ਨੇ ਬੜਾ ਐਕਸਲੈਂਟ ਕੰਮ ਕੀਤਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲਾਈਨ ਬ੍ਰੇਕ ਤੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਰਹੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵੀਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਕਾਨੂੰਨੀ ਸੋਧਾਂ ਦੇ ਨਾਂ ਥੱਲੇ ਘੱਟ ਗਿਣਤੀਆਂ ਦਾ ਦਮਨ ਕੀਤਾ ਜਾ ਰਿਹਾ ਹੈ।
ਜਿਨ੍ਹਾਂ ਵਿੱਚ ਮੁਸਲਮਾਨ, ਈਸਾਈ ਤੇ ਸਿੱਖ ਸ਼ਾਮਲ ਹਨ। ਹੁਣ ਭਾਰਤ ਸਰਕਾਰ ਵੱਲੋਂ ਈਸਾਈ ਸੰਸਥਾਵਾਂ ਨੂੰ ਵਿਦੇਸ਼ੀ ਡੋਨੇਸ਼ਨ ਬੰਦ ਕਰਨ ਲਈ FCRA ਕਾਨੂੰਨ ਵਿੱਚ ਸੋਧ ਕੀਤੀ ਜਾ ਰਹੀ ਹੈ। ਇਸ ਮੁੱਦੇ ਤੇ ਅਮਰੀਕਾ ਦੇ ਪ੍ਰਮੁੱਖ ਕਾਂਗਰਸਮੈਨ ਰੀਲੀ ਮੂਰ ਨੇ ਭਾਰਤ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਭਾਰਤ ਦੀਆਂ ਇਸ ਕਿਸਮ ਦੀਆਂ ਹਰਕਤਾਂ ਨਾਲ ਅਮਰੀਕਾ ਭਾਰਤ ਸੰਬੰਧਾਂ ਵਿੱਚ ਵਿਗਾੜ ਆਵੇਗਾ। ਭਾਰਤ ਦੀ ਹਿੰਦੂਤਵੀ ਸਰਕਾਰ ਹੋਸ਼ ਤੋਂ ਕੰਮ ਲਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਦਿਨਾਂ ਦੇ ਇੱਕ ਪ੍ਰੋਗਰਾਮ 'ਚ ਮੈਂਸ਼ਨ ਕੀਤਾ ਸੀ ਕਿ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਵਿਚਾਰਕ ਹੈ, ਆਈਡੀਆਲੋਗ ਹੈ, ਕਿਸੇ ਵੇਲੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਇਕਨੋਮਿਕਸ ਵੀ ਪੜ੍ਹਾਉਂਦਾ ਸੀ। ਉਹਨੇ ਇੱਕ ਆਰਟੀਕਲ ਲਿਖਿਆ ਬੜੀ ਪ੍ਰੋਮੀਨੈਂਟ ਪਬਲੀਕੇਸ਼ਨ ਦੇ ਵਿੱਚ, ਤੇ ਉਹਦੇ 'ਚ ਉਹਨੇ ਭਾਰਤ ਦੇ ਮੁਸਲਮਾਨਾਂ ਨੂੰ ਇਹ ਕਿਹਾ ਵੀ ਤੁਸੀਂ ਜਿਹੜੇ 90 ਦੇ ਕਰੀਬ 90 ਜਾਂ 95 ਉਹਨੇ ਫਿਗਰ ਦਿੱਤੀ, ਜਿਹੜੀਆਂ ਮਸੀਤਾਂ ਨੇ ਵੱਡੀਆਂ ਇਹ ਸਾਡੇ ਹਵਾਲੇ ਕਰ ਦਿਓ, ਤੇ ਜੇ ਤੁਸੀਂ ਇਵੇਂ ਨਾ ਕੀਤਾ ਤੇ ਅਸੀਂ ਤੁਹਾਡਾ ਵੋਟ ਦੇਣ ਦਾ ਹੱਕ ਖੋਹ ਲਾਂਗੇ, ਡੀਫਰੈਂਚਾਈਜ਼ ਕਰਨਾ ਜਿਹਨੂੰ ਕਹਿੰਦੇ ਨੇ। ਔਰ ਇਸ ਦੇ ਉੱਤੇ ਜਿਹੜਾ ਬੋਸਟਨ, ਜਿਹੜਾ ਹਾਰਵਰਡ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਵੀ, ਟੀਚਰਸ ਨੇ ਵੀ ਜਿਹੜਾ ਬੜਾ ਪ੍ਰੋਟੈਸਟ ਕੀਤਾ, ਔਰ ਨਤੀਜੇ ਦੇ ਤੌਰ ਤੇ ਸੁਬਰਾਮਨੀਅਮ ਸਵਾਮੀ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ। ਹਾਲਾਂਕਿ ਉਹ ਸਮਰ ਕਲਾਸਿਸ ਲਈ ਆਉਂਦਾ ਸੀ ਜਾਂ ਕਿਵੇਂ ਸੀ। ਉਹਨਾਂ ਨੇ ਕਿਹਾ ਜੀ ਇਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਇਸ ਸਦੀ ਦੇ ਵਿੱਚ ਇਹ ਅਨਥਿੰਕੇਬਲ ਹੈ ਔਰ ਅਸੀਂ ਇਹਨੂੰ ਜਿਹੜਾ ਉਹ ਬਾਹਰ ਕੱਢਦੇ। ਹੁਣ ਅਸੀਂ ਦੇਖਦੇ ਹਾਂ ਕਿ ਵੀ ਹਿੰਦੂਤਵੀਆਂ ਦੀ ਸਰਕਾਰ 2014 'ਚ ਆਈ, ਔਰ ਜਿਹੜੀ ਇਹਨਾਂ ਦੀ ਪਲੇ ਗਰਲ ਹੈ ਜਿਹੜੀ ਕੰਗਨਾ ਰਣੌਤ, ਉਹਨੇ ਬਿਆਨ ਹੀ ਦਿੱਤਾ ਵੀ ਭਾਰਤ ਨੂੰ ਅਸਲੀ ਤਾਂ ਆਜ਼ਾਦੀ 2014 'ਚ ਮਿਲੀ, ਪਹਿਲਾਂ ਤਾਂ ਜੋ 1947 ਥੋੜ੍ਹੀ ਆਜ਼ਾਦੀ। ਉਹਨੇ ਕਿਹਾ ਜਦੋਂ ਮੋਦੀ ਬਣਿਆ ਉਦੋਂ ਭਾਰਤ ਆਜ਼ਾਦ ਹੋਇਆ। ਹੁਣ 2014 ਤੋਂ ਅੱਜ ਅਸੀਂ 2026 ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ। ਇਹਨਾਂ 12 ਸਾਲਾਂ ਦੇ ਪੀਰੀਅਡ 'ਚ ਕਿਵੇਂ ਸਾਰੇ ਸਿਸਟਮ ਨੂੰ ਭਗਵਾ ਕਰ ਦਿੱਤਾ ਗਿਆ। ਹੁਣ ਤਾਂ ਈਵਨ ਜਿਹੜੀ ਇਹਨਾਂ ਦੀ ਨੈਸ਼ਨਲ ਹਾਕੀ ਹੈ, ਜਿਹਦੇ 'ਚ ਕਿ ਨੀਲੀ ਜਰਸੀ ਪਾ ਕੇ ਪਲੇਅਰ ਖੇਡਦੇ ਸੀ, ਉਹਦਾ ਰੰਗ ਵੀ ਭਗਵਾ ਕਰ ਦਿੱਤਾ। ਹਾਲਾਂਕਿ ਸਾਬਕਾ ਕਪਤਾਨ ਔਰ ਜਿਹੜੇ ਪ੍ਰਮੁੱਖ ਈਵਨ ਜਿਹੜੇ ਨੇ ਪ੍ਰੋਮੀਨੈਂਟ ਸਾਬਕਾ ਖਿਡਾਰੀ, ਉਹਨਾਂ ਨੇ ਵੀ ਕਿਹਾ ਕਿ ਵੀ ਇਹ ਨੀਲੀ ਜਰਸੀ ਸਾਡਾ ਪ੍ਰਾਈਡ ਰਿਹਾ ਆਇਡੈਂਟੀ, ਪਰ ਉਹਨਾਂ ਨੇ ਤਾਂ ਹਰ ਚੀਜ਼ ਭਗਵਾ। ਯੂਪੀ ਦੇ ਵਿੱਚ ਜਦੋਂ ਪਹਿਲੀ ਵਾਰ ਆਦਿੱਤਿਆਨਾਥ ਯੋਗੀ ਦਾ ਆਇਆ ਤਾਂ ਜਿੰਨੀਆਂ ਵੱਡੇ ਵੱਡੇ ਉਹਨਾਂ ਦੇ ਔਕਾਫ ਜਾਂ ਵਕਫ ਬੋਰਡ ਦੇ ਦਫ਼ਤਰ ਜਾਂ ਦੂਜੇ ਸੀ, ਉਹਨਾਂ ਨੂੰ ਆਰਡਰ ਕੀਤਾ ਕਿ ਵੀ ਜਿਹੜਾ ਚੂਨੀ ਕਲਾ ਜਾਂ ਉਹ ਕੀ ਉਹਨੂੰ ਕਹਿੰਦੇ ਨੇ ਕਲੀ ਜਾਂ ਚੂਨਾ ਜਿਹੜਾ ਹੈ ਉਹ ਭਗਵੇ ਰੰਗ ਦਾ ਕਰੋ। ਔਰ ਸਾਰੇ ਪਾਸੇ ਭਗਵਾ ਹੀ ਭਗਵਾ ਜਿਹੜਾ ਹੈ ਉਹਨਾਂ ਨੇ ਬਣਾ ਦਿੱਤਾ ਹੈ। ਲੇਕਿਨ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਨੂੰ ਦੋਨੋਂ ਤਿੰਨੋਂ ਚੀਜ਼ਾਂ ਹੀ ਚੁੱਭਦੀਆਂ ਰਹੀਆਂ, ਕਿਉਂਕਿ ਹਿੰਦੂ ਮੰਦਰਾਂ ਦਾ ਹਾਲ ਜੋ ਹੈ ਉਹ ਤਾਂ ਭਾਵੇਂ ਸਰਕਾਰੀ ਟਰਸਟ ਵੀ ਬਣੇ ਹੋਏ ਨੇ, ਲੇਕਿਨ ਉਹਦੇ 'ਚ ਕਿਵੇਂ ਚੰਦਾ ਚੋਰੀ ਕਰਦੇ ਨੇ, ਕਿਵੇਂ ਖਾਂਦੇ ਨੇ, ਉਹਦੀ ਉਦਾਹਰਣ ਤਾਂ ਰਾਮ ਜੀ ਦਾ ਆਪਣਾ ਮੰਦਰ ਹੈ, ਵਿਚਾਰੀ ਮਾਤਾ ਸੀਤਾ ਦੀ ਨੱਥ ਵੀ ਲੈ ਗਏ, ਹਾਂਜੀ, ਰਾਮਚੰਦਰ ਦਾ ਮੁਕਟ ਵੀ ਲੈ ਗਏ। ਔਰ ਜਿਵੇਂ ਕਿਸੇ ਨੇ ਮੀਮ ਬਣਾਇਆ ਸੀ ਕਿ ਵੀ ਆ ਜਦੋਂ ਜੈਨ ਜ਼ੀ ਵਾਲਿਆਂ ਦਾ ਪ੍ਰੋਟੈਸਟ ਹੋਇਆ ਔਰ ਉਹਨੇ ਹਲਾਈਆਂ ਚੂੜਾਂ ਮੋਦੀ ਸਰਕਾਰ ਦੀਆਂ, ਤੇ ਮੋਦੀ ਅੱਖਾਂ ਬੰਦ ਕਰਕੇ ਜਿਹੜਾ ਉਹ ਪ੍ਰੇ ਕਰ ਰਿਹਾ ਕਿ ਹੇ ਭਗਵਾਨ ਮੇਰੀ ਰੱਖਿਆ ਕਰੋ, ਕੁਛ ਕਰੋ। ਉਹਨੇ ਕਿਹਾ ਇਹ ਚੋਰ ਪਹਿਲੇ ਮੇਰੇ ਪੈਸੇ ਵਾਪਸ ਕਰ, ਮੇਰੀ ਘਰ ਵਾਲੀ ਦੇ ਗਹਿਣੇ ਵਾਪਸ ਕਰ ਜਿਹੜਾ ਤੂੰ ਲੁੱਟ ਕੇ ਖਾ ਗਿਆ। ਸੋ ਹੁਣ ਉਹਨਾਂ ਨੂੰ ਜਿਹੜੇ ਵਕਫ ਬੋਰਡ ਦੇ ਥੱਲੇ ਮੁਸਲਮਾਨਾਂ ਦੀ ਹਜ਼ਾਰਾਂ ਕਰੋੜਾਂ ਦੀ ਜਾਇਦਾਦ ਉਹਨੂੰ ਹੜੱਪਣ ਦਾ ਵੀ ਉਹਨਾਂ ਨੇ ਨਾਂ ਲੈ ਕੇ ਜਾਂ ਉਸ ਦਾ ਏਜੰਡੇ ਦੇ ਉੱਤੇ ਉਹਨਾਂ ਨੇ ਵਕਫ ਐਕਟ ਬਣਾਇਆ ਕਿ ਜੀ ਇਹ ਨਾਮੀ ਤੇ ਬੇਨਾਮੀ ਤੇ ਫਰਾਣਾ ਤੇ ਢਿਮਕਾ ਸਿੱਖਾਂ ਦੇ ਗੁਰਦੁਆਰੇ ਉਹਨਾਂ ਨੂੰ ਬਹੁਤ ਚੁੱਭਦੇ ਸੀ। ਸੋ ਉਹਨਾਂ ਨੇ 4 ਵੱਡੀਆਂ ਕਮੇਟੀਆਂ ਦੇ ਉੱਤੇ ਤਾਂ ਸਿੱਧਾ ਕੰਟਰੋਲ ਕਰ ਲਿਆ। ਤਖਤ ਪਟਨਾ ਸਾਹਿਬ ਵੀ ਉਹਨਾਂ ਦੇ ਹਵਾਲੇ, ਹਜ਼ੂਰ ਸਾਹਿਬ ਵੀ, ਦਿੱਲੀ ਕਮੇਟੀ ਵੀ, ਹਰਿਆਣਾ ਕਮੇਟੀ ਵੀ। ਹੁਣ ਸ਼੍ਰੋਮਣੀ ਕਮੇਟੀ ਇਨਡਾਇਰੈਕਟਲੀ ਨੀਤੀਆਂ ਤਾਂ ਉਹਨਾਂ ਦੀਆਂ ਹੀ ਲਾਗੂ ਕਰਦੀਆਂ ਨੇ। ਔਰ ਪਿਛਲੇ ਦਿਨਾਂ 'ਚ ਅਗੇਨ 2-3 ਮਿੰਟ ਦੀ ਕਿਸੇ ਨੇ ਵੀਡੀਓ ਪਾਈ ਹੋਈ ਸੀ, ਐਕਟਿੰਗ ਜਥੇਦਾਰ ਅਕਾਲ ਤਖਤ ਵੀ ਰਹੇ ਪ੍ਰੋਫੈਸਰ ਮਨਜੀਤ ਸਿੰਘ, ਕੇਸਗੜ੍ਹ ਸਾਹਿਬ ਦੇ ਪੱਕੇ ਜਥੇਦਾਰ ਸੀ ਜਦੋਂ ਉਹਨਾਂ ਨੂੰ ਐਕਟਿੰਗ ਬਣਾਇਆ ਗਿਆ ਸੀ। ਤੇ ਉਹਨਾਂ ਨੇ 1999 ਦਾ ਵਾਕਿਆ ਸੁਣਾਇਆ ਜਦੋਂ 300 ਸਾਲਾ ਖਾਲਸਾ ਸਾਜਨਾ ਦਿਵਸ ਦੀ ਪੈਰੇਡ ਜਾਂ ਨਗਰ ਕੀਰਤਨ ਕੇਸਗੜ੍ਹ ਸਾਹਿਬ ਨਿਕਲਣਾ ਸੀ।
ਕਿ ਬਿਲਕੁਲ ਤਿਆਰ ਸੀ ਸਾਰਾ ਨਗਰ ਕੀਰਤਨ ਅੱਗੇ, ਜਿਵੇਂ ਨਗਾਰਚੀ ਹੁੰਦੇ ਨੇ, ਪੰਜ ਪਿਆਰੇ, ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਔਰ ਦੂਸਰੇ। ਉਹਨਾਂ ਨੇ ਕਿਹਾ ਕਿ ਜੀ ਐਨ ਉਸ ਵੇਲੇ 1500 ਦੇ ਕਰੀਬ RSS ਦੇ ਵਰਕਰ ਨਿਕਰਾਂ ਔਰ ਉਹ ਟੋਪੀਆਂ ਕਾਲੀਆਂ ਤੇ ਦੂਜੇ ਜਿਹੜੀ ਮਸੋਲਨੀ ਦੀਆਂ ਬਰਾਊਨ ਸ਼ਰਟਸ ਵਾਲਿਆਂ ਦਾ ਡਰੈਸ ਸੀ ਪਾ ਕੇ ਆ ਗਏ। ਕਹਿੰਦਾ ਜੀ ਇਹਨੂੰ ਜਲੂਸ ਦੇ ਅੱਗੇ ਲਾਣਾ। ਉਹਨਾਂ ਨੇ ਕਿਹਾ, ਕਹਿੰਦਾ ਵੀ ਮੈਂ ਉਹਨਾਂ ਨੂੰ ਕਿਹਾ ਕਿ ਵੀ ਇਹ ਇਵੇਂ ਨਹੀਂ ਹੁੰਦਾ, ਇਹੀ ਮਰਿਆਦਾ ਹੈ, ਇਹਦੇ ਥੱਲੇ ਹੀ ਹੈ। ਤੁਸੀਂ ਸਭ ਤੋਂ ਪਿੱਛੇ ਚਲੇ ਜਾਓ। ਬਾਦਲਾਂ ਦੀ ਸਰਕਾਰ ਸੀ ਦਿੱਲੀ 'ਚ, ਵਾਜਪਾਈ ਦੀ ਹਕੂਮਤ ਸੀ, 1000 ਕਰੋੜ ਕੇ ਕਿੰਨਾ ਸਰਕਾਰ ਨੇ ਦਿੱਤਾ ਹੋਇਆ ਸੀ। ਉਹ ਵੀ ਕੰਟਰੋਵਰਸ਼ੀਅਲ ਸਾਰੀਆਂ ਇਤਿਹਾਸਕ ਕਿਤਾਬਾਂ ਹੀ ਉਹਨਾਂ ਨਾਲ ਛਾਪੀਆਂ ਗਈਆਂ। ਅੱਛਾ। ਉਹ ਕਹਿੰਦਾ ਵੀ ਉਹਨਾਂ ਨੇ ਮੇਰੇ ਤੇ ਬਹੁਤ ਦਬਾਅ ਬਣਾਇਆ, ਬਹੁਤ ਪ੍ਰੈਸ਼ਰ ਬਣਾਇਆ। ਪ੍ਰੈਸ਼ਰ ਜ਼ਾਹਰ ਹੈ ਬਾਦਲਾਂ ਨੇ ਇਹ ਕਿਹਾ ਹੋਣਾ ਕਿ ਨਹੀਂ ਜੀ ਜਥੇਦਾਰ ਜੀ ਇਹ ਕਰ ਦਿਓ। ਕਹਿੰਦੇ ਵੀ ਨਹੀਂ, ਅਸੀਂ ਉਹਨੂੰ ਨਹੀਂ ਹੋਣ ਦਿੱਤਾ। ਫਿਰ ਕਹਿੰਦੇ 2 ਦਿਨ ਬਾਅਦ ਬਾਕੀ ਸਾਰੇ ਧਰਮਾਂ ਦੇ ਮੁਖੀਆਂ ਨੇ ਵੀ ਟ੍ਰਿਬਿਊਟ ਦੇਣੇ ਸੀ, ਉਹ ਆਏ ਹੋਏ ਸੀ। ਸ਼ੰਕਰਾਚਾਰਿਆ ਆਇਆ ਸੀ, ਸ਼ਾਇਦ ਦਲਾਈ ਲਾਮਾ ਆਇਆ ਸੀ, ਕੌਣ ਆਏ ਹੋਏ ਸੀ। ਕਹਿੰਦੇ ਫਿਰ ਸਾਨੂੰ ਸਲਿੱਪ ਆ ਗਈ ਕਿ ਜੀ ਇਹ ਜਿਹੜਾ ਇਸ ਧਾਰਮਿਕ ਸਮਾਗਮ ਦੇ ਵਿੱਚ RSS ਮੁਖੀ ਜਿਹੜੇ ਨੇ ਉਹ ਵੀ ਸੰਬੋਧਨ ਕਰਨਗੇ। ਕਹਿੰਦੇ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਵੀ ਉਹਨਾਂ ਦਾ ਸ਼ੰਕਰਾਚਾਰਿਆ ਦਾ ਆਇਆ ਹੋਇਆ ਤੁਹਾਡਾ, ਉਸ ਤੋਂ ਵੱਡਾ ਤਾਂ ਤੁਹਾਡੀ ਕੋਈ ਧਾਰਮਿਕ ਔਰ RSS ਕੋਈ ਧਾਰਮਿਕ ਤਾਂ ਹੈ ਨਹੀਂ। ਬਿਲਕੁਲ। ਕਹਿੰਦੇ ਫਿਰ ਉਸ ਵੀ ਉਹ ਕਹਿੰਦਾ ਮੇਰੇ ਕੋਲ ਰਿਕਾਰਡਿੰਗ ਵੀ ਹੈ। ਉਦੋਂ ਕਹਿੰਦੇ ਮੈਨੂੰ ਉਹ ਕਹਿ ਕੇ ਗਏ ਕੋਈ ਗੱਲ ਨਹੀਂ ਹੈ, ਔਰ ਹਿੰਦੀ 'ਚ ਹੀ ਪ੍ਰੋਫੈਸਰ ਮਨਜੀਤ ਸਿੰਘ ਸੰਗਤ ਨੂੰ ਕਹਿੰਦੇ ਵੀ ਮੈਂ ਕਿਹਾ ਸਵਾਸਾਂ ਦਾ ਭਰੋਸਾ ਨਹੀਂ ਹੈ, ਮੈਂ ਦੱਸਦੇ ਹਾਂ। ਕਹਿੰਦਾ ਮੈਨੂੰ ਜਾਣ ਲੱਗੇ ਕਹਿ ਗਏ ਕਿ ਅੱਜ ਤੁਸੀਂ ਸਾਨੂੰ ਅਪਮਾਨਿਤ ਕਰ ਰਹੇ ਹੋ, ਇਹ ਇੱਕ ਵਕਤ ਆਏਗਾ ਅਕਾਲ ਤਖਤ ਦਾ ਜਥੇਦਾਰ ਹਮ ਬਣਾएंगे। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਆਲਰੇਡੀ ਜਿਹੜੀਆਂ ਤੁਹਾਨੂੰ ਬਹੁਤ ਵਾਰੀ ਗੱਲਾਂ ਨਜ਼ਰ ਆਉਂਦੀਆਂ ਨੇ ਇਹ ਕੋਈ ਓਵਰਨਾਈਟ ਨਹੀਂ ਹੋਈਆਂ ਤਬਦੀਲੀਆਂ ਜਾਂ ਹੋ ਰਹੀਆਂ, ਲਗਾਤਾਰਤਾ ਨਾਲ ਚੱਲ ਰਿਹਾ। ਅੱਛਾ। ਸੋ ਉਹਨਾਂ ਦਾ ਗੁਰਦੁਆਰਿਆਂ ਦੇ ਉੱਤੇ ਜਿਹੜਾ ਕੰਟਰੋਲ ਹੈ ਔਰ ਕੁਛ ਦੇ ਉੱਤੇ ਤਾਂ ਕਬਜ਼ੇ ਨੇ। ਗੁਰਦੁਆਰਾ ਗਿਆਨ ਗੋਦਰੀ ਹਰਿਦੁਆਰ, ਡਾਂਗਮਾਰ ਸਿੱਕਮ ਦੇ ਵਿੱਚ, ਮਟਨ ਜਿਹੜਾ ਉਹ ਕਸ਼ਮੀਰ ਦੇ ਵਿੱਚ, ਔਰ ਮੰਗੂ ਮੱਠ, ਜਗਨਨਾਥ ਉਹ ਆਪਣੇ ਤਰੀਕੇ ਨਾਲ ਉਹ ਕਰ ਹੀ ਰਹੇ ਨੇ। ਪਰ ਜਿਹੜੇ ਐਗਜ਼ਿਸਟਿੰਗ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਇੰਟਰਫੀਅਰੈਂਸ ਕਿਸ ਲੈਵਲ ਤੇ ਹੈ। ਆ ਹੁਣ ਤਖਤ ਹਜ਼ੂਰ ਸਾਹਿਬ ਬੋਰਡ ਦੇ ਵਿੱਚ ਮੈਂਬਰ ਜਿਹੜੇ ਬਾਕੀਆਂ ਦੇ ਘਟਾ ਕੇ ਚੀਫ ਖਾਲਸਾ ਦੀਵਾਨ ਦਿੱਲੀ ਕਮੇਟੀ, ਦੂਜੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੂੰ 6 ਦੇ 3 ਚੀਫ ਖਾਲਸਾ ਮਾਈਨਸ ਔਰ ਸਰਕਾਰੀ, ਉਹ ਤਾਂ ਮੌਕੇ ਤੇ ਫਿਰ ਰੌਲਾ ਪੈ ਗਿਆ। ਉਹਨਾਂ ਨੂੰ ਲੱਗਾ ਵੀ ਪੰਜਾਬ ਅਸੀਂ ਜਿੱਤਣਾ ਚਾਹੁੰਦੇ ਹਾਂ, 2027 'ਚ ਸਿੱਖਾਂ ਨੂੰ ਇਸ਼ੂ ਮਿਲ ਜਾਏਗਾ। ਉਹਨਾਂ ਨੇ ਬੈਕ ਟਰੈਕ ਕੀਤਾ। ਹੁਣ ਇਸੇ ਤਰ੍ਹਾਂ ਕਿਉਂਕਿ ਭਾਰਤ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਸਾਈ ਜਾਂ ਕ੍ਰਿਸਚਨ ਮਿਸ਼ਨਰੀ ਬ੍ਰਿਟਿਸ਼ ਪੀਰੀਅਡ ਤੋਂ ਹੀ ਕਨਵਰਸ਼ਨ ਵੀ ਕਰਦੇ ਨੇ, ਪਰ ਇਹ ਸਾਰੇ ਜਿਹੜੇ ਹਿੰਦੂਤਵੀ ਵੀ ਨੇ ਇਹਨਾਂ ਦੇ ਪੁੱਤਰ ਪੁੱਤਰੀਆਂ ਸਾਰੀਆਂ ਹੀ ਜਿਹੜੇ ਨੇ ਉਹ ਵੱਡੇ ਵੱਡੇ, ਕੋਈ ਸੈਕਰਡ ਹਾਰਟ, ਕੋਈ ਮਦਰ ਮੇਰੀ ਸਕੂਲ, ਜਿਹੜਾ ਸੇਂਟ ਜੈਸਟ, ਦੂਜੇ ਸਭ ਈਸਾਈ ਸਕੂਲਾਂ ਦੀ ਸੈਕਰਡ ਹਾਰਟਸ ਦੂਜੇ ਤੀਜੇ, ਜਾਂ ਈਵਨ ਸਨਾਵਰ, ਕਾਟਨ ਬਿਸ਼ਪ ਜਾਂ ਦੂਜੇ ਤੀਜੇ, ਇਹ ਕਿਹਨਾਂ ਦੇ ਬਣਾਏ ਹੋਏ ਨੇ? ਉਹਨਾਂ ਦੇ ਹੀ। ਔਰ ਉਹਨਾਂ ਦੇ ਵਿੱਚ ਬਰਾਬਰ ਜਿਹੜਾ ਉਹ ਈਸਾਈਅਤ ਦਾ ਵੀ ਪ੍ਰਚਾਰ, ਲੇਕਿਨ ਸਾਰੇ ਉੱਥੇ ਹੀ ਬੱਚਿਆਂ ਨੂੰ ਪੜ੍ਹਨ ਭੇਜਦੇ ਨੇ। ਔਰ ਉਹਨਾਂ ਦੀ ਬਹੁਤ ਵੱਡੀ ਜਾਇਦਾਦ ਪ੍ਰਾਪਰਟੀ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵੱਡੀ ਡੋਨੇਸ਼ਨ ਜਿਹੜੀ ਚਰਚਿਜ਼ ਨੂੰ ਹੈ ਉਹ ਬਾਹਰੋਂ ਆਉਂਦੀ ਹੈ। ਉਸ ਦੇ ਵਿੱਚ ਜਿਹੜਾ ਉਹ ਇਹ ਲਿਬਰਲੀ ਡੋਨੇਟ ਕਰਦੇ ਨੇ। ਹੁਣ RSS ਨੇ ਆਪਣੇ 72 ਉਹਨਾਂ ਦੀਆਂ ਆਰਗੇਨਾਈਜੇਸ਼ਨਾਂ ਦੇ ਥੱਲੇ ਕਿਤੇ ਉਹ ਆਦੀਵਾਸੀਆਂ ਦੇ ਬੱਚੇ ਚੁੱਕ ਕੇ ਲੈ ਆਉਂਦੇ ਨੇ, ਉਹਨਾਂ ਦੇ ਸ਼ਿਸ਼ੂ ਕੇਂਦਰ ਬਣਾਏ ਹੋਏ ਨੇ, ਕੋਈ ਹੋਰ ਹੈ ਦੂਸਰਾ ਹੈ, ਔਰ ਆਪ ਤੇ ਚਾਰ ਚੁਫੇਰੇ ਫੰਡ ਹੜੱਪ ਰਹੇ ਨੇ। ਬਾਹਰੋਂ ਵੀ ਜਿਹੜੇ ਨੇ ਹਿੰਦੂ ਤੋਂ ਵੀ ਜਿਹੜੇ ਵੱਡੀ ਗਿਣਤੀ 'ਚ ਉਹਨਾਂ ਨੂੰ ਪਹੁੰਚਾਉਂਦੇ ਨੇ ਪੈਸੇ। ਲੇਕਿਨ ਜਿਹੜੀ ਫੋਰਨ ਕੰਟਰੀਬਿਊਸ਼ਨ ਨੂੰ ਰੈਗੂਲੇਟ ਕਰਨ ਵਾਲਾ ਐਕਟ, ਜਿਹਨੂੰ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਕਹਿੰਦੇ ਨੇ, FCRA, ਉਹਦੇ 'ਚ ਉਹ ਅੱਗੋਂ ਅਮੈਂਡਮੈਂਟ ਕਰ ਰਹੇ ਨੇ। ਪਹਿਲਾਂ ਹੀ ਇਹਨਾਂ ਨੇ ਕਈ 100 ਜਿਹੜੀਆਂ NGO ਸੀ ਜਿਨ੍ਹਾਂ ਨੂੰ ਬਾਹਰੋਂ ਫੰਡਿੰਗ ਆਉਂਦੀ ਸੀ ਉਹ ਬੰਦ ਕਰ ਦਿੱਤੀਆਂ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇਹ ਸਾਡੇ ਹਿੰਦੂਤਵਾ ਦੇ ਲਈ ਠੀਕ ਨਹੀਂ ਹੈ। ਹੁਣ ਉਹਨਾਂ ਨੇ ਕੋਈ ਅਮੈਂਡਮੈਂਟ ਲਿਆ ਰਹੇ ਨੇ ਇਸ ਐਕਟ ਦੇ ਵਿੱਚ ਵੀ, FCRA ਦੇ ਵਿੱਚ ਵੀ, ਜਿਹਦੇ ਥੱਲੇ ਜਿਹੜਾ ਉਹਨਾਂ ਨੇ ਐਮਪਾਵਰ ਗਵਰਨਮੈਂਟ ਹੋਏਗੀ ਟੂ ਡੈਜ਼ਿਗਨੇਟ ਅਥਾਰਟੀ, ਇੱਕ ਕ੍ਰੀਏਟ ਕਰਨਗੇ ਟੂ ਟੇਕ ਓਵਰ ਦਾ ਮੈਨੇਜਮੈਂਟ ਆਫ ਫੋਰਨ ਕੰਟਰੀਬਿਊਸ਼ਨਸ ਐਂਡ ਅਸੈਟਸ created using foreign contributions when an organization's FCRA registration is cancelled, surrendered or seized because it is not renewed। ਉਹ ਇਹ ਅਮੈਂਡਮੈਂਟ ਲਿਆ ਰਹੇ ਨੇ ਕਿ ਵੀ ਜੇ ਫਿਰ ਵੀ ਇਹਨਾਂ ਨੂੰ ਕੋਈ ਬਾਹਰੋਂ ਕੰਟਰੀਬਿਊਸ਼ਨ ਆਈ ਜਾਂ ਕਲੈਪਸ
ਸਿਸਟਮ ਹੋਇਆ ਤੇ ਸਰਕਾਰ ਲੈ, ਇਹਦਾ ਮਤਲਬ ਇਹ ਹੈ ਵੀ ਇੰਡੀਅਨ ਗਵਰਨਮੈਂਟ ਜਾਂ ਹਿੰਦੂਤਵਾ ਇਹਨੂੰ ਨਾਗਪੁਰ ਉਹ ਪਲਾਨ ਕਰ ਰਹੇ ਨੇ, ਜਿਵੇਂ ਉਹਨਾਂ ਨੇ ਵਕਫ ਐਕਟ ਦੇ ਰਾਹੀਂ ਬਹੁਤ ਸਾਰੀਆਂ ਮਸੀਤਾਂ ਔਰ ਦੂਸਰਿਆਂ ਨੂੰ ਜਿਹੜਾ ਉਹ ਆਪਣੇ ਸਰਕਾਰੀ ਕੰਟਰੋਲ 'ਚ ਲੈਣ ਦੀ ਲਾਈਨ ਲਈ ਹੈ, ਉਹ ਚਰਚਿਜ਼ ਨੂੰ ਵੀ ਕੰਟਰੋਲ ਕਰਨਾ ਚਾਹੁੰਦੇ ਨੇ ਕਿ ਭਾਈ ਉਹ ਜਿਹੜੇ ਨੇ ਅਲਟੀਮੇਟਲੀ ਅਸੀਂ ਟੇਕ ਓਵਰ ਕਰਾਂਗੇ। ਪਰ ਕ੍ਰਿਸਚੀਅਨਸ ਦੀ ਲੌਬੀ, ਹੁਣ ਸਿੱਖ ਤਾਂ ਸੁੱਤੇ ਹੋਏ ਨੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ। ਅਸੀਂ ਕੱਲ ਗੱਲ ਕੀਤੀ ਸੀ 20 ਲੱਖ ਵੋਟਾਂ ਜਿਹੜੀਆਂ SIR ਦੀ ਪਹਿਲੀ ਰਿਪੋਰਟ ਆਈ ਹੈ, 20 ਲੱਖ ਵੋਟਾਂ ਜਿਹੜੀਆਂ ਨੇ ਉਹ ਗਾਇਬ ਹੋ ਗਈਆਂ, ਕੱਟ ਦਿੱਤੀਆਂ ਨੇ। 12 ਲੱਖ ਉਹ ਨੇ ਜਿਨ੍ਹਾਂ ਬਾਰੇ ਉਹ ਕਹਿ ਰਹੇ ਨੇ ਕਿ ਜੀ ਫਾਰਮ ਉਹਨਾਂ ਨੇ ਲਏ ਨੇ ਅਜੇ ਭਰ ਕੇ ਨਹੀਂ ਦਿੱਤੇ, ਇਸ ਲਈ ਉਹ ਵੀ ਕੱਟੀ। ਔਰ ਅਸੀਂ ਜਦੋਂ SIR ਪੰਜਾਬ ਸ਼ੁਰੂ ਹੋਈ, ਘੱਟੋ ਘੱਟ 3 ਪ੍ਰੋਗਰਾਮ ਮੈਂ ਇਸ ਦੇ ਕੀਤੇ, ਮੈਂ ਕਿਹਾ ਤੁਸੀਂ ਸੁੱਤੇ ਹੋ, ਕੋਈ ਪੰਜਾਬ ਦੀ ਸਿਆਸੀ ਧਿਰ ਨਹੀਂ ਬੋਲੀ ਹੈ। ਬੰਗਾਲ ਦਾ ਤਜਰਬਾ ਸਾਹਮਣੇ ਸੀ, ਉਹਨੇ ਵਿਚਾਰੀ ਨੇ ਤਾਂ ਮਮਤਾ ਬੈਨਰਜੀ ਦਾ ਕਾਲਾ ਕੋਟ ਪਾ ਕੇ ਸੁਪਰੀਮ ਕੋਰਟ 'ਚ ਵੀ ਲੜਨ ਗਈ ਕੇਸ, ਨਹੀਂ ਸੁਣੀ ਕਿਸੇ ਨੇ, ਫਿਰ ਵੀ ਉਹਨੇ ਕੁਛ ਤਾਂ ਬਚਾ ਗਏ। ਇਹ ਤਾਂ ਬੋਲੇ ਹੀ ਕੋਈ ਨਹੀਂ। ਹੁਣ ਉਹੀ 20 ਲੱਖ ਵੋਟ ਔਰ ਜਿੰਨੀਆਂ ਵੋਟਾਂ ਇਹਨਾਂ ਨੇ ਕੱਟੀਆਂ ਨੇ, ਇਹ ਕੁੱਲ ਵੋਟਾਂ ਦਾ 10% ਹੈ। ਹੁਣ 10% ਔਰ ਸਿੱਖ ਵੋਟਰ ਹੈ। ਉਸ ਤੋਂ ਪਹਿਲਾਂ ਉਹਨਾਂ ਨੇ ਯਕੀਨੀ ਬਣਾਉਣ ਲਈ ਵੀ ਇਹ ਵੋਟਾਂ ਕੱਟਣੀਆਂ ਨੇ, ਉਹਨਾਂ ਨੂੰ ਸੀ ਕਿ ਵੀ ਜਿਹੜੇ ਬਾਹਰ ਸਿੱਖ ਜਿਨ੍ਹਾਂ ਨੇ PR ਲਿਆ ਹੋਇਆ ਹੈ ਪਰ ਸਿਟੀਜ਼ਨਸ਼ਿਪ ਦੂਸਰੇ ਮੁਲਕਾਂ ਦੀ ਨਹੀਂ ਲਈ, ਇੰਡੀਅਨ ਪਾਸਪੋਰਟ ਹੈ ਉਹਨਾਂ ਦੇ ਕੋਲ, ਪਰ ਉਹ ਅਮਰੀਕਾ ਦਾ ਗ੍ਰੀਨ ਕਾਰਡ ਹੈ ਜਾਂ ਕੈਨੇਡਾ ਦੀ PR ਹੈ ਜਾਂ UK ਦੀ PR ਹੈ, ਉਹਨਾਂ ਨੇ ਕਿਹਾ ਕਿ ਜੀ ਈਵਨ ਜਿਹੜਾ ਪਾਸਪੋਰਟ ਹੈ ਇਹ ਵੀ ਕਿਸੇ ਦੇ ਸਿਟੀਜ਼ਨ ਹੋਣ ਦਾ ਸਬੂਤ ਨਹੀਂ ਹੈਗਾ। ਮਕਸਦ ਕੀ ਸੀ ਕਿ ਭਾਈ ਜਿਹੜੇ ਹੁਣ ਕਈ ਵਾਰੀ ਚੋਣਾਂ ਹੁੰਦੀਆਂ ਨੇ, ਤੁਹਾਡੇ ਇਲਾਕਾ ਦਾ MLA ਖੜਿਆ, ਤੁਹਾਡੇ 4 ਰਿਸ਼ਤੇਦਾਰ ਤੁਹਾਨੂੰ ਕਾਲ ਕਰਦੇ ਨੇ, ਆ ਜਾ ਭਾਈ ਵੋਟ ਪਾ ਜਾ, ਤੁਸੀਂ ਜਾਂਦੇ ਹੋ। ਹੁਣ ਜਦੋਂ ਤੁਸੀਂ, ਕਿਉਂਕਿ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈ, ਤੁਸੀਂ ਸਿਟੀਜ਼ਨ ਹੋ, ਵੋਟ ਦਾ ਹੱਕ ਹੈ ਤੁਹਾਨੂੰ। ਹੁਣ ਉਹ ਕਹਿੰਦੇ ਨੇ ਕਿ ਵੀ ਨਹੀਂ ਉਹ ਫਲਾਣੇ ਸਬੂਤ, ਬਾਪ ਦਾ ਕਿੱਥੇ ਜੰਮਿਆ, ਦਾਦਾ ਕਿੱਥੇ ਜੰਮਿਆ, ਫਲਾਣਾ ਉਹ ਲਿਆਓ, 2003 ਦੀਆਂ ਵੋਟਾਂ 'ਚ ਤੁਸੀਂ ਸੀ। ਮਕਸਦ ਹੀ ਇਹ ਸੀ ਕਿ ਜਿਹੜੇ ਬਾਹਰਲੇ 15-20 ਲੱਖ ਸਿੱਖਾਂ ਦੀ ਵੋਟ ਹੈ ਉਹ ਕੱਟਤੀ ਉਹਨਾਂ ਨੇ। ਸੋ ਇਹ ਜਿਹੜੇ ਨੇ, ਔਰ ਇਸ ਸਭ ਦੇ ਬਾਵਜੂਦ ਇਸ ਖਬਰ ਆਈ ਨੂੰ ਵੀ ਕਿ ਇੰਨੀਆਂ ਵੋਟਾਂ ਜਿਹੜੀਆਂ ਨੇ ਕੱਟੀਆਂ ਗਈਆਂ, ਇੰਨੀਆਂ ਦੇ ਉੱਤੇ ਅਜੇ ਸਵਾਲੀਆ ਨਿਸ਼ਾਨ ਹੈ। ਕਿਸੇ ਦਾ ਤੁਹਾਨੂੰ ਬਿਆਨ ਨਜ਼ਰ ਨਹੀਂ ਆਏਗਾ ਐਵੇਂ, ਹਾਲਾਂਕਿ ਕਾਮਨਰ 1-2 ਬੰਦਿਆਂ ਨੇ ਸੋਸ਼ਲ ਮੀਡੀਆ ਤੇ ਪਾਇਆ। ਹੁਣ ਕ੍ਰਿਸਚੀਅਨਸ ਤਾਂ ਸੁੱਤੇ ਨਹੀਂ ਹੋਏ, ਉਹ ਤਾਂ ਉਹਨਾਂ ਦੇ ਹੁਣ ਕਾਂਗਰਸਮੈਨ ਹੈ ਬੜਾ ਪਾਵਰਫੁਲ, ਵੈਸਟ ਵਰਜੀਨੀਆ ਦਾ ਰਿਲੇ ਮੂਰ, ਉਹਨੇ ਕਾਂਗਰਸ ਖਲੋ ਕੇ ਧਮਕੀ ਦਿੱਤੀ ਹੈ ਇੰਡੀਆ ਨੂੰ। US lawmaker voices concern on FCRA amendment, says could hit bilateral ties with India, ਕਿ ਵੀ ਜੇ ਇਸ ਕਿਸਮ ਦੀ ਹਰਕਤ ਕੀਤੀ ਤੇ ਭਾਰਤ ਔਰ ਅਮਰੀਕਾ ਦੇ ਸਬੰਧਾਂ ਦੇ ਵਿੱਚ ਵੀ ਦਰਾਰ ਆਏਗੀ। ਔਰ ਹਾਲਾਂਕਿ ਜਿਹੜੀ BBC ਨੇ ਇਸ ਨੂੰ ਹੋਰ ਵੀ ਹੈਡਲਾਈਨ ਬਣਾਇਆ, clear attack against Christians, US congressman warns India's proposed FCRA changes could strain India-US ties। ਉਹਨੇ ਕਿਹਾ ਵੀ ਇਹ ਸਿੱਧਾ ਈਸਾਈਆਂ ਤੇ ਹਮਲਾ ਹੈ ਔਰ ਇਹਦੇ ਨਾਲ ਜਿਹੜੇ ਨੇ ਅਮਰੀਕਾ ਔਰ ਭਾਰਤ ਦੇ ਸੰਬੰਧ ਪ੍ਰਭਾਵਿਤ ਹੋਣਗੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਕ੍ਰਿਸਚੀਅਨ ਭਾਰਤ ਦੇ ਵਿੱਚ ਸੇਂਟ ਥਾਮਸ ਦੇ ਜ਼ਮਾਨੇ ਤੋਂ ਨੇ, ਜਦੋਂ ਕਿ 2ਰੀ-3ਰੀ ਸਦੀ, ਜਦੋਂ ਕਿ ਮਾਲਾਬਾਰ ਤੋਂ ਉਹ ਜਿਹੜੇ ਨੇ ਭਾਰਤ ਦੇ ਵਿੱਚ ਆਏ। ਔਰ ਇਹ ਜਿਹੜੀ ਹੈ ਕੁਝ ਸਮੇਂ ਬਾਅਦ ਹੀ, ਕੁਝ ਦਹਾਕਿਆਂ ਬਾਅਦ ਹੀ ਉੱਥੇ ਉਹ ਪਹੁੰਚ ਜਾਂਦੇ ਨੇ ਜਦੋਂ ਕਿ ਜੀਸਸ ਦੀ ਰਿਸਰੈਕਸ਼ਨ ਹੋਈ। ਬਟ ਡਿਸਪਾਈਟ ਦਿਸ ਲੌਂਗ ਕ੍ਰਿਸਚੀਅਨ ਹਿਸਟਰੀ, India's parliament is considering amending foreign contribution regulation amendment rules to permit government takeover of churches and religious charities, Mr. Moore, a Republican from West Virginia, said in a poll। ਉਹਨੇ ਕਿਹਾ ਜੀ ਇਹ ਸਾਰੀ ਪਲੈਨਿੰਗ ਜਿਹੜੀ ਹੈ ਇਹ ਸਾਡੇ ਚਰਚਿਸ ਨੂੰ ਦੇ ਉੱਤੇ ਕਬਜ਼ਾ ਕਰਨ ਦੀ ਹੈ। ਦਿਸ ਇਜ਼ ਅ ਕਲੀਅਰ ਅਟੈਕ ਅਗੇਂਸਟ ਕ੍ਰਿਸਚੀਅਨਸ। ਸਿੱਧਾ ਉਹਨੇ ਕਿਹਾ ਵੀ ਇਹ ਈਸਾਈਆਂ ਤੇ ਸਿੱਧਾ ਹਮਲਾ ਹੈ। If this bill proceeds in this way, it would be a point of major concern in our bilateral relationship with India। ਕਿ ਜੇ ਇਸ ਬਿੱਲ ਨੂੰ ਤੁਸੀਂ ਅੱਗੇ ਤੋਰਿਆ ਤਾਂ ਫਿਰ ਸਾਡੇ ਸਬੰਧ ਜਿਹੜੇ ਨੇ ਉਹ ਜੇ ਨਹੀਂ ਰਹਿਣਗੇ। ਸੋ ਅਸੀਂ ਸਮਝਦੇ ਹਾਂ ਕਿ ਭਾਈ ਅਸੀਂ ਇਸ ਗੱਲ ਦੀ ਹਮਾਇਤ ਕਰਦੇ ਹਾਂ ਕਿ ਬਈ ਉਹਨਾਂ ਨੇ ਇੰਡੀਅਨ ਸਿਸਟਮ ਹਿੰਦੂਤਵੀ ਹੌਲੀ ਕਰਕੇ ਉਹਨਾਂ ਨੇ ਪਹਿਲਾਂ ਜੁਡੀਸ਼ਰੀ 'ਚ ਆਪਣੇ ਜੱਜ ਭਰੇ ਸਾਰੇ, ਮੀਡੀਆ ਤਾਂ ਪਹਿਲਾਂ ਹੀ ਟੇਕ ਓਵਰ 2014 ਤੋਂ ਪਹਿਲਾਂ ਹੀ ਉਹਨਾਂ ਨੇ ਸੀ, ਜਿਹਦੇ ਥੱਲੇ ਉਹਨਾਂ ਨੇ 24/7 ਅੰਨਾ ਹਜ਼ਾਰੇ ਦੇ ਸਾਰੇ ਕੈਂਪੇਨ ਨੂੰ ਖੜਾ ਕੀਤਾ। ਹੁਣ ਜਿਹੜੇ ਉਹ ਗੁਰਦੁਆਰੇ, ਚਰਚ, ਮਸੀਤਾਂ, ਉਹਨਾਂ ਦੇ ਉੱਤੇ ਸਿੱਧਾ ਕੰਟਰੋਲ ਔਰ ਅਰਬਾਂ ਖਰਬਾਂ ਡਾਲਰਾਂ ਦੀ ਜਿਹੜੀ ਜਾਇਦਾਦ ਹੈ ਉਸ ਨੂੰ ਹਿੰਦੂਤਵੀ ਆਪਣੇ
ਕਰਨ ਲੱਗੇ ਹੋਏ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਨਾਮ ਬ੍ਰੇਕ ਵਿਊਅਰਸ, ਤੁਸੀਂ ਨਹੀਂ ਸਿੱਧਾ ਮੇਰੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਵੱਲੋਂ ਭਾਵੇਂ ਪਾਕਿਸਤਾਨ ਨੂੰ ਫੇਲ ਸਟੇਟ ਤੇ ਦਹਿਸ਼ਤਗਰਦ ਸਟੇਟ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ, ਪਰ ਪਾਕਿਸਤਾਨ ਦਾ ਇੰਟਰਨੈਸ਼ਨਲ ਰੁਤਬਾ ਵੱਧਦਾ ਹੀ ਜਾ ਰਿਹਾ। ਪਾਕਿਸਤਾਨ ਨੇ ਇੱਕ ਪਾਸੇ ਅਮਰੀਕਾ ਤੇ ਚੀਨ ਨੂੰ ਸੰਤੁਸ਼ਟ ਰੱਖਿਆ ਹੋਇਆ ਔਰ ਪਿਛਲੇ ਦਿਨੀ ਅਮਰੀਕਾ ਦੇ ਕਾਊਂਟਰ ਟੈਰਰਿਜ਼ਮ ਅੰਬੈਸਡਰ ਅਤੇ ਪਾਕਿਸਤਾਨ ਦੇ ਆਲਾ ਅਫਸਰਾਂ ਵਿੱਚ ਗੱਲਬਾਤ ਹੋਈ ਹੈ ਕਿ ਦਹਿਸ਼ਤਗਰਦੀ ਨਾਲ ਸਾਂਝੇ ਤੌਰ ਤੇ ਕਿਵੇਂ ਨਜਿੱਠਿਆ ਜਾਵੇ। ਦੂਸਰੇ ਪਾਸੇ ਪਾਕਿਸਤਾਨ ਨੇ ਚੀਨ ਨਾਲ ਹਾਊਸਵਰਡਸ ਜਿਹੜੇ ਨੇ ਗਨਸ ਦਾ ਜਿਹੜਾ ਸੌਦਾ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਿਆ, ਲਿਖਣੀ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਨਾ ਪਿਛਲੇ ਦਿਨਾਂ 'ਚ ਵੈਸਟ ਏਸ਼ੀਆ ਕ੍ਰਾਈਸਿਸ ਜਿਹਨੂੰ ਕਿਹਾ ਜਾਂਦਾ ਹੈ, ਉਹਨੂੰ ਲੈ ਕੇ ਅਮਰੀਕਾ ਔਰ ਈਰਾਨ, ਉਹਨਾਂ ਦੇ ਵਿੱਚ ਕਾਫੀ ਜਿਹੜੀ ਹੈ ਉਹ ਗਰਮਾ ਗਰਮੀ ਵੀ ਹੋਈ। ਕਈ ਦਿਨ ਕਾਊਂਟਰ ਸਟ੍ਰਾਈਕ ਵੀ ਰਹੀ। ਹੁਣ ਅਗੇਨ ਪ੍ਰੈਜ਼ੀਡੈਂਟ ਟਰੰਪ ਨੇ ਅਖੀਰਲਾ ਚਾਂਸ ਕਹਿ ਕੇ ਫਿਰ ਜਿਹੜੀ ਹੈ ਉਹ ਗੱਲ ਰੋਕੀ ਹੋਈ ਹੈ ਕਿ ਭਾਈ ਅਸੀਂ ਤੁਹਾਨੂੰ ਸਟੋਨ ਏਜ ਪਹੁੰਚਾ ਦਿਆਂਗੇ, ਪਰ ਕਹਿੰਦੇ ਮੈਨੂੰ ਦਿਆ ਆ ਗਈ। ਮੈਂ ਕਿਹਾ ਚਲੋ ਇੱਕ ਮੌਕਾ ਹੋਰ ਦੇ ਦਿਓ। ਤੇ ਦੂਸਰੇ ਪਾਸੇ ਇਹ ਵੀ ਖਬਰਾਂ ਸਾਹਮਣੇ ਨੇ ਕਿ ਵੀ ਆਲਰੇਡੀ ਜਿਹੜਾ, ਕਿਉਂਕਿ ਸਟ੍ਰੇਟ ਆਫ ਹਾਰਮੂਜ਼ ਸੀ ਇਸ ਵੇਲੇ ਪੁਆੜੇ ਦੀ ਜੜ੍ਹ ਹੈ, ਕਿ ਉਹਦਾ ਦੂਸਰਾ ਸਿਰਾ, ਵੱਡਾ ਹਿੱਸਾ ਤਾਂ ਈਰਾਨ ਦੇ ਕੋਲ ਹੈ, ਦੂਸਰਾ ਸਿਰਾ ਓਮਾਨ ਦੇ ਕੋਲ ਹੈ, ਵੀ ਉਹਨਾਂ ਦੇ ਨਾਲ ਗੱਲਬਾਤ ਕਿਸੇ ਕੰਢੇ ਲੱਗ ਗਈ ਹੈ। ਇਹ ਈਰਾਨ ਦਾ ਦਾਅਵਾ ਹੈ, ਜਦੋਂ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਔਰ ਦੂਸਰਿਆਂ ਦਾ ਦਾਅਵਾ ਹੈ ਕਿ ਵੀ ਬਹੁਤ ਜਲਦੀ ਜਿਹੜਾ ਇਸ ਦੇ ਉੱਤੇ ਈਰਾਨ ਦੇ ਨਾਲ ਸਮਝੌਤਾ ਹੋਏਗਾ। ਪਾਕਿਸਤਾਨ ਜਿਹੜਾ ਇਨੀਸ਼ੀਏਟਰ ਸੀ ਇਸ ਸਾਰੇ ਡਾਇਲੌਗ ਦਾ ਬਿਗਨਿੰਗ ਦੇ ਵਿੱਚ, ਬਾਅਦ ਦੇ ਵਿੱਚ ਉਹਦੇ 'ਚ ਕਤਰ ਵੀ ਇਨਵੋਲਵ ਹੋਇਆ, ਜਿਹਦੇ ਥੱਲੇ ਜਿਹੜਾ ਯੂਰਪ ਦੇ ਵਿੱਚ ਜਿਹੜੀ 1-to-1 ਮੀਟਿੰਗ ਹੋਈ। ਪਹਿਲਾਂ ਤਾਂ ਇਸਲਾਮਾਬਾਦ 'ਚ ਹੀ ਹੋਈ, ਉੱਚ ਅਧਿਕਾਰੀ ਜਿਹਦੇ 'ਚ ਵਾਈਸ ਪ੍ਰੈਜ਼ੀਡੈਂਟ ਵੀ ਮਿਸਟਰ ਵੈਂਸ ਵੀ ਗਏ, ਜਿਹਨੂੰ ਇਸਲਾਮਾਬਾਦ ਡਾਇਲੌਗ ਕਿਹਾ ਜਾਂਦਾ ਹੈ। ਹੁਣ ਫਿਰ ਪਾਕਿਸਤਾਨ ਵੱਲੋਂ ਇਹ ਕਿਹਾ ਗਿਆ ਵੀ ਗੱਲਬਾਤ ਪ੍ਰੋਗਰੈਸ ਹੋ ਰਹੀ ਹੈ। ਔਰ ਦੂਸਰਾ, ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਪਾਕਿਸਤਾਨ ਜਿਸ ਨੂੰ ਭਾਰਤ ਦਾ ਜ਼ੋਰ ਲੱਗਾ ਰਿਹਾ ਔਰ ਲੱਗਾ ਹੋਇਆ ਲਗਾਤਾਰਤਾ ਨਾਲ, ਕੋਈ ਮੌਕਾ UN ਹੋਏ, ਕੋਈ ਇੰਟਰਨੈਸ਼ਨਲ ਮੀਟ ਹੋਏ, ਕੋਈ SCO ਸਮਿਟ ਹੋਏ, ਕੋਈ G20 ਸਮਿਟ ਹੋਏ, ਕੋਈ ਮੌਕਾ ਐਸਾ ਨਹੀਂ ਹੈ ਜਿੱਥੇ ਭਾਰਤ ਜਿਹੜਾ ਇਹ ਕੋਸ਼ਿਸ਼ ਨਹੀਂ ਕਰਦਾ ਕਿ ਪਾਕਿਸਤਾਨ ਦੇ ਉੱਤੇ ਜਿਹੜਾ ਆਪਣੇ ਲੋਕਾਂ ਨੂੰ ਦੱਸਣ ਲਈ, ਦੇਖੋ ਜੀ ਸਾਡੀ ਇਕਨੋਮੀ ਹੁਣ ਆ ਫਲਾਣੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਕਿਹਾ ਹੈ ਜੀ 2029 ਤੱਕ ਅਸੀਂ 5 ਟ੍ਰਿਲੀਅਨ ਹੋ ਜਾ। ਹਾਲ ਇਹ ਹੈ ਵੀ ਰੁਪਈਆ ਖਿਸਕ ਰਿਹਾ ਹੈ, ਕਿੱਥੇ ਪਹੁੰਚ ਗਿਆ ਹੈ, ਮਹਿੰਗਾਈ ਦਾ ਬੁਰਾ ਹਾਲ ਹੈ। 80 ਕਰੋੜ ਲੋਕਾਂ ਨੂੰ ਤੁਸੀਂ 5 ਕਿਲੋ ਅਨਾਜ ਦਿੰਦੇ ਹੋ ਤੇ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ। ਤੁਸੀਂ ਕਿਹੜੀ ਕਾਮਯਾਬ ਸਟੇਟ ਹੋ? ਪਰ ਆਪਣੇ ਲੋਕਾਂ ਨੂੰ ਤੁਸੀਂ ਦੇਖੋ ਜੀ, ਪਾਕਿਸਤਾਨ ਤਾਂ ਫੇਲ ਸਟੇਟ ਹੈ। ਪਾਕਿਸਤਾਨ ਤਾਂ ਜਿਹੜਾ ਜੇ IMF ਔਰ ਦੂਸਰੇ ਤੋਂ ਕਰਜ਼ਾ ਨਾ ਦੇ, ਜਾਂ ਸਾਊਦੀ ਅਰੇਬੀਆ ਜਾਂ UAE ਨਾ ਦੇ, ਤਾਂ ਉਹ ਤਾਂ ਕੱਲ ਕਲੈਪਸ ਹੋ ਜਾਏ। ਇਹ ਗੱਲਾਂ ਸੁਣਦਿਆਂ ਸਾਨੂੰ ਉਮਰਾਂ ਲੰਘ ਗਈਆਂ। ਪਾਕਿਸਤਾਨ ਅੱਜ ਵੀ ਕਾਇਮ ਹੈ। ਪਾਕਿਸਤਾਨ ਮਿਲਟਰੀ ਤੌਰ ਦੇ ਉੱਤੇ ਵੀ ਭਾਰਤ ਨਾਲ
ਜਿਹੜਾ ਇਹੀ ਨਹੀਂ ਵੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦਾ। ਜੋ ਆਪਰੇਸ਼ਨ ਸੰਦੂਰ ਦੇ ਦੌਰਾਨ ਇਹਨਾਂ ਦਾ ਸੰਦੂਰ ਜਿਹੜਾ ਉਹ ਮਿੱਟੀ ਦੇ ਵਿੱਚ ਮਿਲਾਇਆ, ਉਹ ਜ਼ਾਹਰ ਹੈ ਕਿ ਭਾਈ ਜਿਹੜਾ ਇਹਦੇ ਬਾਵਜੂਦ ਕਿ ਇਹਨਾਂ ਨੇ ਇੱਕ ਲੰਬਾ ਚੌੜਾ ਡੈਲੀਗੇਸ਼ਨ ਆਪਣਾ 60 ਕੇ ਕਿੰਨੇ ਐਮਪੀਆਂ ਦਾ ਕਿੰਨੇ ਮੁਲਕਾਂ 'ਚ ਭੇਜਿਆ ਕਿ ਜੀ ਦੇਖੋ ਪਾਕਿਸਤਾਨ ਨੇ ਪਹਿਲਗਾਮ ਦੀ ਦਹਿਸ਼ਤਗਰਦੀ ਕੀਤੀ, ਦੂਸਰਾ ਜਿਹੜਾ ਕਿਸੇ ਨੇ ਨਹੀਂ ਮੰਨਿਆ ਹੈ। ਸੋ ਪਾਕਿਸਤਾਨ ਦਾ ਸਟੇਟਸ ਵਿਦ ਇਨ ਇੰਟਰਨੈਸ਼ਨਲ ਕਮਿਊਨਿਟੀ ਐਜ਼ ਏ ਰੀਜਨਲ ਪਾਵਰ ਤੋਂ ਵੀ ਨਿਕਲ ਕੇ ਐਜ਼ ਏ ਗਲੋਬਲ ਪਾਵਰ ਦੇ ਤੌਰ ਦੇ ਉੱਤੇ, ਜ਼ਰੂਰੀ ਨਹੀਂ ਹੁੰਦਾ ਵੀ ਗਲੋਬਲ। ਹੁਣ ਜਦੋਂ ਕਤਰ ਦਾ ਜ਼ਿਕਰ ਹੁੰਦਾ ਸੀ ਜਾਂ ਅਲ ਜਜ਼ੀਰਾ ਜਿਹੜਾ ਦੋਹਾ ਦੇ ਵਿੱਚ ਬਣਿਆ ਜਾਂ ਦੂਜਾ, ਉਹਨਾਂ ਨੇ ਇੱਕ ਨਿੱਘਾ ਜਿਹਾ ਟਾਪੂ ਵਰਗਾ ਮੁਲਕ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਹੈ ਅਦਰ ਦੈਨ ਤੇਲ, ਅੱਜ ਈਰਾਨ ਕ੍ਰਾਈਸਿਸ ਜੇ ਵਰਸਟ ਹੋ ਜਾਏ ਤੇ ਉਹ ਉਹਨਾਂ ਦੀਆਂ ਫੈਸਿਲਿਟੀਜ਼ ਉਡਾ ਦੇਣ ਤਾਂ ਉਹਨਾਂ ਕੋਲ ਤਾਂ ਪੀਣ ਦਾ ਪਾਣੀ ਵੀ ਨਹੀਂ ਹੈ। ਔਰ ਇਹੀ ਹਾਲ ਸਾਊਦੀ ਅਰੇਬੀਆ ਦਾ ਹੈ। ਉਹਨਾਂ ਦਾ ਵੀ ਹਾਲਾਂ ਉਹਨਾਂ ਨੇ ਸੈਲੀਟੇਸ਼ਨ ਪਲਾਂਟ ਔਰ ਦੂਸਰਾ ਤੀਸਰਾ ਲਾ ਕੇ ਹੁਣ ਵੈਜੀਟੇਬਲਸ ਵਗੈਰਾ ਗਰੋ ਕਰਨ ਲੱਗ ਗਏ। ਪਰ ਜੇ ਸੈਲੀਟੇਸ਼ਨ ਪਲਾਂਟ ਦੇ ਉੱਤੇ ਨੈਚੁਰਲ ਤਾਂ ਨਹੀਂ ਨਾ ਹੈ ਪਾਣੀ, ਔਰ ਤੁਹਾਡੇ ਗੈਸ ਰਿਜ਼ਰਵ ਦੇ ਉੱਤੇ ਜਿਹੜਾ ਆਇਲ ਹੈ ਉਹਦੇ ਤੇ ਕਰ ਦਿਓ ਤਾਂ ਕਈ ਸਾਲ ਅੱਗ ਬਲਦੀ ਰਹੇਗੀ। ਇੱਕ ਵਾਰੀ ਉਹਨਾਂ ਨੂੰ ਅੱਗ ਪੈ ਜਾਏ ਤੇਲ ਨੂੰ, ਤਾਂ ਤੇਲ ਹੀ ਹੈ ਸਾਰਾ ਥੱਲੇ ਤੱਕ, ਥੱਲੇ ਵੀ ਕਿਹਨੇ ਬੁਝਾਉਣਾ ਉਹਨੂੰ ਜਾ ਕੇ। ਆ ਵਾਈਲਡ ਫਾਇਰਸ ਲੱਗੀਆਂ ਤੇ ਅੱਧਾ ਸਪੇਨ ਜਿਹੜਾ ਉਹ ਖਾਲੀ ਹੋ ਗਿਆ ਔਰ ਜਰਮਨੀ ਤੱਕ, ਪੈਰਿਸ ਤੱਕ ਉਹਦੀਆਂ ਲਪਟਾਂ ਪਹੁੰਚੀਆਂ। ਤੇ ਜੇ ਆਇਲ ਨੂੰ ਅੱਗ ਲਾ ਦੇਣ, ਜਿਹੜਾ ਕਿ ਉਹਦੇ ਕੋਲ ਕੈਪੇਬਲ ਠੀਕ ਹੈ, ਈਰਾਨ ਕੋਲ ਆਪਣੀ 에ਅਰ ਫੋਰਸ ਜਾਂ ਨੇਵੀ ਨਹੀਂ ਹੈ, ਪਰ ਉਹ ਗਲੀਲਾਂ ਤਾਂ ਹੈਗੀਆਂ ਉਹਨਾਂ ਕੋਲ, ਡਰੋਨ ਨੇ ਔਰ ਮਿਜ਼ਾਈਲਾਂ ਨੇ, ਉਹਦੇ ਨਾਲ ਹੀ ਉਹ ਲੜ ਰਹੇ ਨੇ। ਬਿਲਕੁਲ। ਹੁਣ ਜਿਹੜੀ ਪਾਕਿਸਤਾਨ ਦੇ ਹਵਾਲੇ ਨਾਲ ਦੋ ਖਬਰਾਂ ਜਿਹੜੀਆਂ ਪਿਛਲੇ 24 ਘੰਟੇ ਦੇ ਮੀਡੀਆ 'ਚ ਨੇ, ਹੁਣ ਪਾਕਿਸਤਾਨ ਨੂੰ ਇੰਟਰਨੈਸ਼ਨਲ ਫੋਰਮ ਦੇ ਉੱਤੇ ਇੰਡੀਆ ਹਮੇਸ਼ਾ ਟੈਰਰਿਜ਼ਮ ਦੇ ਨਾਲ ਜੋੜਦਾ ਹੈ, ਲੇਕਿਨ ਹਕੀਕਤ ਕੀ ਹੈ? ਇਹਨਾਂ ਦੀ ਆਪਣੀ ਪੀਟੀਆਈ ਦੀ ਨਿਊਜ਼ ਹੈ, US ਪਾਕਿਸਤਾਨ ਰਿਜ਼ੋਲਵ ਟੂ ਕਨਫਰੰਟ ਟੈਰਰ ਐਂਡ ਸਟਰੈਂਥਨ ਬਾਰਡਰ ਸਿਕਿਉਰਿਟੀ। ਹੁਣ ਅਮਰੀਕਾ ਦੇ ਜਿਹੜੇ ਕੋਆਰਡੀਨੇਟਰ ਨੇ ਫॉर ਕਾਊਂਟਰ ਟੈਰਰਿਜ਼ਮ, ਉਹਦੇ ਐਂਬੈਸਡਰ ਗ੍ਰੈਗਰੀ ਲੌਗਰਫੋ, ਉਹਨਾਂ ਨੇ ਪਾਕਿਸਤਾਨ ਦੀ ਮਿਨਿਸਟਰੀ ਆਫ ਫੋਰਨ ਅਫੇਅਰਸ ਦੇ ਵਿੱਚ ਸਪੈਸ਼ਲ ਸੈਕਟਰੀ ਨੇ ਐਂਬੈਸਡਰ ਨਬੀਲ ਮੁਨੀਰ, ਉਹਨਾਂ ਦੇ ਨਾਲ ਗੁਫ਼ਤਗੂ ਕੀਤੀ, ਮੁਲਾਕਾਤ ਕੀਤੀ ਔਰ ਉਹਨਾਂ ਨੇ ਜੁਆਇੰਟ ਇਹ ਰਿਜ਼ੋਲਵ ਦਿੱਤਾ ਹੈ। ਹੁਣ ਅਮਰੀਕਾ ਨੂੰ ਵੀ ਪਤਾ ਹੈ ਕਿ ਭਈ ਇਹ ਜਿਹੜੀ ਦਹਿਸ਼ਤਗਰਦੀ ਵਿਦਨ ਪਾਕਿਸਤਾਨ ਹੈ, ਕੌਣ ਕਰਵਾ ਰਿਹਾ? ਪਾਕਿਸਤਾਨ ਕੋਈ ਅਲ-ਕਾਇਦਾ ਜਾਂ ਕੋਈ ਖੁਰਾਸਾਨੀ ਜਮਾਤ ਜਾਂ ਕੋਈ ਆਈਸਿਸ ਜਾਂ ਲਸ਼ਕਰ-ਏ-ਤੌਇਬਾ ਜਾਂ ਇੰਡੀਆ ਦਾ ਬਹੁਤ ਵੱਡਾ ਰੋਲ ਹੈ ਇਸ ਵੇਲੇ ਜਿਹੜੀ ਦਹਿਸ਼ਤਗਰਦੀ ਪਾਕਿਸਤਾਨ 'ਚ ਹੈ ਜਾਂ ਅਫਗਾਨਿਸਤਾਨ ਪਾਕਿਸਤਾਨ ਸੰਬੰਧਾਂ 'ਚ ਵੀ ਹੈ, ਔਰ ਇਹਨੂੰ ਅਮਰੀਕਾ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। US and Pakistan have expressed joint resolve to confront terrorist organizations in region including ISIS, Khorasani, Balochistan Liberation Army, BLA ਜਿਹਨੂੰ ਇੰਡੀਆ ਸਪਾਂਸਰ ਕਰਦਾ ਹੈ, ਫਾਈਨੈਂਸ ਕਰਦਾ ਹੈ, ਟ੍ਰੇਨਡ ਕਰਦਾ ਹੈ, ਸਾਰੀ ਟੈਕਨੀਕਲ ਲਾਅ ਹੋ ਦਿੰਦਾ ਹੈ, and its affiliates and discuss steps ਟੂ ਸਟਰੈਂਥਨ ਬਾਰਡਰ ਸਿਕਿਉਰਿਟੀ। ਹੁਣ ਅਮਰੀਕਾ ਦਾ ਆਲਾ ਐਂਬੈਸਡਰ ਜਿਹੜਾ ਕਾਊਂਟਰ ਟੈਰਰਿਜ਼ਮ ਦਾ ਹੈ, ਉਹ ਪਾਕਿਸਤਾਨ ਦੇ ਨਾਲ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਗੱਲਬਾਤ ਕਰ ਰਿਹਾ ਕਿ ਭਾਈ ਅਸੀਂ ਸਾਂਝੇ ਤੌਰ ਤੇ ਇਹ ਦਹਿਸ਼ਤਗਰਦ ਜਮਾਤਾਂ ਦਾ ਕਿਵੇਂ ਮੂੰਹ ਭੰਨਣਾ। ਇਹ ਜਿਹੜਾ 4th ਡਾਇਲੌਗ ਸੀ US ਪਾਕਿਸਤਾਨ ਕਾਊਂਟਰ ਟੈਰਰਿਜ਼ਮ ਡਾਇਲੌਗ, ਇਹ 4 ਅਗਸਤ ਨੂੰ ਹੋਇਆ ਔਰ ਇਹਦੇ 'ਚ ਡੈਲੀਗੇਸ਼ਨ ਸੀ ਦੋਨਾਂ ਮੁਲਕਾਂ ਦੇ ਜਿਨ੍ਹਾਂ ਨੇ ਆਪਸ 'ਚ ਵਿਚਾਰ ਸਾਂਝੇ ਕੀਤੇ। ਇਸ ਡੈਲੀਗੇਸ਼ਨ ਦੇ ਵਿੱਚ ਜਿਹਨੂੰ ਲੀਡ US ਕੋਆਰਡੀਨੇਟਰ ਕਾਊਂਟਰ ਟੈਰਰਿਜ਼ਮ ਦੇ ਐਂਬੈਸਡਰ ਗ੍ਰੈਗਰੀ ਲੌਗਰਫੋ ਕਰ ਰਹੇ ਸੀ ਤੇ ਪਾਕਿਸਤਾਨ ਦੀ ਮਿਨਿਸਟਰੀ ਫੋਰਨ ਅਫੇਅਰਸ ਦੇ ਸਪੈਸ਼ਲ ਸੈਕਟਰੀ ਨਬੀਲ ਮੁਨੀਰ ਕਰ ਰਹੇ ਸੀ। The dialogue underscored shared interests in the US-Pakistan counter-terrorism partnership and the two countries' determination to confront terrorism, a joint statement issued by US and Pakistan said. ਹੁਣ ਬਣਾ ਲਓ ਪਾਕਿਸਤਾਨ ਨੂੰ ਦਹਿਸ਼ਤਗਰਦ। ਅਮਰੀਕਾ ਦਾ ਜਿਹੜਾ ਹਾਈ ਲੈਵਲ ਦਾ ਡੈਲੀਗੇਸ਼ਨ ਉਹ ਜੁਆਇੰਟ ਸਟੇਟਮੈਂਟ ਦੇ ਕੇ ਕਹਿ ਰਿਹਾ ਕਿ ਭਾਈ ਅਸੀਂ ਜਿਹੜਾ ਇਹ ਆਲੇ ਦੁਆਲੇ ਜਿਹੜੀਆਂ ਦਹਿਸ਼ਤਗਰਦੀ ਦੀਆਂ ਥ੍ਰੈਟਸ ਨੇ ਉਹਨਾਂ ਨਾਲ ਸਾਂਝੇ ਤੌਰ ਤੇ ਲੜਾਂਗੇ। United States and Pakistan affirmed their joint resolve to confront terrorist organizations that endanger the safety of their citizens and the stability of the region। ਕਿ ਭਾਈ ਜਿਹੜੇ ਉਸ ਖਿੱਤੇ ਦੀ ਸਥਿਰਤਾ ਨੂੰ ਦੇ ਲਈ ਚੈਲੰਜ ਨੇ ਔਰ
ਪਾਕਿਸਤਾਨ ਦੇ ਔਰ ਖਿੱਤੇ ਦੇ ਸ਼ਹਿਰੀਆਂ ਲਈ ਚੈਲੰਜ ਨੇ, ਇਨਕਲੂਡਿੰਗ ਹੁਣ ਇਹ ਬੜੀ ਦਿਲਚਸਪ ਹੈ, ਆਈਸਿਸ ਖੁਰਾਸਾਨੀ। ਜ਼ਾਹਰ ਹੈ ਕਿ ਆਈਸਿਸ ਜਿਹੜੀ ਹੈ ਉਹ ਐਕਟਿਵ ਹੈ, ਉਹਨੂੰ ਕੌਣ ਮਦਦ ਕਰਦਾ ਹੈ, ਕੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਸ ਖਿੱਤੇ 'ਚ, ਕਿਉਂਕਿ ਅਫਗਾਨਿਸਤਾਨ ਦੀਆਂ ਰਗਡ ਮਾਊਂਟੇਨਸ ਔਰ ਉਹਨਾਂ ਦੇ ਵਿੱਚ ਛੁਪੜ ਥਾਵਾਂ, ਔਰ ਦੂਸਰਾ ਜੀ ਅਲ-ਕਾਇਦਾ, ਹਾਲਾਂਕਿ ਕਾਫੀ ਦੀ ਤਾਕਤ ਘਟ ਗਈ ਹੈ ਪਰ ਅਲ-ਕਾਇਦਾ ਵੀ ਦਹਿਸ਼ਤਗਰਦੀ ਦੀ ਜਥੇਬੰਦੀ ਹੈ। ਦਾ ਤਹਿਰੀਕੇ ਤਾਲਿਬਾਨ ਪਾਕਿਸਤਾਨ, ਹੁਣ ਇਹ ਪਾਕਿਸਤਾਨ ਦੀ ਸਕਸੈਸ ਹੈ ਕਿ ਜਿਹਨੂੰ ਇੰਡੀਆ ਫਾਈਨਾਂਸ ਕਰ ਰਿਹਾ ਤਹਿਰੀਕੇ ਤਾਲਿਬਾਨ ਨੂੰ ਜਾਂ ਉਹਨਾਂ ਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ, ਉਹਨੂੰ ਉਹਨਾਂ ਨੇ ਅਮਰੀਕਾ ਦੇ ਨਾਲ ਜੁਆਇੰਟ ਸਟੇਟਮੈਂਟ 'ਚ ਦਹਿਸ਼ਤਗਰਦਾਂ ਦੀ ਜਮਾਤ 'ਚ ਰੱਖਿਆ, ਐਂਡ ਬਲੋਚਿਸਤਾਨ ਲਿਬਰੇਸ਼ਨ ਆਰਮੀ ਐਂਡ ਇਟਸ ਐਫੀਲੀਏਟਸ। ਇਹ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਮੈਂ ਸਮਝਦਾ ਵੀ ਪਾਕਿਸਤਾਨ ਦੀ ਵੱਡੀ ਡਿਪਲੋਮੈਟਿਕ ਜਿੱਤ ਹੈ। ਜੀ ਹੁਣ ਇੱਕ ਪਾਸੇ ਪਾਕਿਸਤਾਨ ਨੇ ਅਮਰੀਕਾ ਨੂੰ ਗੁੱਡ ਹਿਊਮਰ 'ਚ ਰੱਖਿਆ ਹੋਇਆ ਹੈ ਫਰੋਮ ਐਵਰੀ ਐਂਗਲ। ਆਸਮ ਮੁਨੀਰ ਡਾਰਲਿੰਗ ਨੇ ਪ੍ਰੈਜ਼ੀਡੈਂਟ ਟਰੰਪ ਦੇ, ਇਧਰ ਇਸ ਲੈਵਲ ਦੇ ਉੱਤੇ ਜੁਆਇੰਟ ਜਿਹੜੀ ਹੈ ਉਹ ਦਹਿਸ਼ਤਗਰਦੀ ਦੇ ਖਿਲਾਫ ਲੜਾਈ ਹੈ, ਪਰ ਪਾਕਿਸਤਾਨ ਨੂੰ ਇਹ ਵੀ ਪਤਾ ਹੈ ਵੀ ਉਸ ਦਾ ਜਿਹੜਾ ਪੱਕਾ ਸਾਥੀ ਹੈ, ਪੱਕਾ ਜਿਸ ਨੇ ਦੁੱਖ ਸੁੱਖ 'ਚ ਸਾਥ ਦਿੱਤਾ ਹੈ ਤੇ ਦੇਣਾ, ਉਹ ਚੀਨ ਹੈ। ਹੁਣ ਇਹ ਵੀ ਜਿਹੜੀ ਉਹਨਾਂ ਦੀ ਟ੍ਰਿਬਿਊਨ ਨਿਊਜ਼ ਸਰਵਿਸ ਦੀ ਸਪੈਸ਼ਲ ਨਿਊਜ਼ ਉਹਨਾਂ ਨੇ ਜਿਹੜੀ ਹੈ ਦਿੱਤੀ ਇਸ ਹੈਡਲਾਈਨ ਦੇ ਥੱਲੇ, ਪਾਕਿਸਤਾਨ ਬੂਸਟ ਬਾਰਡਰ ਫਾਇਰ ਪਾਵਰ ਵਿਦ ਚਾਈਨੀਜ਼ ਹੌਵਿਟਜ਼ਰਸ ਐਜ਼ ਆਰਟਿਲਰੀ ਰਾਈਵਲਰੀ ਵਿਦ ਇੰਡੀਆ ਇੰਟੈਂਸੀਫਾਈਜ਼। ਕਿ ਵੀ ਜਿਹੜਾ ਇੰਡੀਆ ਨੇ ਜਦੋਂ ਜਿਹੜੀ ਆਪਣੀ ਆਰਟਿਲਰੀ ਜੋ ਵਧਾ ਰਹੇ ਨੇ, ਵੀ ਪਾਕਿਸਤਾਨ ਚੀਨ ਦੀਆਂ ਬਣੀਆਂ ਹੋਈਆਂ ਜਿਹੜੀਆਂ ਵੱਡੀਆਂ ਗਨਜ਼ ਨੇ ਹੌਵਿਟਜ਼ਰ, ਉਹਨਾਂ ਨੇ ਚਾਈਨਾ ਨਾਲ ਸੌਦਾ ਕੀਤਾ। Along the India-Pakistan border, artillery guns continue to be in focus as Islamabad is ramping up long-range artillery, long-range ਤੋਪਖਾਨਾ ਜਿਹੜਾ ਦੂਰ ਤੱਕ ਮਾਰ ਕਰਦਾ ਹੈ। It is doing so by having recently positioned additional Chinese origin, ਇਹ ਚਾਈਨਾ ਦੀ ਬਣੀ ਹੋਈ ਹੈ, 155 mm truck mounted howitzer, ਇਹ ਟਰੱਕਾਂ ਦੇ ਉੱਤੇ ਹੁੰਦੀਆਂ ਨੇ, close to the border on its sides, making artillery a feature of the current military balance between the two countries. ਹੁਣ ਇਹ ਜਿਹੜੀਆਂ ਟਰੱਕ ਮਾਊਂਟਡ ਹਾਊਟਜ਼ਰਸ ਨੇ, ਇਹ ਚਾਈਨਾ ਮੇਡ 155 mm ਦੀਆਂ, ਇਹਦਾ ਸੌਦਾ ਹੋਇਆ, ਔਰ ਇਹ ਉਹਨਾਂ ਨੇ ਜਿਹੜੇ ਇਸ ਬਾਰਡਰ ਦੇ ਉੱਤੇ ਬਾਰਡਰ ਏਰੀਆ ਸੱਚ ਐਸ ਗੁਜਰਾਂਵਾਲਾ, ਸਿਆਲਕੋਟ, ਜਲਾਲਪੁਰ ਤੇ ਜਟਵਾਲ, ਇਹਨਾਂ ਥਾਵਾਂ ਦੇ ਉੱਤੇ ਜਿਹੜੀ ਹੈ ਫਾਸਟਰ ਮੂਵਿੰਗ, ਕਿਉਂਕਿ ਟਰੱਕ ਮਾਊਂਟਡ ਨੇ, ਅੱਗੇ ਪਿੱਛੇ ਹੋ ਕੇ ਲੌਂਗ ਰੇਂਜ ਮਾਰਚ ਜਿਹੜਾ ਹੈ ਉਹ ਮਾਰ ਕਰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਕਿਉਂਕਿ ਇੰਡੀਆ ਨੇ ਵੀ ਇਹ ਜਿਹੜਾ ਆਪਣਾ ਇਸ ਆਰਟਿਲਰੀ ਦੇ ਵਿੱਚ ਕਾਫੀ ਲੇਟੈਸਟ ਤਬਦੀਲੀਆਂ ਕੀਤੀਆਂ ਨੇ, ਤੇ ਹੁਣ ਪਾਕਿਸਤਾਨ ਨੂੰ ਵੀ ਇਹ ਜਿਹੜਾ ਹੈ ਉਹਨਾਂ ਨੇ ਆਪਣੀ ਕੈਪੈਸਿਟੀ ਨੂੰ ਹੋਰ ਵੀ ਵਧਾਇਆ, ਔਰ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ however with modern surveillance drones providing a live picture of the battlefield, the truck carrying the gun would shoot and scoot even at the risk of being detected. ਉਹਨਾਂ ਨੇ ਕਿਹਾ ਵੀ ਹੁਣ ਬਾਕੀ ਆਬਜ਼ਰਵੇਸ਼ਨ ਵਾਲੀਆਂ ਜਾਂ ਗਾਈਡਲਾਈਨ ਵਾਲੀਆਂ ਨੇ, ਇਹ ਟਰੱਕ ਮੂਵ ਕਰਨਗੇ ਔਰ ਉੱਥੋਂ ਇੰਸਟਰਕਸ਼ਨ ਦੇ ਨਾਲ ਜਿਹੜਾ ਉਹ ਉਹਨਾਂ ਜਿਹੜਾ ਉਸ ਨੂੰ ਫਾਇਰ ਕਰਨਗੇ। ਪਾਕਿਸਤਾਨ ordered 300 units of SH-15 guns from China with a clause for technology transfer allowing production at heavy industries Taxila। ਕਿ ਪਾਕਿਸਤਾਨ ਨੇ 300 ਯੂਨਿਟਸ SH-15 ਗਨਸ ਦੀਆਂ ਆਰਡਰ ਵੀ ਕੀਤੀਆਂ ਨੇ, ਜਿਹੜੀਆਂ ਇੱਕ ਵਾਰੀ ਉਹ ਲੈਣਗੇ ਚਾਈਨਾ ਤੋਂ, ਫਿਰ ਜਿਹੜਾ ਉਹ ਟੈਕਨੋਲੋਜੀ ਚਾਈਨਾ ਉਹਨਾਂ ਨੂੰ ਟਰਾਂਸਫਰ ਕਰੇਗਾ, ਔਰ ਇਹ ਹੈਵੀ ਇੰਡਸਟਰੀ ਟੈਕਸਲਾ ਜਿੱਥੇ ਬਣਦੀਆਂ ਉੱਥੇ ਇਹ ਬਣ ਗਈਆਂ। ਇਹ 2022 ਦੇ ਵਿੱਚ ਪਹਿਲੀ ਇੰਡਕਸ਼ਨ ਇਹਦੀ ਸ਼ੁਰੂ ਹੋਈ ਸੀ। ਹੁਣ ਪਾਕਿਸਤਾਨ ਨੇ 200 ਤੋਂ ਜ਼ਿਆਦਾ ਹੋਰ SH-15 ਗਨਸ ਆਪਣੀਆਂ ਜਿਹੜੀਆਂ ਨੇ ਉਸ ਦੇ ਵਿੱਚ ਸ਼ਾਮਲ ਕੀਤੀਆਂ ਆਪਣੇ ਆਰਸੈਨਲ ਦੇ ਵਿੱਚ। Analysts say the SH-15 gives Pakistan a more modern, mobile artillery capable than older towed systems and boost long range। और दूसरा आगे और डिटेल है भी पाकिस्तान ने चाइना तो की लिया। सो मैनू ये लगा कि भी ये डिस्कस करना ज़रूरी है कि भी एक पासे साडा भी एक तबका है जिहड़ा इंडियन प्रोपेगेंडे का शिकार हुंदा है। हालांकि
ਪਾਕਿਸਤਾਨ ਭਾਰਤ ਨਾਲੋਂ 6ਵਾਂ ਹਿੱਸਾ ਉਹਦੇ ਕੋਲ ਟੈਰੀਟਰੀ ਹੈ ਤੇ ਆਬਾਦੀ ਵੀ 6ਵਾਂ ਹਿੱਸਾ ਹੈ। ਉਹ ਸਾਰੇ 24-25 ਕਰੋੜ ਨੇ ਪਾਕਿਸਤਾਨ ਦੇ ਵਿੱਚ, ਇਹ 1 ਬਿਲੀਅਨ 500 ਮਿਲੀਅਨ ਨੇ। ਲੇਕਿਨ ਪਾਕਿਸਤਾਨ ਮਿਲਟਰੀ ਮੈਚ ਵੀ ਹੈ, 에ਅਰ ਫੋਰਸ ਮੈਚ ਵੀ ਹੈ ਤੇ ਡਿਪਲੋਮੇਸੀ ਦੇ ਵਿੱਚ ਤਾਂ ਫਿਰ ਹੁਣ ਸਾਡੀਆਂ ਯਾਰੀਆਂ ਸਰਪੰਚ ਨਾਲ, ਜਿਹੜਾ ਦੁਨੀਆ ਦਾ ਵੱਡਾ ਸਰਪੰਚ ਟਰੰਪ ਹੈ, ਉਹਨਾਂ ਦੇ ਨਾਲ ਯਾਰੀਆਂ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸੋਥ ਲੈਣ ਬ੍ਰੇਕ ਵਿਊਅਰਸ ਦੋਸਤਾਂ ਨੇ ਸਾਰੇ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। Viewers, welcome back. Our program ਤੋਂ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਨ ਜ਼ੀ ਦੇ ਪ੍ਰੋਟੈਸਟਰਸ ਨੇ ਮੋਦੀ ਸਰਕਾਰ ਦੇ ਇਮੇਜ ਨੂੰ ਕਾਫੀ ਨੁਕਸਾਨ ਪਹੁੰਚਾਇਆ ਔਰ ਹੁਣ RSS ਮੁਖੀ ਮੋਹਨ ਭਾਗਵਤ ਡੈਮੇਜ ਕੰਟਰੋਲ ਲਈ ਮੈਦਾਨ ਵਿੱਚ ਉਤਰਿਆ ਹੈ। ਉਸਨੇ ਕਿਹਾ ਹੈ ਕਿ ਜਨ ਜ਼ੀ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ। ਦੂਸਰੇ ਪਾਸੇ ਮੋਹਨ ਭਾਗਵਤ ਪਾਕਿਸਤਾਨ ਤੇ ਚੀਨ ਨੂੰ ਵੀ ਪਲੋਸ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਕਈ ਵਾਰ ਇਹ ਦੇਖਦਾ ਹਾਂ ਕਿ ਵੀ ਜਦੋਂ ਅਸੀਂ 3500 ਸਾਲ ਦਾ ਬ੍ਰਾਹਮਣਵਾਦ ਦਾ ਇਤਿਹਾਸ ਦੇਖਦੇ ਹਾਂ, ਕਿਉਂਕਿ ਰਿਗਵੇਦ ਤੋਂ ਉਸ ਦੀ ਸ਼ੁਰੂਆਤ ਹੁੰਦੀ ਹੈ ਔਰ ਉਸ ਦਾ ਜਿਹੜਾ ਟਾਈਮ ਪੀਰੀਅਡ ਹੈ ਰਿਗਵੇਦ ਦਾ, ਜਿਹਨੂੰ ਮਲਟੀਪਲ ਲਿਖਾਰੀਆਂ ਨੇ ਲਿਖਿਆ ਔਰ ਜਿਹਦੇ ਵਿੱਚ ਬ੍ਰਾਹਮਣ ਦੀ ਸੁਪਰਾਮੇਸੀ ਦਾ ਜ਼ਿਕਰ ਹੈ, ਯੱਗ ਹੋਮ ਕਰਨ ਦਾ 3500 ਸਾਲ ਹੋ ਗਏ। ਔਰ ਉਹਨਾਂ ਨੇ ਦੁਨੀਆ ਦੇ ਵਿੱਚ, ਇਹ ਠੀਕ ਹੈ ਸਲੇਵਰੀ ਵੀ ਰਹੀ ਹੈ, ਹੋਰ ਵੀ ਮਾੜੇ ਕਸਟਮ ਜਾਂ ਦੂਜੇ ਰਹੇ ਨੇ, ਲੇਕਿਨ ਬ੍ਰਾਹਮਣਵਾਦ ਨੇ ਜਿਹੜਾ ਸਭ ਤੋਂ ਖਤਰਨਾਕ ਜਿਹੜਾ ਵਿਚਾਰ, ਜਿਹੜਾ ਇੱਕ 3500 ਸਾਲ ਬਾਅਦ ਅੱਜ ਵੀ ਜਿਹੜਾ ਉਹ ਪ੍ਰੈਕਟਿਸਿੰਗ ਹੈ, ਉਹ ਸੀ ਵਰਣ ਆਸ਼ਰਮ, ਜ਼ਾਤ ਪਾਤੀ ਸਿਸਟਮ। ਜਿਸ ਨੂੰ ਇਹਦੇ ਬਾਵਜੂਦ ਕਿ ਕਨਸਟੀਟਿਊਸ਼ਨ ਡਾਕਟਰ ਅੰਬੇਦਕਰ ਦਾ ਕਹੋ ਜੀ ਬਾਬਾ ਸਾਹਿਬ ਨੇ ਬਣਾਇਆ ਕਰਤਾ ਹੈ, ਲੇਕਿਨ ਅੱਜ ਵੀ ਤੁਸੀਂ ਜਿਹੜੇ ਕਮਿਸ਼ਨ ਵੀ ਬਣੇ ਹੋਏ ਨੇ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਸ਼ਿਕਾਇਤਾਂ ਦੇ ਸਟੇਟਾਂ 'ਚ ਵੀ ਸੈਂਟਰ 'ਚ ਵੀ ਹਜ਼ਾਰਾਂ ਕੰਪਲੇਂਟਸ, ਉਹ ਵੀ 100 ਕੰਪਲੇਂਟਾਂ 'ਚੋਂ ਇੱਕ ਜਿਹੜੀ ਹੈ ਉੱਥੇ ਤੱਕ ਪਹੁੰਚਦੀ ਹੈ। ਪਰ ਉਹ ਬਰਾਬਰ ਜਿਹੜਾ ਮਾਈਂਡ ਸੈਟ ਹੈ ਉਹ ਚੱਲ ਰਿਹਾ। ਔਰ ਮੈਂ ਇਹ ਦੇਖ ਰਿਹਾ ਸੀ ਕਿ ਵੀ ਇੱਕ ਪਾਸੇ ਗਾਂਧੀ ਪਿੰਡਾਂ ਦੇ ਉੱਤੇ ਬਹੁਤ ਜ਼ੋਰ ਦਿੰਦਾ ਸੀ ਕਿ ਜੀ ਪਿੰਡਾਂ ਦਾ ਵਿਕਾਸ ਹੋਏ, ਪਿੰਡਾਂ ਦੇ ਵਿੱਚ ਹੋਏ, ਦੂਜਾ ਤੀਜਾ। ਡਾਕਟਰ ਅੰਬੇਦਕਰ ਬਿਲਕੁਲ ਖਿਲਾਫ ਸੀ ਉਹ ਸ਼ਹਿਰਾਂ ਦਾ ਵਿਕਾਸ ਔਰ ਸ਼ਹਿਰਾਂ 'ਚ। ਔਰ ਮੈਨੂੰ ਇਹ ਬਾਅਦ 'ਚ ਗੱਲ ਸਮਝ ਆਈ ਕਿ ਵੀ ਪਿੰਡ ਦੇ ਵਿੱਚ ਤਾਂ ਅੱਜ ਵੀ ਤੁਹਾਡੀ ਸ਼ਨਾਖਤ, ਜਿਹੜਾ ਵੀ ਪਿੰਡ 'ਚ ਰਹਿਣ ਵਾਲਾ ਉਹਦੀ ਜ਼ਾਤ ਨਾਲ ਹੀ ਹੈ।
ਔਰ ਉਹ ਉੱਥੇ ਹੀ ਰਹਿਣੀ ਆ। ਉਹ ਵਿਕਾਸ ਕਾਰਜ ਹੈ, ਉਹਦਾ ਪੱਕਾ ਘਰ ਬਣਾ ਲਏ, ਚੁਬਾਰਾ ਬਣਾ ਲਏ, ਜਿਹੜਾ ਜਾਤੀ ਸੂਚਕ ਲਫ਼ਜ਼ ਹੈ ਉਹ ਉਹਨਾਂ ਦੇ ਲਈ ਉਹੀ ਰਹਿਣਾ। ਹਾਂ, ਜਦੋਂ ਉਹ ਸ਼ਹਿਰਾਂ 'ਚ ਆ ਜਾਂਦੇ ਨੇ, ਸ਼ਹਿਰਾਂ ਦੀ ਇੱਕ ਮੰਜ਼ਲ ਤੇ ਕੋਈ ਰਹਿ ਰਿਹਾ, ਦੂਸਰੀ ਤੇ ਕੋਈ ਰਹਿ ਰਿਹਾ, ਢਾਬਾ ਕਿਸੇ ਨੇ ਖੋਲ੍ਹਿਆ, ਰੈਸਟੋਰੈਂਟ ਕਿਸੇ ਨੇ ਖੋਲ੍ਹਿਆ, ਉਹ ਤੁਸੀਂ ਉਸ ਨਫ਼ਰਤ ਤੋਂ ਨਿਕਲ ਜਾਂਦੇ। ਸੋ ਬੇਸਿਕ ਜਦੋਂ ਗਾਂਧੀਅਨ ਥਾਟ ਨੂੰ ਅੰਬੇਦਕਰ ਨੇ ਨਕਾਰਿਆ, ਔਰ ਗਾਂਧੀ ਨੂੰ ਬਹੁਤ ਵੱਡਾ ਫਰਾਡ ਪਖੰਡੀ ਕਿਹਾ, ਉਹਨੇ ਕਿਹਾ ਇਹਦੀਆਂ ਲਿਖਤਾਂ ਪੜ੍ਹੋ। ਇਹ ਜਦੋਂ ਅੰਗਰੇਜ਼ੀ 'ਚ ਲਿਖਦਾ ਯੰਗ ਇੰਡੀਆ, ਜਿਵੇਂ ਪਬਲਿਕੇਸ਼ਨ ਸੀ ਉਹਦੀ ਗਾਂਧੀ ਦੀ ਜਾਂ ਕਾਂਗਰਸ ਦੀ, ਉਹਦੇ 'ਚ ਬੜੇ ਲਿਬਰਲ ਥਾਟ ਦੇਗਾ, ਕਿਉਂਕਿ ਉਹ ਵੈਸਟਰਨ ਲੋਕਾਂ ਨੇ ਪੜ੍ਹਨਾ ਕਿ ਦੇਖੋ ਜੀ ਗਾਂਧੀ ਦਾ ਇੰਨਾ ਹਿਊਮੈਨੀਟੇਰੀਅਨ ਬੇਸ ਹੈ। ਪਰ ਜਦੋਂ ਇਨਰ ਜਿਹੜੀ ਉਹਦੀ ਪਬਲਿਕੇਸ਼ਨ ਹੈ ਗੁਜਰਾਤੀ ਜ਼ਬਾਨ 'ਚ ਆਪਣੇ ਲੋਕਾਂ ਲਈ ਹੈ, ਉਹਦੇ 'ਚੋਂ ਪੂਰੀ ਤਰ੍ਹਾਂ ਫਿਰ ਵਰਣ ਵਿਵਸਥਾ ਔਰ ਮੰਨੂ ਜੀ ਮਹਾਰਾਜ ਔਰ ਇਹ ਜੇ ਜਾਤੀ ਵਿਵਸਥਾ ਨਾ ਰਹੇ ਤਾਂ ਹਿੰਦੂ ਧਰਮ ਬਚ ਹੀ ਨਹੀਂ ਸਕਦਾ ਔਰ ਦੂਸਰਾ ਨਹੀਂ ਹੋ ਸਕਦਾ, ਇਹ ਸਾਰਾ ਕਰਦੇ ਨੇ। ਹੁਣ ਬੜੀ ਸਮਾਰਟਨੈਸ ਦੇ ਨਾਲ, ਔਰ ਇਹ ਜਿਹੜੀ ਇੱਕ ਬੈਂਡਿੰਗ ਗੇਮ ਹੈ, ਇਹ ਬੈਂਡਿੰਗ ਗੇਮ ਕੋਈ ਇਸ ਨੇ ਸਿੱਖਣੀ ਹੈ ਤਾਂ ਬਾਹਮਣ ਤੋਂ ਸਿੱਖੇ ਵੀ ਕਿਵੇਂ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ ਤੇ ਵਕਤ ਬੀਤ ਜਾਣ ਦੇ ਉੱਤੇ ਪਿਓ ਨੂੰ ਵੀ ਗਧਾ ਕਹਿਣਾ। ਔਰ ਹਾਂ, ਉਹਨੂੰ ਪਿਓ ਨੂੰ ਗਧਾ ਕਹਿਣ ਲੱਗੇ, ਉਹਦਾ ਖੂਬਸੂਰਤ ਨਾਂ ਗਧੇ ਦਾ, ਜਿਵੇਂ ਸੰਸਕ੍ਰਿਤ ਦੇ ਵਿੱਚ ਗੰਧਰਵ ਸੇਨ, ਉਹਨੂੰ ਕਹੋ ਜੀ ਆਪ ਗੰਧਰਵ ਸੇਨ ਹੈ ਪਿਤਾ ਜੀ, ਉਹਨੂੰ ਗਧਾ ਕਹਿ ਰਿਹਾ ਉਹ, ਪਰ ਬੜੇ ਫਲਫੀ ਲਫ਼ਜ਼ਾਂ ਦੇ ਵਿੱਚ। ਇਹ ਇਹਨਾਂ ਦਾ ਆਰਟ ਹੈ। ਹੁਣ ਅਸੀਂ ਦੇਖਿਆ ਕਿ ਵੀ 20 ਜੁਲਾਈ ਨੂੰ ਜੋ ਕੁਛ ਜੰਤਰ ਮੰਤਰ ਦੇ ਉੱਤੇ ਹੋਇਆ, ਉਸ ਤੋਂ 40 ਦਿਨ ਪਹਿਲਾਂ ਇਹ ਐਜੀਟੇਸ਼ਨ ਉਹਨਾਂ ਦੀ ਚੱਲਦੀ ਰਹੀ। ਨੀਟ ਐਗਜ਼ਾਮ 'ਚ ਪੇਪਰ ਲੀਕ, ਜਿਹੜਾ ਜ਼ਾਹਰ ਹੈ ਕਿ ਧਰਮਿੰਦਰ ਪ੍ਰਧਾਨ RSS ਦਾ ਡਾਇਰੈਕਟ ਮੈਨ ਮੋਹਨ ਭਾਗਵਤ ਤੋਂ ਬਾਅਦ ਮਕਸਦ ਪੇਪਰ ਲੀਕ ਰਾਹੀਂ ਪੈਸਾ ਕਮਾਉਣਾ। ਪੈਸਾ ਤਾਂ ਇਹਨਾਂ ਕੋਲ ਇੰਨਾ ਆਨਾ ਹੈ, ਇਹਨਾਂ ਨੂੰ ਇਹ ਜਿਹੜਾ ਉਹ ਸੌਂਦੇ ਹੀ ਪੈਸਿਆਂ ਦੇ ਉੱਤੇ ਨੇ, ਇੰਨੇ ਵਿਛਾ ਕੇ ਉਹਦੇ ਉੱਤੇ। ਲੇਕਿਨ ਪੇਪਰ ਲੀਕ ਰਾਹੀਂ ਤੁਸੀਂ ਆਪਣੇ ਬੰਦੇ ਭਰਤੀ ਕਰ ਰਹੇ ਹੋ, ਮੈਡੀਕਲ 'ਚ ਲਿਜਾ ਰਹੇ ਹੋ, IAS ਬਣਾ ਰਹੇ ਹੋ, IPS ਬਣਾ ਰਹੇ ਹੋ। ਇਸ ਲਈ ਹਿੰਦੂਤਵਾ ਦਾ ਜਿਹੜਾ ਪੂਰਾ ਬੋਲਬਾਲਾ ਸਾਰੇ ਪਾਸੇ ਕੀਤਾ ਹੋਇਆ ਉਹਨਾਂ ਦਾ, ਉਹਨੂੰ ਯੂਜ਼ ਕਰਦੇ ਨੇ। ਬਿਲਕੁਲ ਇਸ ਮਾਮਲੇ 'ਚ ਉਹਨਾਂ ਨੇ ਮਿਸਕੈਲਕੂਲੇਟ ਕੀਤਾ। ਹੁਣ ਜੈਨ ਜ਼ੀ ਨੂੰ ਕੀ ਨਹੀਂ ਕਿਹਾ, ਇਹਨਾਂ ਦੀ ਜਿਹੜੀ ਅਗੇਨ ਮੈਂ ਲਫ਼ਜ਼ ਅੱਜ ਦੇ ਪ੍ਰੋਗਰਾਮ 'ਚ ਪਲੇ ਗਰਲ, ਪਲੇ ਬॉय ਹੁੰਦੇ ਨੇ ਜਿਹੜੇ ਹਰ ਇੱਕ ਸਮਾਜ ਜਾਂ ਦੂਸਰੇ 'ਚ ਹੁੰਦੇ ਨੇ। ਹੁਣ ਕੰਗਨਾ ਰਣੌਤ ਬਾਰੇ ਕੀ ਕਹਿਣਾ, ਲੇਕਿਨ ਉਹਨੂੰ ਕਿਵੇਂ ਉਤਾਰਿਆ ਜਾਂਦਾ RSS ਵੱਲੋਂ ਨੌਨਸੈਂਸ ਬੁਲਾਉਣ ਦੇ ਲਈ। ਉਹ ਕਿਸਾਨ ਮੂਵਮੈਂਟ ਦੇ ਵੇਲੇ ਹੋਏ, ਉਹ ਪੰਜਾਬ ਦੇ ਸਿੱਖਾਂ ਦੇ ਹਵਾਲੇ ਦੇ ਨਾਲ ਹੋਏ, ਜਾਂ ਜੈਨ ਜ਼ੀ ਦੇ ਹਵਾਲੇ ਨਾਲ, ਜਿਨ੍ਹਾਂ ਨੂੰ ਉਹਨੇ ਗਟਰ ਜਨਰੇਸ਼ਨ ਔਰ ਇਸ ਕਿਸਮ ਦੇ ਲਫ਼ਜ਼ ਕਹੇ, ਉਹਨਾਂ ਨੇ ਪੋਤੜੇ ਫੋਲ ਕੇ ਰੱਖ ਦਿੱਤੇ ਉਹਦੇ ਕੰਗਨਾ ਰਣੌਤ ਦੇ। ਜਦੋਂ ਤੋਂ ਆਈ ਉਸ ਦੀਆਂ ਜਿਹੜੀਆਂ ਬਦ ਅਖਲਾਕ ਹਰਕਤਾਂ ਨੇ, ਉਹ ਸਾਰੀਆਂ ਦੀਆਂ ਵੀਡੀਓਜ਼ ਕੱਢ ਕੇ ਲਿਆ ਕੇ ਉਹਨਾਂ ਨੇ ਕਿਹਾ ਦੇਖ ਲਓ ਇਹ ਸੰਸਕਾਰਿਕ ਬੀਬੀ ਹੈ ਨਾ, ਹਮ ਅਸੀਂ ਸੰਸਕਾਰੀ ਲੋਕ ਹੈ, ਇਹ ਗਟਰ ਜਨਰੇਸ਼ਨ ਕਿੱਥੋਂ ਆ ਗਏ। ਉਹ ਕਹਿੰਦੇ ਆਹ ਦੇਖ ਲਓ ਇਹਦੇ ਸੰਸਕਾਰ। ਹੁਣ ਪੂਰਾ ਉਹਨਾਂ ਨੇ, ਔਰ ਕੱਲਾ ਇਹ ਨਹੀਂ ਹੈ, ਸਾਨੂੰ ਭੈਣ ਅਮਨਜੋਤ ਕੌਰ ਹੋਰਾਂ ਦੇ 2 ਲਿਖਤਾਂ ਵੀ ਆਈਆਂ ਨੇ, ਉਹਨਾਂ ਨੇ ਪਾਰਟਿਕੂਲਰਲੀ ਮਾਰਕ ਕੀਤਾ ਕਿ ਵੀ ਕਿਵੇਂ ਜਿਹੜੀਆਂ ਬੱਚੀਆਂ ਉਹਦੇ 'ਚ ਸ਼ਾਮਲ ਹੋਈਆਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ, ਉਹਨਾਂ ਦੇ ਉੱਤੇ ਕੇਸ। ਇੱਕ ਛੋਟੀ ਜਿਹੀ ਕੁੜੀ ਜਿਹਨੇ, ਹਾਲਾਂ ਉਹਦੀ ਜ਼ੁਬਾਨ ਤਾਂ ਗੰਦੀ ਸੀ ਜੋ ਉਹਨੇ ਕਿਹਾ ਮੋਦੀ ਨੂੰ, ਲੇਕਿਨ ਉਹਦੇ ਤੋਂ ਮਾਫੀ ਵੀ ਮੰਗਾਈ ਜਾ ਰਹੀ ਹੈ, ਕੇਸ ਵੀ ਰਜਿਸਟਰ ਹੋ ਰਹੇ ਨੇ। 1-2 ਬੱਚੀਆਂ ਜਿਹੜੀਆਂ ਨੇ ਉਹ 24-25 ਸਾਲ ਦੀ, ਇੱਕ ਉਹ ਆਪਣੇ ਮਾਪਿਓ ਸਭ ਘਰ ਛੱਡ ਕੇ ਹੀ ਦੌੜ ਗਏ ਹੋਏ ਨੇ, ਇੰਨਾ ਹਰਾਸ। ਔਰ ਉਹਨਾਂ ਦੇ ਸੰਸਕਾਰੀ ਜਿਹੜੇ BJP ਦੇ ਲੋਕ ਨੇ, ਉਹ IT ਸੈਕਟਰ ਵਾਲੇ, ਉਹ ਉਹਨਾਂ ਨੂੰ ਰੇਪ ਦੀਆਂ ਔਰ ਦੂਸਰੀਆਂ ਧਮਕੀਆਂ ਦੇ ਰਹੇ ਨੇ। ਹੁਣ ਇਸ ਸਭ ਦੇ ਬਾਵਜੂਦ, ਕਿਉਂਕਿ ਅਲਟੀਮੇਟਲੀ ਦਬਾਅ ਬਣਿਆ, ਸਾਰੇ ਮੁਲਕ ਦੇ ਵਿੱਚ ਇੱਕ ਪ੍ਰਭਾਵ ਜਿਹਾ ਬਣਨ ਲੱਗਾ ਔਰ ਉਹਦਾ ਅਸਤੀਫਾ ਲੈ ਲਿਆ। ਹੁਣ ਇੱਕ ਪਾਸੇ ਰਿਪਰੈਸਿਵ ਵੇ ਦੇ ਨਾਲ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ, ਦੂਸਰਾ ਔਰ ਪਰ ਉਹਨਾਂ ਨੂੰ ਲੱਗਾ ਵੀ ਇਹਨੇ ਬਹੁਤ ਡੈਮੇਜ ਕਰ ਦਿੱਤਾ। ਔਰ ਉਸ ਤੋਂ ਇਮੀਡੀਏਟ ਬਾਅਦ ਬਿਹਾਰ ਦੀ ਇਲੈਕਸ਼ਨ ਜਿਹੜੀ 1995 ਤੋਂ ਕਦੇ BJP ਨੇ ਲੂਜ਼ ਨਹੀਂ ਸੀ ਕੀਤੀ, ਬਾਈ ਇਲੈਕਸ਼ਨ ਸੀ MLA ਦੀ, ਉਹਦੇ 'ਚ ਉਹ ਜਿਹੜਾ ਇੱਕ ਨਵੀਂ ਪਾਰਟੀ, ਪਹਿਲਾਂ ਇਹ ਜਿਹੜਾ ਐਡਵਾਈਜ਼ਰ ਹੁੰਦਾ ਸੀ ਚੋਣਾਂ ਜਿਤਾਉਣ ਦੇ ਲਈ, ਕੈਪਟਨ ਅਮਰਿੰਦਰ ਦਾ ਵੀ ਐਡਵਾਈਜ਼ਰ ਸੀ, BJP ਦਾ ਵੀ ਸੀ ਕਿਸੇ ਜ਼ਮਾਨੇ 'ਚ, ਨਤੀਸ਼ ਕੁਮਾਰ ਦਾ ਵੀ, ਉਹ ਬਾਈ ਇਲੈਕਸ਼ਨ ਜਿੱਤ ਗਿਆ। ਹੁਣ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਵੀ ਇਹ ਜਿਹੜੀ ਜਿਹਨਾਂ ਨੂੰ ਅਸੀਂ ਗਟਰ ਜਨਰੇਸ਼ਨ ਔਰ ਗਵਾਚੇ ਹੋਏ ਔਰ ਪਤਾ ਨਹੀਂ ਕੀ ਲਫ਼ਜ਼ ਇਹਨਾਂ ਦੇ RSS ਦੇ ਲੋਕਾਂ ਨੇ ਕਹੇ, ਵੀ ਇਹ ਤਾਂ ਸਾਡੀ ਸਾਦਾ ਪੰਜਾਬੀ 'ਚ ਕਹਿਣਾ ਹੋਇਆ ਮੰਜੀ ਠੋਕ ਦੇਣਗੇ। ਹੁਣ ਮੋਹਨ ਭਾਗਵਤ ਉੱਤਰ ਆਇਆ RSS ਦਾ, ਜਿਹੜਾ ਇਹਨੂੰ ਕਹਿੰਦੇ ਡੈਮੇਜ ਕੰਟਰੋਲ
ਔਰ ਤੁਸੀਂ ਦੇਖੋ ਵੀ ਕੰਪਲੀਟ ਯੂ ਟਰਨ, ਔਰ ਇਹਨਾਂ ਦੀਆਂ ਸਾਰੇ ਮੀਡੀਆ ਦੀਆਂ ਖਬਰਾਂ ਦੀ ਹੈਡਲਾਈਨ ਹੈ ਜਨਰੇਸ਼ਨ ਜ਼ੀਜ਼ ਗ੍ਰੀਵੈਂਸਿਸ ਆਰ ਜੈਨੂਨ। RSS ਚੀਫ ਮੋਹਨ ਭਾਗਵਤ ਉਹਨੂੰ ਕਿਹਾ ਜੀ ਉਹਨਾਂ ਨੂੰ ਅਪਸ਼ਬਦ ਮਤ ਬੋਲੋ, ਅਦਰਵਾਈਜ਼ ਉਹ ਰੇਡ ਤੇ ਦੂਜੇ ਹਰਾਸਮੈਂਟ ਕੇਸ ਚੱਲ ਰਹੇ ਨੇ ਉਹ ਤੇ, ਪਰ ਤੁਸੀਂ ਇੱਕ ਪਬਲਿਕ ਫੇਸ ਲੈਣਾ ਹੈ। ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਤੁਸੀਂ ਐਂਟੀ ਨੈਸ਼ਨਲ ਨਾ ਕਹੋ, ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਬੜੀਆਂ ਜੈਨੂਨ ਨੇ। ਔਰ ਦੂਸਰਾ, ਔਰ ਉਹਨਾਂ ਦੇ ਉੱਤੇ ਉਹਨਾਂ ਦੀਆਂ ਮੰਗਾਂ ਜੈਨੂਨ ਨੇ, ਉਹਨਾਂ ਨੂੰ ਐਡਰੈਸ ਕਰਨ ਦੀ ਲੋੜ ਹੈ। ਔਰ ਉਹਨਾਂ ਨੇ ਜਿਹੜਾ ਖੁਦ ਉਹਨੇ ਕਿਹਾ ਜੀ ਮੈਂ ਜਨਰੇਸ਼ਨ ਜ਼ੀ ਨਾਲ ਖੁਦ ਡਾਇਲੌਗ ਕਰਾਂਗਾ, ਪਤਾ ਨਹੀਂ 20-25 ਮੀਟਿੰਗਾਂ ਰੱਖਤੀਆਂ ਕਿ ਜੀ ਉੱਥੇ ਜਾ ਕੇ ਮਿਲਾਂਗੇ, ਅਸੀਂ ਉਹਨਾਂ ਦੀਆਂ ਗੱਲਾਂ ਸੁਣਾਂਗੇ, ਉਹਨਾਂ ਦੇ ਨਾਲ ਜਿਹੜਾ ਡਾਇਲੌਗ ਕਰਾਂਗੇ। ਔਰ ਇਹੀ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ। ਔਰ ਇਹ ਜਿਹੜਾ ਉਹਨੇ ਕਿਹਾ ਕਿ ਵੀ ਡਿਸਐਗਰੀਇੰਗ ਵਿਦ ਦ ਟੈਗ ਆਫ ਐਂਟੀ ਨੈਸ਼ਨਲ ਸਲੈਪਡ ਔਨ ਯੰਗ ਪ੍ਰੋਟੈਸਟਰਸ ਬਾਈ ਸਮ ਪੀਪਲ ਤੁਹਾਡੇ ਲੋਕ ਨੇ, ਕੰਗਣਾ ਰਣੌਤ ਤੁਹਾਡੀ MP ਹੈ, ਹੋਰ ਕਿੰਨਿਆਂ ਦੇ ਨਾਂ ਤੁਸੀਂ ਲੈਣੇ ਨੇ ਜਿਹੜੇ ਜਿਨ੍ਹਾਂ ਨੇ ਕੀ ਨੇ। ਉਹ ਕਹਿੰਦੇ ਵੀ ਇਹ ਜਿਹੜੇ ਕੁਝ ਲੋਕਾਂ ਨੇ ਇਹਨਾਂ ਨੂੰ ਐਂਟੀ ਨੈਸ਼ਨਲ ਕਿਹਾ। ਉਹਨੂੰ ਕਹਿੰਦਾ ਜਨਰੇਸ਼ਨ ਜ਼ੀ ਵਾਜ਼ ਇਨ ਫੈਕਟ ਮਚ ਮੋਰ ਓਨੈਸਟ ਦੈਨ ਹਿਸ ਜਨਰੇਸ਼ਨ। ਇਹ ਤਾਂ ਜਿਹੜੀ ਸਾਡੀ ਜਨਰੇਸ਼ਨ ਸੀ ਉਹਦੇ ਨਾਲੋਂ ਵੀ ਬਹੁਤ ਇਮਾਨਦਾਰ ਨੇ। ਇਹ ਹੈ ਹੁਣ ਤੁਸੀਂ ਇਹਨਾਂ ਨੂੰ ਤੁਸੀਂ ਕਿਵੇਂ ਬੀਟ ਕਰ ਸਕਦੇ ਹੋ ਡਾਇਲੌਗ ਦੀ ਟੇਬਲ ਤੇ, ਨੈਗੋਸ਼ੀਏਸ਼ਨ ਦੇ ਵਿੱਚ, ਜਿਨ੍ਹਾਂ ਦਾ ਕੋਈ ਦੀਨ ਇਮਾਨ ਹੀ ਨਹੀਂ ਹੈ। ਹੁਣ ਉਹ ਕਹਿ ਰਿਹਾ ਵੀ ਕੁਝ ਲੋਕ ਉਹਨਾਂ ਨੂੰ ਐਂਟੀ ਨੈਸ਼ਨਲ ਕਿਵੇਂ ਹੋ ਸਕਦਾ, ਇਹ ਤਾਂ ਸਾਡੇ ਨਾਲੋਂ ਜ਼ਿਆਦਾ ਇਮਾਨਦਾਰ ਨੇ। ਦੇ ਆਰ ਨਾਟ ਐਂਟੀ ਨੈਸ਼ਨਲ, ਦੇ ਆਰ ਆਵਰ ਓਨ ਨੈਕਸਟ ਜਨਰੇਸ਼ਨ। ਇਹ ਸਾਡੀ ਅਗਲੀ ਜਨਰੇਸ਼ਨ ਹੈ। ਦੇ ਹੈਵ ਟੂ ਬੀ ਐਡਰੈਸਡ ਵਿਦ ਦੇਅਰ ਰਿਲੇਸ਼ਨ, ਦੇਅਰ ਹੈਜ਼ ਟੂ ਬੀ ਲਵ। ਪਿਆਰ ਦੇ ਨਾਲ ਅਸੀਂ ਇਹਨਾਂ ਦੇ ਨਾਲ ਡਾਇਲੌਗ ਕਰਨਾ ਹੈ। ਉਹਨੇ ਕਿਹਾ ਕਿ ਬਈ ਇਹ ਜਿਹੜੀ ਜਨਰੇਸ਼ਨ ਹੈ ਇਹ ਡਿਫਰੈਂਟ ਹੈ। ਵੈਨ ਵੀ ਵਰ ਜਨਰੇਸ਼ਨ ਜ਼ੀ ਵੀ ਲਿਸਨਡ and to what our elders told us, ਅਸੀਂ ਤਾਂ ਸੁਣਦੇ ਸੀ ਜੋ ਵੱਡਿਆਂ ਨੇ ਕਿਹਾ। now generation Z ask questions, ਹੁਣ ਉਹ ਸਵਾਲ ਪੁੱਛਦੇ ਨੇ। ਸਾਡੇ ਵਾਂਗੂ, ਸਾਡੀ ਜਨਰੇਸ਼ਨ ਵਾਂਗੂ ਫਰਮਾਨਦਾਰ ਨਹੀਂ ਨੇ, ਆਗਿਆਕਾਰ ਨਹੀਂ ਨੇ। they want logical answers, ਉਹਨਾਂ ਨੂੰ ਤੁਸੀਂ ਤਰਕ ਦੇ ਨਾਲ ਸਮਝਾ ਸਕਦੇ ਹੋ। they want love too, this should be there, ਪਿਆਰ ਦਿਓ ਉਹਨਾਂ ਨੂੰ। ਤੁਸੀਂ ਦੇਖੋ ਹੁਣ ਬੰਦਾ ਕਹੇ ਵੀ ਇਹਨਾਂ ਨੂੰ ਥੱਲੇ ਬਿਠਾ ਲੈ, ਜੁੱਤੀ ਲੈ ਲਾ, ਇੱਕ ਤੋਂ ਸ਼ੁਰੂ ਕਰੇ, 99 ਦੇ ਆ ਕੇ ਗਿਣਤੀ ਭੁੱਲ ਜਾਏ, ਫਿਰ ਇੱਕ ਤੋਂ ਸ਼ੁਰੂ ਕਰੇ, 100 ਨਾ ਪੂਰਾ ਹੋਣ ਦੇ ਜੁੱਤੀਆਂ ਜਦੋਂ ਤੱਕ ਜਿਹੜਾ ਸਿਰ ਜਿਹੜਾ ਉਹਦਾ ਗੰਜਾ ਨਾ ਹੋ ਜਾਏ। ਇਸ ਲੈਵਲ ਦੇ ਉੱਤੇ ਤੁਸੀਂ ਕਰ ਰਹੇ ਹੋ। ਅੱਛਾ। ਫਿਰ ਉਹ ਕਹਿੰਦਾ ਜੀ ਡੈਮੋਕ੍ਰੇਸੀ ਡਿਬੇਟ ਬੜੀ ਇੰਪੋਰਟੈਂਟ ਹੈ, ਇਹਦੇ ਤੇ ਕਈ ਵਿਊ ਹੋ ਸਕਦੇ ਨੇ। ਜੋ ਕੁਝ ਜਨਰੇਸ਼ਨ ਜ਼ੀ ਸ਼ਾਊਟ ਕਰ ਰਹੀ ਹੈ, ਦੇ ਆਰ ਡੂਇੰਗ ਸੋ ਡਿਊ ਟੂ ਪ੍ਰੋਬਲਮਸ। ਉਹ ਤਾਂ ਇਸ ਲਈ ਚੀਕਾਂ ਮਾਰ ਰਹੇ ਨੇ ਜਾਂ ਨਾਰੇ ਲਾ ਰਹੇ ਨੇ, ਉਹਨਾਂ ਦੀਆਂ ਸਮੱਸਿਆਵਾਂ ਨੇ। ਵੀ ਨੀਡ ਟੂ ਰਿਜ਼ੋਲਵ ਦਾ ਇਸ਼ੂਜ਼ ਦੇ ਫੇਸ। ਹੁਣ ਇਹਦੇ ਤੇ ਆ ਕੇ ਤੁਸੀਂ ਕੋਈ ਹੁਣ ਕੱਲਾ ਇਹੀ ਨਹੀਂ ਵੀ ਉਹਨੇ ਇਹਨਾਂ ਨੂੰ ਜਿਹੜੇ ਨੇ ਮੁੰਡੇ ਬੰਡੇ ਨੇ ਪਾਕਿਸਤਾਨ ਤੇ ਚਾਈਨਾ, ਹੁਣ ਇਹਨਾਂ ਦਾ ਰਾਜਨਾਥ ਸਿੰਘ ਇਹ ਕਹਿੰਦਾ ਕਿ ਅਸੀਂ ਮਿਟਾ ਦੇਵਾਂਗੇ, ਫੌਜੀ ਜਨਰਲ ਕਹਿੰਦਾ ਪਾਕਿਸਤਾਨ ਨੂੰ ਸਫਾਈ ਹਸਤੀ ਤੋਂ ਮਿਟਾ ਦੇਵਾਂਗੇ। ਹੁਣ ਇਹ ਮੋਹਨ ਭਾਗਵਤ ਜਿਹੜੀ ਅਸਲੀ ਪਾਵਰ ਹੈ ਉਹ ਕੀ ਕਹਿ ਰਿਹਾ, ਇਹਨੂੰ ਕਹਿੰਦੇ ਨੇ ਪਲੋਸਣਾ। ਹੁਣ ਪਾਕਿਸਤਾਨ ਤੇ ਚਾਈਨਾ ਨੂੰ ਪਲੋਸ ਰਿਹਾ। ਔਨ ਇੰਡੀਆਜ਼ ਰਿਲੇਸ਼ਨਸ ਵਿਦ ਪਾਕਿਸਤਾਨ ਐਂਡ ਚਾਈਨਾ, ਹੀ ਸੈਡ ਦੈਟ ਸਿਵਿਲੀਅਨ ਇੰਟਰੈਕਸ਼ਨਸ ਐਂਡ ਟਾਈਜ਼ ਸ਼ੁੱਡ ਬੀ ਕੰਟੀਨਿਊਡ ਡਿਊਰਿੰਗ ਪੀਸ ਟਾਈਮ। ਕਿ ਜਦੋਂ ਅਮਨ ਦਾ ਪੀਰੀਅਡ ਹੁੰਦਾ ਹੈ ਉਦੋਂ ਗੱਲਬਾਤ ਔਰ ਜਿਹੜੇ ਲੋਕਾਂ ਦੇ ਨਾਲ ਮੇਲ ਮਿਲਾਪ ਉਹ ਜਾਰੀ ਰਹਿਣਾ ਚਾਹੀਦਾ। ਇਨ ਟਾਈਮਸ ਆਫ ਕਨਫਲਿਕਟ ਵੀ ਹੈਵ ਟੂ ਗੋ ਵਿਦ ਆਵਰ ਗਵਰਨਮੈਂਟ। ਜਦੋਂ ਟਕਰਾਅ ਹੋਏ ਉਦੋਂ ਤਾਂ ਤੁਸੀਂ ਸਰਕਾਰ ਦਾ ਸਾਥ ਦਿਓ, ਭਾਵੇਂ ਸਰਕਾਰ ਜਿੰਨੀ ਮਰਜ਼ੀ ਝੂਠ ਬੋਲ ਰਹੀ ਹੋਏ, ਬਟ ਦੈਟ ਸ਼ੁਡ ਨਾਟ ਸੇਵੀਅਰ ਟਾਈਜ਼ ਵਿਦ ਦਾ ਆਲਰੇਡੀ ਦੇਅਰ। ਪਰ ਜਿਹੜੇ ਰਿਸ਼ਤੇ ਨੇ ਉਹ ਥੋੜੀ ਟੁੱਟ ਸਕਦੇ ਨੇ। ਚਾਈਨਾ ਸੇਜ਼ ਫॉर 2000 ਇਅਰਸ, ਚਾਈਨਾ ਤਾਂ ਉੱਥੇ 2000 ਸਾਲ ਤੋਂ ਹੈ, ਸਾਡੇ ਨਾਲ ਇੰਨੇ ਉਹਨਾਂ ਦੇ ਪੁਰਾਣੇ ਸੰਬੰਧ ਨੇ। ਭਾਰਤ ਹੈਜ਼ ਗਿਵਨ them some values, ਅਸੀਂ ਚੀਨ ਨੂੰ ਵੀ ਬੜੀਆਂ ਵੈਲਿਊਜ਼ ਦਿੱਤੀਆਂ ਹੋਈਆਂ। these ties cannot be served, they can be put on hold during conflict। ਫਿਰ ਪਾਕਿਸਤਾਨ ਬਾਰੇ ਵੀ ਉਹਨੇ ਕਿਹਾ ਕਿ ਜੀ ਪਾਕਿਸਤਾਨ ਦੇ ਨਾਲ ਇਹ ਸਾਡਾ ਹਿੱਸਾ ਹੀ ਸੀ 47 ਤੋਂ ਪਹਿਲਾਂ ਤੱਕ। ਜੇ ਝਗੜਾ ਜਾਂ ਦੂਜਾ ਲੋਕਾਂ ਨਾਲ ਥੋੜੀ ਸੰਬੰਧ ਟੁੱਟ ਸਕਦੇ ਨੇ, ਸਾਨੂੰ ਸੰਬੰਧ ਕਾਇਮ ਰੱਖਣੇ ਚਾਹੇ। ਇਹ ਵੀ ਜਿਹੜਾ ਡਿਸੈਪਸ਼ਨ, ਬਿਲਕੁਲ ਇਹ ਹੈ ਜਿਹੜੀ ਹੁਣ ਅੱਜ ਕੱਲ੍ਹ ਤਾਂ ਮੋਸਾਦ ਦੇ ਨਾਲ ਇਹਨਾਂ ਦੀਆਂ ਯਾਰੀਆਂ ਨੇ ਪੱਕੀਆਂ। ਔਰ ਬੀਤੇ ਕੱਲ ਨੇਤਨਯਾਹੂ ਨੇ ਸਪੈਸ਼ਲ ਕਾਲ ਕਰਕੇ ਮੋਦੀ ਦੇ ਨਾਲ ਜਿਹੜੀ ਹੈ ਹੁਣ ਕੀ ਉਹਨਾਂ ਨੇ ਦੋਨੋਂ ਜੈਨੋਸਾਈਡ ਕਰਨ ਵਾਲੇ ਔਰ ਦੋਨੋਂ ਹੀ ਵਾਰ ਕ੍ਰਿਮੀਨਲਸ ਨੇ ਕੀ ਗੁਫ਼ਤਗੂ ਕੀਤੀ ਇਹ ਪਤਾ ਨਹੀਂ। ਪਰ ਇਹ ਜੋ ਮੋਹਨ ਭਾਗਵਤ ਕਰ ਰਿਹਾ ਹੈ ਇਹ ਐਗਜ਼ੈਕਟਲੀ
ਬ੍ਰਾਹਮਣਵਾਦ ਤਾਂ ਹੈ ਹੀ ਸਰਵਾਈਵ ਇਹਦੇ ਚੋਂ ਕੀਤਾ ਪਰ ਜਿਹੜਾ ਇਜ਼ਰਾਈਲ ਦਾ ਯਾਰ ਹੈ ਜੋ ਬਣਿਆ ਹੋਇਆ ਇਹ ਟਵਿਨ ਜਿਹੜਾ ਉਹਦਾ ਭਰਾ ਹੈ ਨੇਤਨਯਾਹੂ ਉਸ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਉਹਨਾਂ ਦਾ ਇਨਸਿਗਨੀਆ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ। ਬਿਲਕੁਲ ਕਿ ਜੰਗ ਜਿੱਤਣ ਦੇ ਲਈ ਧੋਖਾ ਡਿਸੈਪਸ਼ਨ। ਤੁਸੀਂ ਇਹ ਕਹੋ ਕਿ ਜੀ ਤੁਸੀਂ ਤਾਂ ਸਾਡੇ ਜਨਮਾਂ ਦੇ ਸਾਥੀ ਹੋ ਪਰ ਜਿਉਂ ਹੀ ਜੱਫੀ ਮਾਰੋ ਹੱਥ ਤੁਹਾਡੇ ਛੁਰਾ ਹੋਏ ਉਹਦੀ ਪਿੱਠ 'ਚ ਮਾਰੋ ਐਂਡ ਕਰ ਦਿਓ। ਇਹ ਹੈ, ਇਹਨੂੰ ਡਿਸੈਪਸ਼ਨ ਕਹਿੰਦੇ ਨੇ, ਧੋਖਾ ਕਹਿੰਦੇ ਨੇ। ਔਰ ਇਹ ਇਹਨਾਂ ਬ੍ਰਾਹਮਣਵਾਦੀਆਂ ਦੇ ਜਿਹੜਾ ਰਗੋ ਰੇਸ਼ੇ ਦੇ ਵਿੱਚ ਹੈ, ਇਹਨਾਂ ਦੇ DNA ਦੇ ਵਿੱਚ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਵਿੱਚ ਭਾਵੇਂ ਸਿੱਖਾਂ ਦੀ ਆਬਾਦੀ ਬਹੁਤ ਘੱਟ ਹੈ ਪਰ ਉਹਨਾਂ ਦੇ ਬੱਚੇ ਅੱਡ-ਅੱਡ ਖੇਤਰਾਂ ਵਿੱਚ ਕਾਫੀ ਨਾਮਨਾ ਖੱਟ ਰਹੇ ਨੇ। ਔਰ ਲਾਹੌਰ ਬੋਰਡ ਦੇ ਇਸ ਇਮਤਿਹਾਨ ਵਿੱਚ ਓਂਕਾਰ ਸਿੰਘ ਨੇ ਜਿਹੜੇ ਕਿ ਡਾਕਟਰ ਮਿਮਪਾਲ ਸਿੰਘ ਦੇ ਸਪੁੱਤਰ ਹਨ, ਉਹਨਾਂ ਨੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ। 1200 ਨੰਬਰਾਂ ਚੋਂ ਓਂਕਾਰ ਸਿੰਘ ਨੇ 1199 ਨੰਬਰ ਹਾਸਲ ਕੀਤੇ ਹਨ। ਇਸੇ ਤਰ੍ਹਾਂ ਦੂਸਰੇ ਸਿੱਖ ਵਿਦਿਆਰਥੀਆਂ ਦੀ ਪਰਫਾਰਮੈਂਸ ਕਾਫੀ ਵਧੀਆ ਹੈ। ਅਸੀਂ ਇਹਨਾਂ ਬੱਚਿਆਂ ਤੇ ਇਹਨਾਂ ਦੇ ਪੇਰੈਂਟਸ ਦਾ ਬਹੁਤ ਉਹਨਾਂ ਨੂੰ ਵਧਾਈ ਦਿੰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਲੈ ਦੇ ਕੇ ਜਦੋਂ ਵੀ ਪਾਕਿਸਤਾਨ ਦੇ ਹਵਾਲੇ ਨਾਲ ਅਸੀਂ ਕੋਈ ਗੱਲ ਕਰਦੇ ਹਾਂ ਤੇ 47 ਦੇ ਦੌਰ ਤੋਂ ਹੀ ਸ਼ੁਰੂ ਹੁੰਦੀ ਹੈ। ਹਾਲਾਂਕਿ ਉਸ ਤੋਂ ਪਹਿਲਾਂ ਸਦੀਆਂ ਦੀ ਸਾਂਝ ਸਭ ਤੋਂ ਪੁਰਾਣੀ ਸਿਵਲਾਈਜੇਸ਼ਨਾਂ ਚੋਂ ਇੱਕ ਇੰਡਸ ਵੈਲੀ ਸਿਵਲਾਈਜੇਸ਼ਨ ਸਾਡੀ ਉਸ ਧਰਤੀ ਦੇ ਉੱਤੇ, ਔਰ ਬੜਾ ਵਿਕਾਸ ਹਰ ਪੱਖੋਂ। ਲੇਕਿਨ ਕੁਝ ਖਿੱਤਿਆਂ ਦੀ ਇਹ ਬਦਕਿਸਮਤੀ ਵੀ ਬਣ ਜਾਂਦੀ ਹੈ ਔਰ ਸ਼ਾਇਦ ਇਹ ਹੀ ਕੁਦਰਤੋਂ ਵੀ ਮਨਜ਼ੂਰ ਹੁੰਦਾ ਹੈ ਕਿ 47 ਜਿਹਨੂੰ ਆਜ਼ਾਦੀ ਦਾ ਨਾਂ ਭਾਰਤ ਦੇ ਹਾਕਮਾਂ ਨੇ ਦਿੱਤਾ। ਇਨਫੈਕਟ ਇਹ ਵੱਡੀ ਗਿਣਤੀ 'ਚ ਪੰਜਾਬੀਆਂ ਦੇ ਲਈ ਦੋਵੇਂ ਪਾਸੇ ਉਜਾੜਾ ਹੀ ਸੀ। ਇੱਧਰੋਂ ਵੀ ਚੜ੍ਹਦੇ ਪੰਜਾਬ 'ਚੋਂ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਉਜੜ ਪੁਜੜ ਕੇ ਆਪਣੇ ਪਰਿਵਾਰਾਂ ਦੇ ਜੀਅ ਗਵਾ ਕੇ ਦੂਸਰੇ ਪਾਸੇ ਪਹੁੰਚੇ, ਔਰ ਲਹਿੰਦੇ ਪੰਜਾਬ 'ਚੋਂ ਵੱਡੀ ਗਿਣਤੀ ਦੇ ਵਿੱਚ ਸਿੱਖ, ਆਲਮੋਸਟ 40% ਸਾਡੀ ਆਬਾਦੀ ਆਪਣੇ ਪੁਰਖਿਆਂ ਦੀਆਂ ਜ਼ਮੀਨਾਂ, ਜਾਇਦਾਦਾਂ, ਆਪਣੇ ਇਤਿਹਾਸਕ ਗੁਰਦੁਆਰੇ ਛੱਡ ਕੇ ਔਰ ਆਪਣੇ ਪਰਿਵਾਰਾਂ ਦੇ ਜੀਅ ਮਰਵਾ ਕੇ 3 ਕੱਪੜਿਆਂ ਦੇ ਵਿੱਚ ਇੱਧਰ ਪਹੁੰਚੇ। ਔਰ ਇਹ ਵਰਤਾਰਾ ਕਿਉਂ ਹੋਇਆ, ਕਿਵੇਂ ਹੋਇਆ, ਇਸ ਬਾਰੇ ਬਹੁਤ ਕੁਝ ਕਿਹਾ ਜਾਂਦਾ ਹੈ। ਲੇਕਿਨ ਜਿਵੇਂ ਅਸੀਂ ਅੱਗੇ ਗੱਲ ਕਰਕੇ ਹਟੇ ਕਿ ਜਿਹੜਾ ਦੁਸ਼ਮਣ ਅਸਲ ਦੇ ਵਿੱਚ ਬ੍ਰਾਹਮਣਵਾਦ, ਜਿਸ ਨੇ ਬੜੀ ਚਲਾਕੀ ਦੇ ਨਾਲ ਸਿੱਖ ਲੀਡਰਸ਼ਿਪ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ, ਪਹਿਲਾਂ ਪਾਕਿਸਤਾਨ ਦਾ ਵਿਰੋਧ ਵੀ ਕਰਵਾਇਆ ਲੇਕਿਨ ਆਪਣਾ ਵੀ ਉਹਨਾਂ ਦਾ ਕੁਝ ਨਹੀਂ ਬਣਨ ਦਿੱਤਾ। ਜੇ ਪਾਕਿਸਤਾਨ ਦਾ ਵਿਰੋਧ ਕਰਦੇ ਆ ਤੁਸੀਂ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਇੱਕ ਕੰਸੈਂਸਸ ਬਣਾ ਕੇ ਤੁਸੀਂ ਕੁਝ ਲੈਣ 'ਚ ਕਾਮਯਾਬ ਹੁੰਦੇ। ਦੋਨਾਂ ਨੂੰ ਤਾਂ ਆਪਣਾ ਮੁਲਕ ਮਿਲ ਗਿਆ, ਹਿੰਦੂਆਂ ਦੇ ਲਈ ਇੰਡੀਆ, ਮੁਸਲਮਾਨਾਂ ਲਈ ਪਾਕਿਸਤਾਨ ਹੈ ਬਰਬਾਦੀ ਤੋਂ ਬਾਅਦ। ਲੇਕਿਨ ਅਸੀਂ ਇੱਕ ਗੁਲਾਮੀ 'ਚੋਂ ਨਿਕਲ ਕੇ ਫਰੰਗੀ ਦੀ
ਦੂਸਰੀ ਗੁਲਾਮੀ 'ਚ ਬਾਹਮਣਾਂ ਦੀ ਆਏ। ਔਰ 47 ਦਾ ਜਿਹੜਾ ਪਾਗਲਪਨ ਦਾ ਦੌਰ, ਜਿਸ ਨੂੰ ਜਦੋਂ ਤੁਸੀਂ ਈਵਨ ਮੈਂਸ਼ਨ ਵੀ ਕਰਦੇ ਹੋ ਤਾਂ ਇੱਕ ਲੂੰ ਕੰਡੇ ਖੜੇ ਹੋ ਜਾਂਦੇ ਨੇ। ਨਾ ਇਧਰਲੇ ਪੰਜਾਬ 'ਚ ਅਸੀਂ ਕੋਈ ਮੁਸਲਮਾਨ ਰਹਿਣ ਦਿੱਤਾ ਹੈ, ਇੱਕ ਮਲੇਰਕੋਟਲੇ ਨੂੰ ਛੱਡ ਕੇ। ਉਹਦਾ ਇੱਕ ਇਤਿਹਾਸਕ ਰੀਜ਼ਨ ਹੈ ਕਿ ਹਾਂ ਦਾ ਨਾਰਾ ਮਾਰਿਆ ਸੀ ਉਹਨਾਂ ਨੇ। ਅੱਜ ਵੀ ਉਹੀ ਟਾਊਨ ਹੈ ਜਿਹਦੇ 'ਚ ਮੁਸਲਮਾਨ ਮੈਜੋਰਿਟੀ 'ਚ ਨੇ। ਤੇ ਦੂਸਰੇ ਪੰਜਾਬ ਦੇ ਵਿੱਚ ਤਾਂ ਬਿਲਕੁਲ ਹੀ ਸਫਾਇਆ ਕਰ ਦਿੱਤਾ ਉਹਨਾਂ ਦੇ ਲਈ ਤਾਂ ਕੋਈ ਹੋਰ ਇਸ ਕਿਸਮ ਦਾ ਕਰੈਕਟਰ ਨਹੀਂ ਸੀ। ਜਿਹੜੇ ਸਿੱਖ ਬਚੇ, ਜਿਹੜੇ ਥੋੜੇ ਬਹੁਤ, ਉਹ ਉਹਨਾਂ ਏਜੰਸੀ ਏਰੀਆ ਜਿੱਥੇ ਪਠਾਨ ਕਬੀਲੇ ਸੀ ਔਰ ਦੂਸਰੇ ਸੀ, ਉਹਨਾਂ 'ਚ ਔਰਕਜ਼ਾਈ ਹੋਏ, ਵਜ਼ੀਰਿਸਤਾਨ ਨਾਰਥ, ਸਾਊਥ, ਬਿਜੌੜ ਔਰ ਜਮਰੌ, ਖੈਬਰ ਜਾਂ ਪਿਸ਼ਾਵਰ ਏਰੀਆ ਜਿਹੜਾ ਖੈਬਰ ਪਖਤੂਨਖਵਾ। ਲੇਕਿਨ ਅਨਫੋਰਚੂਨੇਟਲੀ ਜਦੋਂ 1979 ਦੇ ਵਿੱਚ ਸੋਵੀਅਤ ਯੂਨੀਅਨ ਨੇ ਅਟੈਕ ਕੀਤਾ ਅਫਗਾਨਿਸਤਾਨ ਤੇ ਔਰ ਅਫਗਾਨਿਸਤਾਨ ਅਨਸਟੇਬਲ ਹੋਣਾ ਸ਼ੁਰੂ ਹੋਇਆ, ਫਿਰ ਜਿਹੜੀ ਹੈ ਉਹ ਦੂਸਰੀ ਮਿਡਲ ਈਸਟ ਦੇ ਗੁਰਿਲੇ ਅਲ-ਕਾਇਦਾ ਔਰ ਦੂਸਰਿਆਂ ਦੇ ਆਏ। ਲੋਕਲ ਪਠਾਣਾਂ ਨੂੰ ਤਾਂ ਉਹ ਤਾਂ ਸਿੱਖਾਂ ਨੂੰ ਆਪਣਾ ਕਬੀਲੇ ਵਾਂਗ ਹੀ ਦੇਖਦੇ ਸੀ, ਲੇਕਿਨ ਉਹਨਾਂ ਨੂੰ ਉੱਥੋਂ ਉਜੜਨਾ ਪਿਆ ਔਰ ਬੁਰੇ ਹਾਲ, ਮੰਦੇ ਹਾਲਾਂ ਦੇ ਵਿੱਚ ਉਹ ਉੱਥੋਂ ਨਿਕਲ ਕੇ ਏਜੰਸੀ ਏਰੀਆ 'ਚੋਂ ਪਿਸ਼ਾਵਰ ਆਏ ਔਰ ਉੱਥੋਂ ਨਿਕਲ ਕੇ 200-300 ਜਿਹੜੇ ਪਰਿਵਾਰ ਨੇ ਉਹ ਨਨਕਾਣਾ ਸਾਹਿਬ ਦੇ ਵਿੱਚ ਆ ਕੇ ਸੈਟਲ ਹੋਏ। ਔਰ ਅੱਜ ਜਦੋਂ ਓਵਰਆਲ ਤਾਂ ਆਬਾਦੀ ਇਹ ਠੀਕ ਹੈ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ, ਜਿਨ੍ਹਾਂ 'ਚ ਖਾਸ ਤੌਰ ਤੇ ਸਿੰਧੀ ਨੇ, ਉਹ ਬਹੁਤ ਵੱਡੀ ਗਿਣਤੀ 'ਚ ਨੇ। ਲੇਕਿਨ ਜੇ ਸਿੱਖੀ ਸਰੂਪ ਵਾਲੇ ਕਹਿਣਾ ਹੋਏ ਤਾਂ ਸ਼ਾਇਦ 20-25 ਹਜ਼ਾਰ ਤੋਂ ਜ਼ਿਆਦਾ ਆਬਾਦੀ ਨਾ ਹੋਏ। ਔਰ ਇੱਧਰ ਵੀ ਜਦੋਂ ਆਏ ਉਸ ਤੋਂ ਪਹਿਲਾਂ, ਕਿਉਂਕਿ ਬਹੁਤ ਵਾਰ ਜਦੋਂ ਅਸੀਂ ਜੁਝਾਰੂ ਲਹਿਰ ਦੀ ਜਿਹੜੀ ਹੈ ਉਹ ਅਚੀਵਮੈਂਟ ਵੱਲ ਧਿਆਨ ਦਿੰਦੇ ਹਾਂ ਤੇ ਪਾਕਿਸਤਾਨ ਦੇ ਹਵਾਲੇ ਨਾਲ, ਜੇ ਪਾਕਿਸਤਾਨੀ ਸਿੱਖਾਂ ਦੀ ਇੱਜ਼ਤ ਵਧੀ, ਉਹਨਾਂ ਦੀ ਰੈਕਗਨੀਸ਼ਨ ਸਰਕਾਰੇ ਦਰਬਾਰੇ ਹੋਈ, ਲੋਕਾਂ ਦੇ ਵਿੱਚ ਤਾਂ ਚਲੋ ਇੱਕ ਸਤਿਕਾਰ ਪਿਆਰ ਹੈ ਹੀ ਸੀ, ਉਹਨਾਂ ਦੇ ਬੱਚਿਆਂ ਨੂੰ ਸਕੂਲਾਂ 'ਚ ਐਡਮਿਸ਼ਨ ਮਿਲਣ ਲੱਗੀ। ਤੇ ਇਸ 'ਚ ਬਹੁਤ ਵੱਡਾ ਰੋਲ ਜੂਨ 84 ਦੇ ਹਮਲੇ ਤੋਂ ਬਾਅਦ ਰਾਵੀ ਪਾਰ ਜਾ ਕੇ ਬੈਠੇ ਸਾਡੇ ਖਾਲਿਸਤਾਨ ਦੇ ਯੋਧਿਆਂ ਦਾ ਹੈ, ਜਿਨ੍ਹਾਂ ਨੇ ਉਹਨਾਂ ਨੂੰ ਆਪਣੀ ਸ਼ੈਲਟਰ ਥੱਲੇ ਲਿਆ, ਉਹਨਾਂ ਨੂੰ ਇਸ ਗੱਲ ਦੀ ਕਿ ਉਹਨਾਂ ਦੇ ਬੱਚੇ ਪੜ੍ਹ ਸਕਣ। ਪਰ ਉਸ ਦੇ ਲਈ ਸਰਕਾਰੀ ਅਥਾਰਟੀਜ਼ ਨਾਲ ਗੱਲਬਾਤ ਹੋਈ, ਜਿਹੜੀਆਂ ਪਾਬੰਦੀਆਂ ਜਾਂ ਦੂਸਰੀਆਂ ਸੀ ਉਹ ਦੂਰ ਹੋਈਆਂ। ਔਰ ਨਤੀਜੇ ਦੇ ਤੌਰ ਤੇ ਅੱਜ ਤੋਂ ਜਦੋਂ ਅਸੀਂ 10-15 ਸਾਲ ਪਹਿਲਾਂ ਸੁਣਨਾ ਸ਼ੁਰੂ ਕੀਤਾ ਹੈ ਕਿ ਜੀ ਪਾਕਿਸਤਾਨੀ ਸਿੱਖਾਂ 'ਚੋਂ ਡਾਕਟਰ ਮੀਮਪਾਲ ਸਿੰਘ ਪਹਿਲੇ ਸਿੱਖ ਫਿਜ਼ੀਸ਼ੀਅਨ ਬਣੇ ਨੇ, ਪ੍ਰੋਫੈਸਰ ਕਲਿਆਣ ਸਿੰਘ ਪਹਿਲੇ ਯੂਨੀਵਰਸਿਟੀ ਦੇ ਪ੍ਰੋਫੈਸਰ ਬਣੇ ਨੇ, ਇੱਕ ਬੀਬੀ ਗੁਜਰਾਂਵਾਲੇ ਦੀ ਬਹੁਤ ਅੱਛਾ ਪੋਡਕਾਸਟ ਕਰਦੀ ਹੈ, ਇੰਨੀ ਸੁਥਰੀ ਪੰਜਾਬੀ ਹੈ, ਸ਼ਹਿਜ਼ਾਦੀ ਉਹਦਾ ਲਾਸਟ ਨੇਮ ਹੈ। ਤੇ ਉਹ ਕਹਿੰਦੇ ਆ ਜੀ ਮੇਰੇ ਤਾਂ ਉਹਨਾਂ ਨੂੰ ਕਲਿਆਣ ਸਿੰਘ ਜਿਹੜੇ ਉਹ ਕੀਤਾ, ਉਹ ਕਹਿੰਦੇ ਮੇਰੇ ਤਾਂ ਉਸਤਾਦ ਹੀ ਨੇ ਉਹ ਪੰਜਾਬੀ ਦੇ। ਸੋ ਮਤਲਬ ਕਲਿਆਣ ਸਿੰਘ ਯੂਨੀਵਰਸਿਟੀ ਲੈਵਲ ਦੇ ਉੱਤੇ ਉਹਨਾਂ ਨੇ ਆਪਣੀ ਥਾਂ ਬਣਾਈ। ਫਿਰ ਪਾਕਿਸਤਾਨੀ ਫੌਜ ਦੇ ਵਿੱਚ ਹਰਚਰਨ ਸਿੰਘ ਜਿਹੜੇ ਹੁਣ ਸ਼ਾਇਦ ਮੇਜਰ ਰੈਂਕ ਦੇ ਉੱਤੇ ਨੇ, ਇਹ ਬਣੇ। ਹੁਣ ਉਸ ਤੋਂ ਵੀ ਅਗਲੀ ਜਨਰੇਸ਼ਨ, ਉਹਨਾਂ ਦੇ ਬੱਚੀਆਂ ਆ ਗਏ, ਉਹ ਪੂਰੀ ਤਰ੍ਹਾਂ ਸ਼ਾਈਨ ਕਰ ਰਹੇ ਨੇ ਹਰ ਫੀਲਡ ਦੇ ਵਿੱਚ। ਔਰ ਅੱਜ ਹੀ ਜਦੋਂ ਬਹੁਤ ਸਵੇਰੇ ਕਾਲ, ਸਾਡੇ ਮਿੱਤਰ ਨੇ ਅਜ਼ਹਰ ਸ਼ੇਖ ਸਾਹਿਬ ਲਾਹੌਰ 'ਚ ਹਾਈ ਕੋਰਟ ਦੇ ਵਕੀਲ ਵੀ ਨੇ, ਬਹੁਤ ਸਿੱਖ ਦੋਸਤ ਹਮਦਰਦ ਗੁਜਰਾਂਵਾਲੇ ਨਾਲ ਉਹਨਾਂ ਦਾ ਸਬੰਧ, ਉਹਨਾਂ ਦੇ ਪਿਤਾ ਜੀ ਵੀ ਉਹ ਦੱਸਦੇ ਨੇ ਵੀ ਜਦੋਂ ਮਾਸਟਰ ਤਾਰਾ ਸਿੰਘ ਨੂੰ ਇੱਕ ਮੁਸਲਮਾਨਾਂ ਦਾ, ਜਿਹੜੇ ਸਿੱਖ ਦੋਸਤ ਮੁਸਲਮਾਨ ਸੀ, ਉਹ ਸਮਝਾਉਣ ਗਏ ਕਿ ਭਾਈ ਅਕਲ ਦੀ ਦਵਾਈ ਖਾਓ, ਤੁਸੀਂ ਆਪਣਾ ਕੁਝ ਬਣਾ ਲਓ, ਇਹ ਸਾਰੇ 'ਚੋਂ ਅਸੀਂ ਬਚੀਏ, ਜਿਹੜਾ ਜਿਸ ਪਾਸੇ ਹਿੰਦੂ ਸੁੱਟ ਰਹੇ ਨੇ। ਤੇ ਉਹ ਬੜੇ ਮਾਣ ਨਾਲ ਕਹਿੰਦੇ ਨੇ ਕਿ ਮੇਰੇ ਪਿਤਾ ਜੀ ਉਸ ਡੈਲੀਗੇਸ਼ਨ ਦਾ ਹਿੱਸਾ ਸੀ। ਸੋ ਅਜ਼ਹਰ ਸ਼ੇਖ ਸਾਹਿਬ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ, ਇਹ ਲਾਹੌਰ ਬੋਰਡ ਦੇ ਸਾਇੰਸ ਗਰੁੱਪ ਦੇ ਜਿਹੜੇ ਨਤੀਜੇ ਆਏ ਨੇ, ਔਰ ਦੂਸਰੇ ਨੰਬਰ ਤੇ ਰਹਿਣ ਵਾਲਾ ਓਂਕਾਰ ਸਿੰਘ ਜਿਹੜਾ ਕਿ ਡਾਕਟਰ ਮੀਮਪਾਲ ਸਿੰਘ ਦਾ ਬੇਟਾ, ਉਹ ਸੈਕੰਡ ਆਇਆ। ਔਰ ਫਸਟ ਨਾਲ ਉਹਦਾ ਸਿਰਫ, ਔਰ ਦਰਸ਼ਕ ਉਹਦੀ ਪਿਕਚਰ ਵੀ ਬੱਚੇ ਦੀ ਦੇਖ ਸਕਦੇ ਨੇ ਸਕਰੀਨ ਤੇ, ਕਿ ਵੀ ਸਿਰਫ 2 ਨੰਬਰਾਂ ਦੇ ਫਰਕ ਨਾਲ ਉਹ ਸੈਕੰਡ ਆਇਆ, ਨਹੀਂ ਤਾਂ ਉਹਨੇ ਫਸਟ ਹੋਣਾ ਸੀ। ਔਰ ਮੈਨੂੰ ਫਖਰ ਵੀ ਮਹਿਸੂਸ ਹੋਇਆ। ਉਹ ਕਹਿਣ ਲੱਗੇ ਕਿ ਵੀ ਸਾਡੇ ਲਈ ਬਹੁਤ ਫਖਰ ਦੀ ਗੱਲ ਹੈ। ਫਿਰ ਮੈਂ ਦੂਸਰੇ ਜਿਹੜੇ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਜਾਂ ਵਿਰਸੇ ਵਾਲਿਆਂ ਨਾਲ ਜੁੜੇ ਬਹੁਤ ਸਾਰੇ, ਉਹਨਾਂ ਦੇ ਉੱਤੇ ਵੀ ਪੋਡਕਾਸਟ ਕਰਦੇ ਨੇ, ਵੀਡੀਓਜ਼ ਬਣਾਉਂਦੇ ਨੇ। ਸ਼ਾਹਿਦ ਸ਼ਾਬੀਰ, ਉਹਨਾਂ ਦਾ ਵੀ ਮੈਂ ਦੇਖਿਆ, ਉਹਨਾਂ ਦਾ ਜਿਹੜਾ ਹੈ ਉਹਦੇ ਤੇ ਟਵੀਟ ਦੇ ਉੱਤੇ,
ਉਹਨਾਂ ਨੇ ਸ਼ਾਹਿਦ ਸ਼ਬੀਰ ਨੇ ਕਿਹਾ ਕਿ ਇਜ਼ ਫੀਲਿੰਗ ਵੰਡਰਫੁਲ ਵਿਦ ਮਿਮਪਾਲ ਸਿੰਘ ਐਟ ਬੋਰਡ ਆਫ ਇੰਟਰਮੀਡੀਏਟ ਐਂਡ ਸੈਕੰਡਰੀ ਐਜੂਕੇਸ਼ਨ ਲਾਹੌਰ। ਉਹਨਾਂ ਨੇ ਪਿਕਚਰ ਦਿੱਤੀ ਹੈ ਡਾਕਟਰ ਮਿਮਪਾਲ ਸਿੰਘ। ਉਹਨੇ ਜਿਹੜਾ ਇੰਟਰਮੀਡੀਏਟ ਤੇ ਸੈਕੰਡਰੀ ਐਜੂਕੇਸ਼ਨ ਹੈ ਉਸ ਦੇ ਵਿੱਚ ਜਿਹੜਾ ਹੈ ਉਹ ਓਂਕਾਰ ਸਿੰਘ, ਟੋਟਲ ਕੁੱਲ ਨੰਬਰ ਜਿਹੜੇ ਨੇ 1200 ਨੇ ਔਰ ਉਹਦੇ ਚੋਂ 1199 ਨੰਬਰ ਜਿਹੜੇ ਨੇ ਉਹ ਓਂਕਾਰ ਸਿੰਘ ਨੇ ਸੈਕੰਡ। ਔਰ ਇਹ ਬਹੁਤ ਵੱਡਾ ਦਾਇਰਾ ਲਾਹੌਰ ਡਿਵੀਜ਼ਨ ਦਾ ਮਤਲਬ ਹੈ ਥਾਊਜ਼ੈਂਡਸ ਆਫ ਸਟੂਡੈਂਟਸ। ਔਰ ਫਿਰ ਉਹਦੇ ਚ ਜਿਹੜਾ ਉਹਨਾਂ ਨੇ ਡਾਕਟਰ ਮੀਮਪਾਲ ਸਿੰਘ ਆਪਣੇ ਆਪ ਚ ਵੀ ਉਹਨਾਂ ਦੀ ਬੜੀ ਸਕਸੈਸ ਹੈ। ਫਿਰ ਮੈਂ ਜਦੋਂ ਤੱਕ ਸਟੂਡੀਓ ਆਇਆ ਤਾਂ ਮੈਨੂੰ ਈਵਨ ਉਹਨਾਂ ਨੇ ਅਜ਼ਹਰ ਸ਼ੇਖ ਸਾਹਿਬ ਨੇ, ਉਹਨਾਂ ਨੇ ਹੋਰ ਜਿਹੜੇ ਸਿੱਖ ਵਿਦਿਆਰਥਣਾਂ ਜਿਨ੍ਹਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਉਹਨਾਂ ਦੇ ਨਾਵਾਂ ਦੀ ਲਿਸਟ ਵੀ ਭੇਜੀ। ਔਰ ਮੈਂ ਆਪਣੇ ਪਾਕਿਸਤਾਨੀ ਗੁਰਸਿੱਖ ਵੀਰਾਂ ਭੈਣਾਂ ਦੇ ਅਦਬ ਦੇ ਵਿੱਚ ਫਖਰ ਦੇ ਨਾਲ ਉਹਨਾਂ ਬੱਚਿਆਂ ਦੇ ਨਾਮ ਵੀ ਦੁਹਰਾਉਣਾ ਚਾਹੁੰਦਾ। ਜਸਨੂਰ ਸਿੰਘ, ਇਹ ਦਲਬੀਰ ਸਿੰਘ ਦੇ ਸਪੁੱਤਰ ਨੇ, ਇਹਨਾਂ ਨੇ 1200 ਚੋਂ 1161 ਨੰਬਰ ਲਏ। ਅਨੁਰਾਜ ਸਿੰਘ, ਇਹ ਸਵਿੰਦਰ ਸਿੰਘ ਹੋਰਾਂ ਦੇ ਬੇਟੇ ਨੇ, ਇਹਨਾਂ ਨੇ 1129 ਨੰਬਰ ਲਏ। ਨਮਨਦੀਪ ਕੌਰ, ਇਹ ਡਾਟਰ ਨੇ ਗਿਆਨੀ ਪ੍ਰੇਮ ਸਿੰਘ, ਜ਼ਾਹਰ ਹੈ ਉਹਨਾਂ ਦੇ ਪਿਤਾ ਗ੍ਰੰਥੀ ਹੋਣਗੇ ਉੱਥੇ ਗੁਰਦੁਆਰੇ 'ਚ, ਉਹਨਾਂ ਨੇ 1025 ਨੰਬਰ ਲਏ ਨੇ 1200 ਚੋਂ। ਓਲਡਦੀਪ ਕੌਰ, ਇਹ ਕਰਤਾਰ ਸਿੰਘ ਹੋਰਾਂ ਦੀ ਡਾਟਰ, ਇਹਨਾਂ ਨੇ 1025 ਨੰਬਰ ਲਏ ਨੇ। ਤਜਮੀਤ ਸਿੰਘ, ਇਹ ਹਰਜੀਤ ਸਿੰਘ ਹੋਰਾਂ ਦੇ ਬੇਟੇ ਨੇ, ਇਹਨਾਂ ਦੇ 925 ਨੰਬਰ ਨੇ। ਪ੍ਰਭਦੀਪ ਕੌਰ, ਇਹ ਗਿਆਨੀ ਹਰਭਜਨ ਸਿੰਘ ਹੋਰਾਂ ਦੀ ਬੇਟੀ ਹੈ, 921 ਨੰਬਰ। ਬਲਦੇਵ ਸਿੰਘ ਸਨ ਆਫ ਸੇਵਾ ਸਿੰਘ 825। ਜਸਨੂਰ ਸਿੰਘ ਸਨ ਆਫ ਦਲਬੀਰ ਸਿੰਘ 1161 ਜਿਹੜਾ ਉਹਨਾਂ ਨੇ ਰਿਪੀਟ ਕੀਤਾ ਹੈ। ਅਨੁਰਾਜ ਸਿੰਘ ਸਨ ਆਫ ਸਵਿੰਦਰ ਸਿੰਘ 1129 ਨੰਬਰ ਤਾਂ ਐ ਖਿੱਚੇ ਨੇ ਜਿਵੇਂ ਅਮਰੂਦ ਤੋੜੇ ਹੁੰਦੇ ਦਰਖਤਾਂ ਤੋਂ। ਸੋਨਦੀਪ ਕੌਰ, ਗੁਰਬਚਨ ਸਿੰਘ ਉਹਨਾਂ ਦੀ ਡਾਟਰ, 1104 ਨੰਬਰ। ਜਸਕੀਰਤ ਕੌਰ, ਡਾਟਰ ਨੇ ਅਮਰਜੀਤ ਸਿੰਘ, 1051। ਨਮਨਦੀਪ ਕੌਰ, ਡਾਟਰ ਗਿਆਨੀ ਪ੍ਰੇਮ ਸਿੰਘ, 1025। ਓਲਡਦੀਪ ਕੌਰ, ਡਾਟਰ ਆਫ ਕਰਤਾਰ ਸਿੰਘ, 1025। ਤਾਜਮੀਤ ਸਿੰਘ ਸਨ ਆਫ ਹਰਜੀਤ ਸਿੰਘ, 962। ਪ੍ਰਭਦੀਪ ਕੌਰ, ਗਿਆਨੀ ਹਰਭਜਨ ਸਿੰਘ ਉਹਨਾਂ ਦੀ ਬੇਟੀ, 921। ਜਸਦੀਪ ਕੌਰ, ਡਾਟਰ ਆਫ ਹਿੰਮਤ ਸਿੰਘ, 855। ਬਲਦੇਵ ਸਿੰਘ ਸਨ ਆਫ ਸੇਵਾ ਸਿੰਘ, 825। ਮਹੀਪ ਕੌਰ, ਡਾਟਰ ਆਫ ਜਸਵੰਤ ਸਿੰਘ, 1075। ਮਨਵੀਰ ਸਿੰਘ, ਇਹ ਜਸਵੰਤ ਸਿੰਘ ਦੇ ਬੇਟੇ ਨੇ, 1081। ਔਰ ਜਸਪ੍ਰੀਤ ਕੌਰ, ਡਾਟਰ ਨੇ ਸਵਿੰਦਰ ਸਿੰਘ, 878। ਸੋ ਮੈਨੂੰ ਇਹ ਫਖਰ ਮਹਿਸੂਸ ਹੋ ਰਿਹਾ ਹੈ। ਇਹ ਹੈ ਜਦੋਂ ਤੁਸੀਂ ਮਿਹਨਤ। ਔਰ ਦੇਖੋ ਕਿਸੇ ਵੀ ਅੱਜ 20 ਕਰੋੜ ਮੁਸਲਮਾਨ ਭਾਰਤ 'ਚ ਰਹਿੰਦਾ, ਉਹਨਾਂ ਦਾ ਹਿੰਦੂਆਂ ਨੇ ਕੀ ਹਾਲ ਕੀਤਾ ਹੋਇਆ। ਮਾਈਨੋਰਿਟੀ ਹੁੰਦੀ ਹੈ, ਜਿੰਨਾ ਮਰਜ਼ੀ ਉਹ ਕਰਨ, ਤੇ ਜਦੋਂ ਤੁਸੀਂ ਮੈਜੋਰਿਟੀ ਦੇ ਨਾਲ ਕੰਪੀਟੀਸ਼ਨ 'ਚ ਹੁੰਦੇ ਹੋ ਔਰ ਉਹਦੇ 'ਚ ਜੇ ਸਿਸਟਮ ਤੁਹਾਡੇ ਨਾਲ ਫੇਅਰਨੈਸ ਜਾਂ ਦੂਸਰਾ ਕਰਦਾ, ਫਿਰ ਇਹੀ ਹੁੰਦਾ ਹੈ ਜਿਹੜਾ ਕਿ ਇਹਨਾਂ ਬੱਚਿਆਂ ਦੀ ਪਰਫਾਰਮੈਂਸ ਹੈ। ਸੋ ਇੱਕ ਜਨਰੇਸ਼ਨ ਤਾਂ ਮੀਮਪਾਲ ਸਿੰਘ ਜਾਂ ਮੇਜਰ ਹਰਚਰਨ ਸਿੰਘ ਜਾਂ ਪ੍ਰੋਫੈਸਰ ਕਲਿਆਣ ਸਿੰਘ, ਉਹਨਾਂ ਨੇ ਐਕਸੈਲ ਕੀਤਾ ਹੀ ਕੀਤਾ ਹੈ। ਲੇਕਿਨ ਇਹ ਉਹਨਾਂ ਦੇ ਅੱਗੋਂ ਬੱਚੇ ਬੱਚੀਆਂ ਨੇ ਜਿਨ੍ਹਾਂ ਨੇ ਜਿਹੜਾ ਸਾਰੀ ਕੌਮ ਦਾ ਸਿਰ ਜਿਹੜਾ ਫਖਰ ਨਾਲ ਉੱਚਾ ਕੀਤਾ ਹੈ। ਔਰ ਇਹਦੇ 'ਚ ਬਹੁਤ ਵੱਡਾ ਰੋਲ ਉਹ ਸਾਰੇ ਹਮਦਰਦਾਂ ਦਾ ਹੈ ਜਿਹੜੇ ਪਾਕਿਸਤਾਨ ਦੇ ਵਿੱਚ ਰਹਿੰਦੇ ਆ, ਸਿੱਖਾਂ ਦੇ ਨਾਲ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ। ਸੋ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਸਭ ਦੇ ਐਫਰਟਸ ਦੀ ਬਦੌਲਤ ਹੀ ਅੱਜ ਇੱਕ ਫਲਰਿਸ਼ਿੰਗ ਸਿੱਖ ਕਮਿਊਨਿਟੀ ਹੈ। ਔਰ ਹੁਣ ਪਿਛਲੇ ਦਿਨਾਂ 'ਚ ਮੈਂ ਦੇਖਦਾ ਰਮੇਸ਼ ਸਿੰਘ ਅਰੋੜਾ, ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰੈਜ਼ੀਡੈਂਟ ਨੇ, ਮਿਨਿਸਟਰ ਨੇ ਮਰੀਮ ਦੀ ਕੈਬਨਿਟ 'ਚ, ਔਰ ਉਹਨਾਂ ਨੂੰ ਲੰਬਾ ਝੰਮਾ ਸੋਹਣਾ ਸਿੱਖ ਹੈ, ਉਹਨੂੰ ਉਹ ਅੱਡ-ਅੱਡ ਥਾਵਾਂ ਦੇ ਉੱਤੇ ਪਾਕਿਸਤਾਨ ਵੱਲੋਂ ਰਿਪਰੈਜ਼ੈਂਟ ਕਰਨ ਲਈ ਭੇਜਦੇ ਨੇ। ਕੋਈ ਇੰਟਰਫੇਥ ਹੈ, ਕੋਈ ਹੋਰ ਹੈ, ਔਰ ਇਹ ਫਖਰ ਹੈ। ਔਰ ਮੈਂ ਸਮਝਦਾ ਵੀ ਇਹ ਪਾਕਿਸਤਾਨ ਦੀ ਇੱਕ ਖੂਬਸੂਰਤੀ ਬਣ ਗਈ ਹੈ ਕਿ ਉਹਨਾਂ ਦੇ ਉਸ ਸਾਰੇ ਗੁਲਿਸਤਾਨ ਦੇ ਵਿੱਚ ਸਿੱਖ ਜਿਹੜੇ ਨੇ ਉਹ ਗੁਲਾਬ ਦੀ ਉਸ ਫ੍ਰੈਗਰੈਂਸ ਵਾਂਗ ਨੇ ਔਰ ਉਹਨਾਂ ਨੂੰ ਲੋਕ ਮੁਹੱਬਤ ਕਰਦੇ ਨੇ। ਸੋ ਨਾਈਸ, ਸੋ ਬਿਊਟੀਫੁਲ। ਸੋ ਅਸੀਂ ਇਹਨਾਂ ਨੂੰ ਬਹੁਤ ਜਿਹੜੀ ਵਧਾਈ ਦਿੰਦੇ ਹਾਂ, ਧੰਨਵਾਦ ਵੀ ਕਰਦੇ ਹਾਂ। ਹੁਣ ਆਪਾਂ ਜਿਹੜੇ ਵਿਊਜ਼ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਪਹਿਲੇ ਵਿਊਅਰ ਨੇ ਸੋਨਮਾਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਇਸੇ ਤਰ੍ਹਾਂ ਸਾਡੇ ਕੋਲ ਮੁਹੰਮਦ ਜੋਨ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਨਾਲ ਹੀ ਕਹਿੰਦੇ ਨੇ ਕਿ ਇਹ ਸਾਨੂੰ ਲਾਹੌਰ ਤੋਂ ਦੇਖਦੇ ਨੇ।
और सलाम भी सानू जेह्ड़े बहुत भेजदे ने। शुक्रिया यूनुस जी। हाँ जी, कहते मैं अपनी ज़िंदगी में खालिस्तान बनता देखना चाहता हूँ। और फिर इसी तरह कहते लाहौर और अमृतसर दोनों भाई भाई हैं, हो जाने चाहिए। और फिर इसी तरह कहते कि खालिस्तान बन के रहेगा और लाहौर और खालिस्तान भाई भाई। और फिर इसी तरह मोहम्मद याकूब जी जेह्ड़े कहते वेलकम बैक, कैसे हैं आप? और सब राज करेगा खालसा और खालिस्तान जिंदाबाद, खालसा फॉर खालिस्तान। लेट्स कहते प्रोटेस्ट इन इंडिया डे परेड इन मैनहट्टन 15 अगस्त ब्लैक और ब्लैक डे कहते हैं। और देखो मेरा ख्याल है कुछ ना कुछ ऑर्गेनाइज होएगा उस परेड के खिलाफ। और कहते वी मस्ट प्रोटेस्ट इन इंडिया डे परेड इन मैनहट्टन मे बी दिस एक्चुअली वाशिंगटन डीसी जिवें सानू इनफॉर्म किया है साडे वीर बलविंदर सिंह ਚੱਠਾ होरां ने 15 अगस्त ਨੂੰ इंडियन एम्बेसी ਦੇ ਬਾਹਰ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਜਿਹੜਾ ਸਿੱਖਾਂ ਵੱਲੋਂ ਵੱਡਾ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ। हाँ जी, कहते फिर कहते वी मस्ट रेज खालिस्तान एंड कश्मीर फ्लैग इन इंडिया डे परेड इन मैनहट्टन। और फिर नासर चौधरी जी कहते खालिस्तान जिंदाबाद। और कमलजीत सिंह जी कहते पंजाब विच एक स्कूल विच कुड़ी ने सिखां नूं इंसाफ नहीं मिलिया ते पंजाबी बोली वाले डट के स्टैंड लिया, पर जमाती सिख नौजवान भैन की मदद लई अगे नहीं आए। लगता है कि लचरता नशे ते लचरता ने पंजाबियों नूं खसी कर दिता है। देखो ये नहीं है गल कि भी सारे उस लाइन ते ने, लेकिन ये कोई शक नहीं है कि जिन्हों मेंटल प्रोग्रामिंग कहते ने एक जी नैक्सट जनरेशन या दूसरी है खास तौर पर वो बिल्कुल उन्होंने विरवा किया गया है। जो इतिहास भी उन्होंने पढ़ाया जाता वो प्राइड नहीं है, वो भारत माता वांग ही उन्होंने जोड़ा बाकी ने उन्होंने वांग ही किया है। लेकिन जोड़ा कलाकारी जिमें बच्ची ने चैलेंज किया ये रियली अणख है। और ये चों ही जोड़ा आने वाले पीरीयड दे विच होर भी जोड़ा वो जज्बा अणखीला जज्बा जोड़ा वो रहना चाहिए। बाकी मेजोरिटी तो हमेशा किसी भी गिवन हालात दे विच ब्रेन वॉश हो जाती है जिस किस्म का प्रचार चल रहा होंगे। लखमन बाजवा जोड़े सानू सलाम भेजते ने लंडन तो। और फिर इस तरह बसरा जी भी खालसा जिंदाबाद और फतेह बुलाते हैं। और नासर चौधरी खालसा जिंदाबाद कहते हैं। और इस तरह खालसा दे पंजाब जी कहते हैं कि वाहिगुरू जी का खालसा वाहिगुरू जी की फतेह। जिन्हें भी वाहिगुरू जी गैंगस्टर इंडिया दे इत्थे कनेडा अमेरिका च फड़े ने इन्हां दियां कोई भी टीवी चैनल वाले इन्हां दे घर जाके इंटरव्यू नहीं लैंदा। और फिर कहते हैं कि क्योंकि सारी एजेंसियां की खेड है। और हुण अमरीका कनेडा ने हथ पाया बिल्कुल जोड़ा वो उत्थे भी फरौतियां घट गई। जोड़ा सारी गैंग्स जिन्होंने रानी पुलिस वो इंस्पैक्टर फड़िया है जोड़ा नागरा उस तो बाद ऐन शांत होकर बैठ गए ने। फिर कहते कि वाहिगुरू जी जदों भी खालिस्तानी अमरीका कैनेडा दे विच कोई गलबात हुंदी है तो सारा मीडिया इंडिया दा पंजाब दे विच उन्हां दे घरां विच जाके पहुंचदा है। ते पता नहीं कि इन्हां दे गैंगस्टर दे घर विच क्यों नहीं करने जांदे। नहीं उन्होंने सूट नहीं करता। वो तो सारे स्टेट के संद ने, मीडिया क्यों करेगा? वो तो दरबारी मीडिया गोदी मीडिया। फिर नासर चौधरी कहते कि रब दी रजा होवे असी खालिस्तान हवाई सेना नूं लड़ाकू जहाज भी देवांगे। देखो असी तो सारे डिफेंस समझौते करांगे टुगैदर, न्यूक्लियर अंब्रेला भी मिलेगा और महाराज इसनूं संभव बनाए। मोहम्मद ताइब जोड़े कहते हैं कि डॉक्टर साहब तुसी अक्सर सिख लीडरशिप ते थैंक करते हो तनकीद करते हो कि उन्होंने जिन्ना साहब की गल नहीं मनी। सो सवाल ये आंदा है कि जिन्ना साहब ने की ऑफर दिती सी तुहानू ते की मिलेगा साडे नाल आके या जाके? नहीं देखो मैं समझदा भी दो ऑप्शंस, एक तो इंडिपेंडेंट मुल्क की जोड़ा कि अंग्रेज़ों ने जे असी साची साखी सर कपूर सिंह जोड़े ICS सन उस वेले डिस्ट्रिक्ट कांगड़ा दे विच, उस तो पहला वो गुजरात जोड़ा पाकिस्तान का जिला है उससे भी डिप्टी कमिश्नर रहे। उन्होंने राही घट्टो घट्ट 6 मौके ऐसे उन्होंने अपनी उस किताब के दिते ने जिहदे च अंग्रेज़ सिखां दे लई कोई स्पैशल पैक्ट क्रिएट करना चाहते सी ताकि जिहदे बारे चर्चिल ने कहा सी सो दैट दे मे बी एबल टू वॉक ऑन द करंट ऑफ हिस्टरी विद द फीट ऑफ देयर ओन, कि वो इतिहास दे विच अपने पैरों से तुर सकन। सो उन्होंने भी उन्होंने जोड़ा फाइनली बलदेव सिंह राही राउंड टेबल कॉन्फ्रेंस वेले उन्होंने कहा कि जी असी तो कांग्रेस के नाल ही जोड़ा समझौता कर लांगे
ਤੇ ਅਸੀਂ ਇਹ ਸਾਡੇ ਵੱਡੇ ਭਰਾ ਨੇ, ਅਸੀਂ ਆਪੇ ਇਹਨਾਂ ਤੋਂ ਲੈ ਲਾਂਗੇ ਜੋ ਅਸੀਂ ਲੈਣਾ। ਜਿਨ੍ਹਾਂ ਸਾਹਿਬ ਦੀ ਆਫਰ ਜਿੰਨਾ ਕੁ ਮੈਨੂੰ ਪਤਾ ਹੈ ਜਾਂ ਜਿੰਨਾ ਕੁ ਥੋੜ੍ਹਾ ਬਹੁਤ ਕਿਤਾਬਾਂ ਰਾਹੀਂ ਆਇਆ, ਉਹਨਾਂ ਦੀ ਤਾਂ ਇੱਕ ਬਲੈਂਕ ਚੈੱਕ ਵਾਂਗ ਸੀ। ਉਹ ਖੁਦ ਐਫਰਟ ਕਰਕੇ ਮਿਲੇ, ਉਹ ਪਟਿਆਲੇ ਵੀ ਆਏ ਔਰ ਯਾਦਵਿੰਦਰ ਸਿੰਘ ਦਾ, ਅਮਰਿੰਦਰ ਦਾ ਪਿਓ ਜਿਹੜਾ ਨਹਿਰੂ ਦਾ ਚਮਚਾ ਬਣਿਆ ਹੋਇਆ ਸੀ, ਇਹਨੇ ਉਸ ਮੀਟਿੰਗ ਦੀ ਖਬਰ ਵੀ ਬਾਹਰ, ਲਿਆਕਤ ਅਲੀ ਵੀ ਆਏ ਔਰ ਉਹਦੇ 'ਚ ਵੀ ਉਹਨਾਂ ਨੇ ਸਿੱਖ ਲੀਡਰਸ ਨੂੰ, ਜਦੋਂ ਜਿਨ੍ਹਾਂ ਦੇ ਵਿੱਚ ਇੱਕ ਮਲਕ ਹਰਦਿਤ ਸਿੰਘ ਜਿਹੜਾ ਪਹਿਲਾ ਜਿਹੜਾ 에ਅਰ ਫੋਰਸ ਬ੍ਰਿਟਿਸ਼ ਦਾ ਪਾਇਲਟ ਵੀ ਸੀ, ਸੈਕੰਡ ਵਰਲਡ ਵਾਰ ਵੇਲੇ ਵੀ ਉਹ ਲੜਿਆ, ਬਾਅਦ ਦੇ ਵਿੱਚ ਐਂਬੈਸਡਰ ਵੀ ਸੀ ਔਰ ਮਾਸਟਰ ਤਾਰਾ ਸਿੰਘ ਦਾ ਵੀ ਕਰੀਬ ਸੀ, ਪਟਿਆਲੇ ਵਾਲਿਆਂ ਦਾ ਵੀ ਉਹ ਕੁਛ ਰਿਹਾ ਪ੍ਰਾਈਮ ਮਿਨਿਸਟਰ ਕਿ ਕੀ ਹੈ, ਉਹਨਾਂ ਦੇ ਨਾਲ ਵੀ ਉਹਨਾਂ ਦੇ ਗਰੁੱਪ ਨਾਲ ਇੱਕ ਪੂਰੀ ਮੀਟਿੰਗ ਕੀਤੀ ਜਿਨ੍ਹਾਂ ਸਾਹਿਬ ਨੇ। ਉਹਨਾਂ ਨੇ ਜਿਹੜਾ ਲੱਗਦਾ ਕਿ ਭਾਈ ਪੰਜਾਬ ਔਰ ਪਾਕਿਸਤਾਨ ਸਿੱਖ ਦਾ ਹਿੱਸਾ ਹੋਣਗੇ, ਲੇਕਿਨ ਕੋਈ ਵੀ ਲਾਅ ਐਸਾ ਪਾਸ ਨਹੀਂ ਹੋਏਗਾ ਪੰਜਾਬ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਫੌਜ ਦੇ ਵਿੱਚ 60-40 ਦੀ ਰੇਸ਼ੋ ਹੋਏਗੀ, ਕੁਛ ਇਸ ਕਿਸਮ ਦਾ ਜਿਹੜਾ ਪਾਰਟ ਹੈ। ਔਰ ਉਹਦੇ 'ਚ ਇੱਕ ਨੇ ਕਿਹਾ ਕਿ ਬਈ ਤੁਸੀਂ ਜਿੰਨੀ ਦੇਰ ਜਿਉਂਦੇ ਰਹੇ ਉਨੀ ਦੇਰ ਤਾਂ ਹੋ ਸਕਦਾ ਵੀ ਇਹ ਜਿਹੜਾ ਐਗਰੀਮੈਂਟ ਹੈ ਇਹਨੂੰ ਆਨਰ ਕੀਤਾ ਜਾਏ, ਲੇਕਿਨ ਤੁਹਾਡੇ ਬਾਅਦ ਉਹਨਾਂ ਨੇ ਕਿਹਾ ਕਿ ਭਾਈ ਮੇਰਾ ਉਹ ਰੁਤਬਾ ਹੈ ਪਾਕਿਸਤਾਨ 'ਚ ਕਿ ਵੀ ਮੈਂ ਜੋ ਕਹਿ ਜਾਵਾਂਗਾ ਉਹਨੂੰ ਕੋਈ ਬਦਲ ਨਹੀਂ ਸਕਦਾ। ਸੋ ਮਤਲਬ ਇਹ ਹੈ ਕਿ ਵੀ ਉਹ ਆਟੋਨਮੀ ਸੀ ਵਿਦਨ ਪਾਕਿਸਤਾਨ ਦੇ ਓਵਰਆਲ ਪਾਰਟ ਦੇ, ਔਰ ਉਹ ਜੇ ਹੁੰਦਾ ਤਾਂ ਉਹਦਾ ਫਾਇਦਾ ਇਹ ਹੋਣਾ ਸੀ ਕਿ ਜਿਹੜਾ ਪਾਕਿਸਤਾਨ ਮੁਲਕ ਦੀਆਂ ਹੱਦਾਂ ਨੇ ਉਹ ਦਿੱਲੀ ਤੱਕ ਲੱਗਣੀਆਂ ਸੀ, ਕਿਉਂਕਿ ਪੰਜਾਬ ਦਿੱਲੀ ਵੀ ਪੰਜਾਬ ਦਾ ਹਿੱਸਾ ਸੀ ਔਰ ਉਹ ਸਿੱਖਾਂ ਦਾ ਉਜਾੜਾ ਵੀ ਰੁਕਦਾ ਸੀ। ਸਿੱਖ ਪਾਵਰਫੁਲ ਐਂਟੀਟੀ ਫੌਜ ਦੇ ਵਿੱਚ ਤਾਂ ਹੈ ਹੀ ਹੈ ਸੀ, ਜ਼ਮੀਨਾਂ ਵੀ ਆਪਣੀ ਆਬਾਦੀ ਨਾਲੋਂ 3 ਗੁਣਾ 4 ਗੁਣਾ ਜ਼ਿਆਦਾ ਸੀ। ਔਰ ਇਹ ਜਿਹੜੀ ਸਾਂਝਾਂ ਨੇ, ਔਰ ਕਿਸੇ ਨੇ ਠੀਕ ਕਿਹਾ ਪਿਛਲੇ ਦਿਨਾਂ ਕਿਸੇ ਹਿਸਟੋਰੀਅਨ ਦਾ, ਮੈਂ ਕਹਿੰਦਾ ਜੀ ਕਈ ਕਹਿੰਦੇ ਨੇ ਵੀ ਦੇਖੋ ਜੇ ਸਾਰਾ ਨਾ ਡਿਵਾਈਡ ਹੁੰਦਾ ਦੂਜਾ ਫਿਰ ਵੀ ਫਿਰਕੂ ਦੰਗੇ ਹੋਣੇ ਸੀ, ਲੜਦੇ ਰਹਿਣਾ ਸੀ। ਉਹਨੇ ਕਿਹਾ, ਉਹ ਕਹਿੰਦਾ ਵੀ ਜਿੰਨੇ ਜੇ ਲੜਦੇ ਵੀ ਰਹਿੰਦੇ ਫਿਰ ਕੀ ਸੀ ਕਿ ਜਿੰਨੇ 200 ਸਾਲ 'ਚ ਨਹੀਂ ਸੀ ਮਾਰ ਸਕਦੇ ਉਹਨੇ ਤਾਂ 2 ਮਹੀਨਿਆਂ 'ਚ ਮਾਰਤੇ। ਬਿਲਕੁਲ। ਹੁਣ ਜੇ 15 ਤੋਂ 20 ਲੱਖ ਬੰਦਾ ਮਾਰ ਦਿੱਤਾ ਦੋਨੋਂ ਪਾਸਿਆਂ ਨੇ, 2 ਕਰੋੜ ਜਿਹੜੇ ਨੇ ਉਹ ਬੇਘਰੇ ਕਰ ਦਿੱਤੇ। ਉਹ ਕਹਿੰਦਾ ਜੇ 200 ਸਾਲ ਵੀ ਲੜਦੇ ਰਹਿੰਦੇ ਤਾਂ 20 ਲੱਖ ਨਹੀਂ ਸੀ ਮਰਨਾ। ਕਿੰਨਾ ਕੁ ਲੜ ਲੈਂਦੇ ਵੀ ਅੰਗਰੇਜ਼ਾਂ ਦੇ ਹੁੰਦਿਆਂ ਪੰਜਾਬ 'ਚ ਕਿੰਨੇ ਕੁ ਦੰਗੇ ਹੋਏ, ਕਿੰਨੇ ਕੁ ਮਰੇ। ਬਿਲਕੁਲ। ਮੈਨੂੰ ਬਹੁਤ ਚੰਗਾ ਆਰਗੂਮੈਂਟ ਲੱਗਾ ਕਿ ਵੀ ਠੀਕ ਹੈ, ਉਹ ਤਾਂ ਹੁਣ ਪਾਕਿਸਤਾਨ ਦੇ ਵਿੱਚ ਮੈਜੋਰਿਟੀ ਕੀ 97% ਮੁਸਲਮਾਨ ਨੇ, ਕਿ ਉਹਨਾਂ 'ਚ ਝਗੜੇ ਨਹੀਂ ਹੁੰਦੇ ਜਾਂ ਆਪਸ 'ਚ ਕੋਈ ਹੋਰ ਇਸ਼ੂ। ਸਿੱਖ ਇੱਧਰ ਰਹਿੰਦੇ ਨੇ, ਜਿਹੜਾ ਕ੍ਰਾਈਮ ਕਰਦਾ ਸਿੱਖ ਦੇ ਖਿਲਾਫ ਜੋ ਵੀ ਹੁੰਦਾ ਉਹ ਡੈਥਸ ਨਹੀਂ ਹੁੰਦੀਆਂ। ਸੋ ਜੇ ਕੋਈ ਇਸ ਕਿਸਮ ਦਾ, ਅਦਰਵਾਈਜ਼ ਤਾਂ ਸਦੀਆਂ ਤੋਂ ਜਿਹੜੀ ਸਾਂਝ ਰਹੀ ਹੈ ਸਿੱਖ ਰਾਜ ਦੇ ਵੇਲੇ, ਉਹ ਬਹੁਤ ਮਜ਼ਬੂਤ ਬੌਂਡਿੰਗ ਸੀ ਆਪਸੀ ਦੋਨਾਂ ਕੌਮਾਂ ਦੀ। ਔਰ ਬੇਸਿਕਲੀ ਮੈਂ ਸਮਝਦਾ ਹਾਂ ਵੀ ਇਹ ਸਾਡੇ ਦੁਸ਼ਮਣ ਨੇ, ਜਿਹੜਾ ਬ੍ਰਾਹਮਣਵਾਦੀਆਂ ਨੇ ਜੋ ਇਹ ਸਾਰਾ ਜਾਲ ਵਿਛਾਇਆ, ਸਾਡੇ ਭੋਲੇ ਪੰਛੀ ਜਿਹੜੇ ਨੇ ਉਹਦੇ 'ਚ ਫਸ ਗਏ। ਜਿਨ੍ਹਾਂ ਸਾਹਿਬ ਇਹਨਾਂ ਨੂੰ ਸਮਝ ਗਏ ਸੀ ਉਹ ਇਹਨਾਂ ਦੇ ਹਾਲਾਂ, ਉਹਨਾਂ ਨੂੰ ਵੀ ਪ੍ਰਾਈਮ ਮਿਨਿਸਟਰ ਜੁਆਇੰਟ ਇੰਡੀਆ ਦੀ ਆਫਰ ਕੀਤੀ ਸੀ ਗਾਂਧੀ ਨੇ। ਉਹਨਾਂ ਨੂੰ ਲੱਗਾ ਕਿ ਵੀ ਸ਼ਾਇਦ, ਪਰ ਉਹਨਾਂ ਨੂੰ ਸੀ ਕਿ ਵੀ ਉਹ ਤਾਂ ਆਪਣੇ ਲੋਕਾਂ ਦੇ ਲਈ ਖੜੇ ਸੀ। ਸੋ ਇਹਨਾਂ ਮੈਨੂੰ ਪਤਾ ਹੈ ਕਿ ਵੀ ਕੁਆਇਟ ਫੇਵਰੇਬਲ ਸੀ। ਔਰ ਉਹਨਾਂ ਨੇ ਕਿਹਾ ਵੀ ਇਸ ਤੋਂ ਇਲਾਵਾ ਤੁਸੀਂ ਜੋ ਲਿਖਣਾ ਹੈ ਲਿਖ ਦਿਓ, ਮੈਂ ਦਸਤਖਤ ਕਰ ਦਿਆਂਗਾ। ਔਰ ਨਾਸਰ ਚੌਧਰੀ ਕਹਿੰਦਾ ਕਿ ਤੁਹਾਨੂੰ ਖਾਲਿਸਤਾਨ 에ਅਰ ਫੋਰਸ ਲਈ ਤੁਰਕੀ ਤੋਂ ਡਰੋਨ ਲੈਣੇ ਚਾਹੀਦੇ ਹਨ, ਉਹਨਾਂ ਦੇ ਡਰੋਨ ਸਭ ਤੋਂ ਵਧੀਆ ਹਨ। ਉਦੋਂ ਤੱਕ ਹੋਰ ਵੀ ਕਈ ਕੁਛ ਨਿਕਲ ਆਉਣਾ है। मोहम्मद याकूब जी कहते हैं कि सबसे पहले तो ये करना होगा कि दहशतगर्द कौन है, और दहशतगर्द वो मुल्क है जिसने बंदूक के जोर पर खालिस्तान कश्मीर और फ़लस्तीन पर कब्जा किया हुआ है। और फिर इस तरह जड़े शलोक खान जड़े ने वो पता नहीं उर्दू में उन्होंने कुछ लिखा। और सब का बहुत बहुत शुक्रिया। हुण अपन जड़े TV for USA ਦੇ ਜਿਹੜੇ ਆਪਣੇ ਵਿਊਅਰਸ ਨੇ ਉੱਥੇ ਆਪਾਂ ਵੀ ਆਪਣੇ ਵਿਊਅਰਸ ਦੇ ਮੈਸੇਜ ਜਿਹੜੇ ਇੰਟਰਟੇਨ ਕਰਦੇ ਆ। ਇਹਦੇ ਵਿੱਚ ਸਾਡੇ ਕੋਲ ਪਹਿਲੇ ਵਿਊਅਰਸ ਸਾਡੇ ਕੋਲ ਆਲਵੇਜ਼ ਹੁੰਦੇ ਆ। ਹਾਂਜੀ ਗੁਸਕੇ ਜੀ, ਇੱਥੇ ਤੁਸੀਂ ਉਹਨਾਂ ਨੂੰ ਮਾਈਨਸ ਕਰਤਾ, ਤੂਰ ਸਾਹਿਬ ਆਏ ਹੋਏ ਨੇ। ਮੈਂ ਕਿਹਾ ਤੁਸੀਂ ਉਹਨੂੰ ਹਾਂ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ ਮੈਂ ਵੈਸੇ ਉਹਨਾਂ ਨੂੰ ਨਹੀਂ ਕਿਹਾ ਹੈ ਕਿ ਵੀ ਉਹ ਕੋਈ ਇੰਡੀਅਨ ਗਵਰਨਮੈਂਟ ਦੀ ਪੇਰੋਲ ਤੇ ਨੇ। ਮੈਂ ਕਿਹਾ ਵੀ ਕੁਛ ਉਹ ਵੀ ਹੁੰਦੇ ਨੇ ਜਿਨ੍ਹਾਂ ਦੀ ਬ੍ਰੈਡ ਬਟਰ ਹੁੰਦੀ। ਉਹਨਾਂ ਨੇ ਵੈਸੇ ਸਾਡੇ ਤੇ ਤੰਜ਼ ਕੀਤੀ ਹੈ ਕਿ ਜੀ ਇੰਨੇ ਥੋੜੇ ਲੋਕ ਤੁਹਾਨੂੰ ਦੇਖਦੇ ਨੇ, ਇੰਡੀਅਨ ਗਵਰਨਮੈਂਟ ਥੋੜੀ ਵੇਸਟ ਕਰੇਗੀ ਟਾਈਮ। ਤੇ ਤੂਰ ਸਾਹਿਬ ਤੁਸੀਂ ਕਿਉਂ ਕਰਦੇ ਹੋ ਵੇਸਟ? ਤੁਸੀਂ ਵੀ ਨਾ ਹੀ ਕਰਿਆ ਕਰੋ, ਬਿਹਤਰ ਹੈ। ਜਿੱਥੇ ਇੱਕ ਹੋਰ ਘਟ ਜਾਏਗਾ ਸਗੋਂ ਦੇਖਣ ਵਾਲਾ, ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਵੀ ਇੱਕ ਨੰਬਰ ਤੁਸੀਂ ਘਟਾ ਦਿਓਗੇ, ਪਰ ਇਵੇਂ ਨਹੀਂ ਸੀ। ਮੈਂ ਤੁਹਾਨੂੰ ਇਹ ਕਿਹਾ ਸੀ ਕਿ ਵੀ ਤੁਸੀਂ ਜੋ ਤੁਹਾਡੇ ਸਵਾਲ ਨੇ, ਜੋ ਤੁਹਾਡੇ ਖਦਸ਼ੇ ਨੇ, ਉਹਨਾਂ ਨੂੰ ਤੁਸੀਂ ਇੱਕ ਈਮੇਲ 'ਚ ਡਰਾਫਟ ਕਰੋ,
ਲਿਖੋ, ਅਸੀਂ ਉਹਨਾਂ ਦਾ ਜਵਾਬ ਦੇਵਾਂਗੇ। ਪਰ ਜੇ ਤੁਸੀਂ ਪਹਿਲਾਂ ਹੀ ਉਹ ਜੰਪਿੰਗ ਬਿਫੋਰ ਦਾ ਗਨ ਦੇ ਥੱਲੇ ਤੁਸੀਂ ਜਿਹੜਾ ਉਹ ਆਪਣੇ ਕਨਕਲੂਜਨ ਦੇ ਰਹੇ ਹੋ, ਤਾਂ ਫਿਰ ਇਹੀ ਹੁੰਦਾ ਵੀ ਤੁਸੀਂ ਆਪਣਾ ਵੀ ਵਕਤ ਜ਼ਾਇਆ ਕਰ ਰਹੇ ਹੋ, ਸਾਡਾ ਵੀ ਵਕਤ ਜ਼ਾਇਆ ਕਰ ਰਹੇ ਹੋ। ਅਸੀਂ ਤੁਹਾਨੂੰ ਕੋਈ ਇੰਡੀਅਨ ਏਜੰਟ ਨਹੀਂ ਕਹਿੰਦੇ, ਪਰ ਬਹੁਤ ਵਾਰ ਇਹ ਹੁੰਦਾ ਕਿ ਵੀ ਤੁਹਾਡਾ ਅਲਟੀਮੇਟਲੀ ਜੋ ਪਰਪਸ ਹੈ ਉਹ ਮੈਨੂੰ ਸਮਝ ਨਹੀਂ ਆਇਆ ਕਿ ਵੀ ਤੁਸੀਂ ਦੇਖਦੇ ਵੀ ਹੋ ਪ੍ਰੋਗਰਾਮ, ਉਸ ਨੂੰ ਸਾਨੂੰ ਰਿਡੀਕਿਊਲ ਵੀ ਕਰਦੇ ਹੋ, ਔਰ ਜਾਂ ਤਾਂ ਤੁਸੀਂ ਵੀ ਆਪਣਾ ਕੇਸ ਬਿਲਡ ਕਰੋ ਕਿ ਬਈ ਸਿੱਖਾਂ ਦੇ ਕੋਲ ਖਾਲਿਸਤਾਨ ਤੋਂ ਬਿਨਾਂ ਕੀ ਚੋਇਸ ਹੈ, ਔਰ ਅਸੀਂ ਤੁਹਾਡੀ ਲਿਖਤ ਨੂੰ ਜ਼ਰੂਰ ਡਿਸਕਸ ਕਰਾਂਗੇ। ਬਿਲਕੁਲ। ਔਰ ਫਿਰ ਇਸੇ ਤਰ੍ਹਾਂ ਜਿਹੜੇ ਅਮਰਜੀਤ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਘੁਸ ਕੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਧਰਮ ਸਿੰਘ ਜੀ ਫਤਿਹ ਬੁਲਾਉਂਦੇ ਨੇ, ਔਰ ਜਸਵੀਰ ਬਰਾੜ ਜੀ ਵੀ ਫਤਿਹ ਅੰਦ ਖਾਲਸਾ ਜ਼ਿੰਦਾਬਾਦ, ਮਿਸ਼ਰਾ ਸਿੰਘ ਜੀ ਵੀ ਕਹਿੰਦੇ ਨੇ ਪੰਜਾਬ ਹਾਲ ਖਾਲਸਾ ਜ਼ਿੰਦਾਬਾਦ, ਔਰ ਜਤਿੰਦਰ ਸਿੰਘ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਅੰਦ ਖਾਲਸਾ ਜ਼ਿੰਦਾਬਾਦ, ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ, ਅਜੀਤ ਸਿੰਘ ਜੀ ਵੀ ਫਤਿਹ ਅੰਦ ਖਾਲਸਾ ਜ਼ਿੰਦਾਬਾਦ, ਔਰ ਫਿਰ ਇਸ ਤਰ੍ਹਾਂ ਸੁਰਮੁਖ ਮੁੰਦਰਾ ਜੀ ਵੀ ਜਿਹੜੇ ਨੇ ਫਤਿਹ ਬੁਲਾਉਂਦੇ ਨੇ, ਔਰ ਅਮਰਜੀਤ ਸਿੰਘ ਜੀ ਫਿਰ ਅਗੇਨ ਫਤਿਹ, ਰਾਜਨਪ੍ਰੀਤ ਸਿੰਘ ਜੀ ਵੀ, ਔਰ ਗੁਰਜੀਤ ਸਿੰਘ ਜੀ ਵੀ, ਬ੍ਰਹਮਲੀਨ ਭੰਦਰ ਜੀ ਵੀ, ਜਗਪਾਲ ਜੀ ਵੀ, ਔਰ ਕੁਲਵਿੰਦਰ ਸਿੰਘ ਜੀ ਵੀ, ਔਰ ਜਿਹੜੇ ਗੁਰਵਿੰਦਰ ਮਾਨ ਜੀ ਵੀ, ਔਰ ਬਿੱਲਾ ਮੋਹਨ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਿਹੜੇ ਸਤਿੰਦਰ ਸਿੰਘ ਜਿਹੜੇ ਉਹ ਵੀ ਜਿਹੜੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਕੁਲਦੀਪ ਕੌਰ ਜੀ ਵੀ ਫਤਿਹ ਹਨ ਖਾਲਸਾ ਜ਼ਿੰਦਾਬਾਦ। ਗੁਰਜੀਤ ਸਿੰਘ ਜਿਹੜੇ ਨੇ ਉਹ ਵੀ ਕਹਿੰਦੇ ਨੇ, ਇਹ ਜਿਹੜੇ ਤੇ ਕਹਿੰਦੇ ਮਾਸਟਰ ਤਾਰਾ ਸਿੰਘ ਵਾਜ਼ ਆਫਰਡ ਖਾਲਿਸਤਾਨ ਬਾਏ ਨਹਿਰੂ ਇਨ 1947 ਬਟ ਹੀ ਆਫਰਡ ਇੰਡੀਆ ਫਰੋਮ ਕੀ ਕਹਿੰਦੇ ਨੇ cousin to Nehru and beyond by Durga Das forward by Dr. Zakir Hussain, ex-president of India, page 282. Rupa ਗੁਰਜੀਤ ਸਿੰਘ ਜੀ, ਤੁਸੀਂ ਜਿਹੜਾ ਹਵਾਲਾ ਦਿੱਤਾ ਮੈਨੂੰ ਨਹੀਂ ਕਦੇ ਡਾਕਟਰ ਜ਼ਾਕਿਰ ਹੁਸੈਨ ਦੀ ਕਿਤਾਬ ਦੇਖਣ ਦਾ ਮੌਕਾ ਮਿਲਿਆ, ਲੇਕਿਨ ਜ਼ਾਹਰ ਹੈ ਵੀ ਨਹਿਰੂ ਦੇ ਉਹ ਲਫ਼ਜ਼ ਜਿਹੜੇ ਨੇ ਉਹ ਪ੍ਰੈਸ 'ਚ ਵੀ ਰਿਪੋਰਟ ਹੋਏ, ਉਹਨਾਂ ਦੇ AICC ਸੈਸ਼ਨ 'ਚ ਵੀ ਰਿਪੋਰਟ ਹੋਏ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ if brave Sikhs of Punjab are given a province in the north so that they may also be able to experience the glow of freedom. So ਇਹ ਫਲਾਵਰੀ ਲਫ਼ਜ਼ ਨੇ, ਕੋਈ ਹਿੰਦੁਸਤਾਨ ਤੋਂ ਅਲੱਗ ਖਾਲਿਸਤਾਨ ਦਾ ਜ਼ਿਕਰ ਤਾਂ ਨਹੀਂ ਸੀ, ਪਰ ਵਿਦਿਨ ਇੰਡੀਆ ਵੀ ਜਿਹੜੀ ਸੀ ਕਿ ਵੀ ਤੁਸੀਂ ਉਹਨਾਂ ਦੇ ਸਿੱਖਾਂ ਦੇ ਹੱਕਾਂ ਨੂੰ ਮਹਿਫੂਜ਼ ਕਰੋ, ਉਹ ਤਾਂ ਜਿਸ ਜੰਮੂ ਕਸ਼ਮੀਰ ਦੇ ਮਾਮਲੇ 'ਚ ਕੀਤਾ, ਆਰਟੀਕਲ 370 ਦਿੱਤਾ ਉਹਨਾਂ ਦੇ ਓਰੀਜਨਲ ਡਰਾਫਟ 'ਚ ਹੈ ਕਨਸਟੀਟਿਊਸ਼ਨ ਦੇ, ਲੇਕਿਨ ਉਹਨਾਂ ਦਾ ਕੀ ਹਾਲ ਕੀਤਾ, 7 ਸਾਲ ਹੋ ਗਏ ਨੇ, 5 ਅਗਸਤ 2019 ਤੋਂ ਬਾਅਦ ਬਿਲਕੁਲ ਹੀ ਜਿਹੜਾ ਉਹਨਾਂ ਦਾ ਸੂਬੇ ਦਾ ਵਜੂਦ ਹੀ ਖਤਮ ਕਰ ਦਿੱਤਾ। ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਫਤਿਹ ਅੰਦ ਖਾਲਸਾ ਜ਼ਿੰਦਾਬਾਦ ਨੂੰ ਭਾਜੀ ਕਹਿੰਦੇ ਨੇ ਕਿ ਵਕਤ ਵੀ ਕਿਆ ਚੀਜ਼ ਹੈ ਡਾਕਟਰ ਸਾਹਿਬ, ਜਿਸ ਦਿਨ ਕਹਿੰਦੇ ਤੁਸੀਂ 80s ਵਿੱਚ ਇੱਥੇ ਅਮਰੀਕਾ ਦੇ ਵਿੱਚ ਕਹਿੰਦੇ ਆਪਣਾ ਪੈਰ ਰੱਖਿਆ ਸੀ, ਔਰ ਫਿਰ ਸੈਕਿੰਡ ਬਾਏ ਸੈਕਿੰਡ ਕਿੰਨੇ ਸਾਲ ਬੀਤ ਗਏ, ਲੰਘ ਗਏ, ਸਾਰਿਆਂ ਦੇ ਲੰਘੀ ਜਾਂਦੇ। ਔਰ ਗੁਸਕੇ ਜੀ ਕਹਿੰਦੇ ਜੀਓ ਓਂਕਾਰ ਵਗਦੀ ਨਦੀ ਦਾ ਪਾਣੀ ਜਾ ਕੇ ਮੁੜ ਨਹੀਂ ਆਉਂਦਾ, ਜਿਵੇਂ ਜਾ ਕੇ ਗਈ ਜਵਾਨੀ, ਤੁਹਾਡਾ ਬੜਾ ਪਪੂਲਰ ਸੌਂਗ ਹੈ ਲਾਹੌਰ ਦਾ। ਔਰ ਗੁਸਕੇ ਜਿਹੜੇ ਕਹਿੰਦੇ ਜੀਓ ਓਂਕਾਰ ਸਿੰਘ ਐਂਡ ਅਦਰ ਗਾਇਜ਼ ਹੂ ਗਾਟ ਗੁੱਡ ਰਿਜ਼ਲਟਸ ਵਿਦ देयर ਓਨ ਹਾਰਡ ਵਰਕ। ਵਾਹ, ਬਹੁਤ ਸ਼ੁਕਰੀਆ। ਕਹਿੰਦੇ ਇਹ ਨੰਬਰ ਪਾਕਿਸਤਾਨ 'ਚ ਹੀ ਆ ਸਕਦੇ ਆ ਮਿਹਨਤ ਦੇ, ਜੇ ਇੰਡੀਆ ਦੇ ਹੁੰਦੇ ਤਾਂ ਪੇਪਰ ਲੀਕ। ਬਿਲਕੁਲ ਠੀਕ ਕਿਹਾ ਤੁਸੀਂ। ਔਰ ਮਨਜੀਤ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਗੁਰਪ੍ਰੀਤ ਸਿੰਘ ਜੀ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਗੁਲਾਮੀ ਵਿੱਚ ਆਨੰਦ ਆਉਣ ਲੱਗ ਗਿਆ, ਪਤਾ ਨਹੀਂ ਡਰਦੇ ਹਨ, ਖਾਲਸਾ ਦੀ ਗੱਲ ਕਰਨ ਲਈ ਡਰਦੇ ਨੇ, ਖਾਲਸਾ ਜ਼ਿੰਦਾਬਾਦ। ਦੇਖੋ ਗੁਰਪ੍ਰੀਤ ਸਿੰਘ ਜੀ, ਸ਼ੁਕਰੀਆ ਲਿਖਣ ਲਈ। ਵੈਸੇ ਸਾਡੇ ਇੱਕ ਜਾਣੂ ਸਿੰਘ ਜਿਹੜੇ ਪੰਜਾਬ ਜਿਨ੍ਹਾਂ ਨੇ ਹਿਊਮਨ ਰਾਈਟਸ 'ਤੇ ਬਹੁਤ ਕੰਮ ਕੀਤਾ, ਉਹ ਆਏ ਇੱਥੇ ਸ਼ਾਇਦ 2001 ਜਾਂ 2 ਦੇ ਵਿੱਚ, ਅਤੇ ਚਰਚਾ ਚੱਲ ਰਹੀ ਸੀ ਸਾਰਿਆਂ 'ਚ ਬੈਠੇ, ਤਾਂ ਕਿਸੇ ਨੇ ਕਿਹਾ ਕਿ ਜੀ ਦੇਖੋ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਸਿੱਖ ਨੇ, ਵਪਾਰੀ ਸਿੱਖ ਨੇ, ਉਹ ਤਾਂ ਜਿਹੜਾ ਖਾਲਿਸਤਾਨ ਤੋਂ ਬਹੁਤ ਘਬਰਾਉਂਦੇ ਨੇ, ਖਾਲਿਸਤਾਨ ਕਹਿੰਦੇ ਹੀ ਨਹੀਂ, ਖਾਲਿਸਤਾਨ ਚਾਹੁੰਦੇ ਹੀ ਨਹੀਂ। ਇਸ ਤੋਂ ਪਹਿਲਾਂ ਕਿ ਮੈਂ ਰਿਸਪੌਂਡ ਕਰਦਾ, ਉਹ ਬੋਲ ਪਏ, ਕਹਿੰਦੇ ਨਹੀਂ ਤੁਸੀਂ ਗਲਤ ਕਹਿ ਰਹੇ ਹੋ, ਉਹ ਕਿਹੜਾ ਕਿਰਾਏਦਾਰ ਹੈ ਜਿਹੜਾ ਨਹੀਂ ਚਾਹੁੰਦਾ ਵੀ ਉਹਦਾ ਆਪਣਾ ਘਰ ਹੋਏ, ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ, ਲੇਕਿਨ ਕਹਿੰਦੇ ਪ੍ਰੋਬਲਮ ਇਹ ਹੈ ਵੀ ਉਹ ਵੀ ਖਾਲਿਸਤਾਨ, ਉਹ ਕਹਿੰਦੇ ਜਦੋਂ ਸ਼ਾਮ ਨੂੰ
ਮਹਾਰਾਜ ਦੀ ਪਾਲਕੀ ਸੁਖਾਸਨ ਲਈ ਜਾਂਦੀ ਹੈ, ਕਹਿੰਦਾ ਕਦੇ ਦੇਖਿਆ ਸੀ ਢੋਲਕੀ ਦੇ ਉੱਤੇ ਉਹ ਕਰਦੇ ਰਾਜ ਕਰੇਗਾ ਖਾਲਸਾ, ਰਾਜ ਕਰੇਗਾ। ਉਹ ਕਹਿੰਦੇ ਉਦੋਂ ਆਪਣਾ ਜੋਸ਼ ਕੱਢ ਰਹੇ ਹੁੰਦੇ ਨੇ, ਬਾਹਰ ਤਾਂ ਉਹਨਾਂ ਨੂੰ ਪਤਾ ਹੈ ਕਿ ਵੀ ਇਸ ਦਾ ਨਤੀਜਾ ਕੀ ਹੋਣਾ। ਤਾਂ ਮੈਂ ਸਾਰੇ ਹੱਸ ਪਏ ਖਿੜਖਿੜਾ ਕੇ। ਮੈਂ ਕਿਹਾ ਇਹ ਗੱਲ ਇਹਨਾਂ ਨੇ ਠੀਕ ਕਹੀ। ਮੈਂ ਕਿਹਾ ਦੇਖੋ ਇਹ ਹੁੰਦਾ ਹੈ ਵੀ 5% ਐਕਟਿਵਿਸਟ ਹੋਣ ਕਿਸੇ ਵੀ ਕਾਜ਼ ਦੇ ਤਾਂ ਬਹੁਤ ਵੱਡੀ ਗਿਣਤੀ ਹੁੰਦੀ ਹੈ। 5% ਰਜਿਸਟਰਡ ਬੇਈਮਾਨ ਰਹਿਣੇ ਹੁੰਦੇ ਨੇ। ਉਹ ਜਦੋਂ ਗੁਰੂ ਸਾਹਿਬ ਸਰੀਰਕ ਜਾਮਿਆਂ 'ਚ ਸੀ, ਉਹਨਾਂ ਦੇ ਹੀ ਭਰਾ ਭਤੀਜੇ ਭਣੇਵੇਂ ਉਹ ਵਿਰੋਧ 'ਚ ਆ ਕੇ ਉਹ ਰਾਮ ਰਾਈਏ, ਧੀਰ ਮਲੀਏ, ਮੀਣੇ ਮਸੰਦ। 90% ਜਿਹੜੇ ਹੁੰਦੇ ਨੇ ਉਹ ਫੈਂਸ ਸਿੱਟਰ ਹੁੰਦੇ ਨੇ, ਉਹ ਵਾਰਡ ਦੇ ਹੁੰਦੇ। ਉਹ ਧੱਕਾ ਬੇਈਮਾਨਾਂ ਦਾ ਪੈ ਜਾਏ ਤਾਂ ਉਹਨਾਂ ਦੇ ਖਾਤੇ 'ਚ ਭੁਗਤ ਜਾਂਦੇ ਨੇ, ਅਸਲੀਆਂ ਦਾ ਪੈ ਜਾਏ ਤਾਂ ਉਹਦੇ ਖਾਤੇ 'ਚ ਭੁਗਤ ਜਾਂਦੇ ਨੇ। ਸੋ ਵਾਸਟ ਮੈਜੋਰਿਟੀ ਸਿੱਖਾਂ ਦੀ ਜਿਹੜੀ ਹੈ ਉਹ ਖਾਲਿਸਤਾਨ ਦੇ ਹੱਕ 'ਚ ਹੀ ਹੈ। ਇਸੇ ਲਈ ਤਾਂ ਸਰਕਾਰ ਰੈਫਰੈਂਡਮ ਨਹੀਂ ਕਰਵਾਉਂਦੀ ਹੈ। ਉਹਨਾਂ ਨੂੰ ਕਹੋ ਜੀ ਕਰਵਾ ਲਓ ਰੈਫਰੈਂਡਮ। ਪੰਜਾਬ 'ਚ ਹੀ ਪੁੱਛ ਲਓ ਸਿੱਖਾਂ ਨੂੰ, 6 ਮਹੀਨੇ ਆਪਣੀ ਫੌਜ ਪਾਸੇ ਕਰੋ, ਸਾਨੂੰ ਗੱਲ ਕਰਨ ਦਾ ਮੌਕਾ ਦਿਓ, ਤੁਸੀਂ ਵੀ ਕਰ ਲਓ, ਪੁੱਛ ਲਓ ਗੱਲ, ਟੰਟਾ ਨਿਬੇੜੋ ਪੱਕੇ ਤੌਰ ਤੇ। ਪਰ ਉਹਨਾਂ ਨੂੰ ਪਾਓ ਤਾਂ ਜੰਮੂ ਕਸ਼ਮੀਰ 'ਚ ਨਹੀਂ ਕਰਵਾਉਂਦੇ, ਜਿਹਦਾ ਮੰਨ ਕੇ ਆਏ ਹੋਏ ਨੇ UN ਸਿਕਿਉਰਿਟੀ ਕਾਉਂਸਲ 'ਚ। ਉਹਨਾਂ ਨੂੰ ਪਤਾ ਹੈ ਵੀ ਕਸ਼ਮੀਰੀ ਕੀ ਚਾਹੁੰਦੇ ਨੇ, ਉਹਨਾਂ ਨੂੰ ਪਤਾ ਹੈ ਸਿੱਖ ਕੀ ਚਾਹੁੰਦੇ ਨੇ। ਆਰਪੀ ਸਿੰਘ ਜੀ ਜਿਹੜੇ ਉਹ ਵੀ ਆਏ ਨੇ ਐਂਡ ਦੇ ਵਿੱਚ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।